ਪੰਜਾਬੀ ਰੇਡੀਓ 'ਚ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਧੰਨਵਾਦ ਕਰਨਾ ਚਾਹੁੰਦੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਬਚਾ ਗੁਰਦੀਪ ਸਿੰਘ ਵਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਖਾਲਸਾ ਇੰਸ਼ੋਰੈਂਸ ਏਜੰਸੀ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ 4082722500, ਪਾਦਰ ਸਿੰਘ ਗਿੱਲ ਪੌਲਰ, ਅਸ਼ਾਨਜੀਤ ਸਿੰਘ ਕਲੋਟੀ ਯੂਨੀਵਰਸਿਟੀ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਜੀ ਫਰੀਮਾਊਂਟ, ਸਰਬਜੀਤ ਸਿੰਘ ਚੋਕਰ ਡਰਲਿਕ, ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜੋ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਗੁਰਦਾਵਰ ਸਿੰਘ, ਮਨਜੀਤ ਕੌਰ ਯੂਨੀਵਰਸਿਟੀ, ਸੋਢੀ ਸਿੰਘ ਸੈਕਰਾਮੈਂਟੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਚੱਲਦੇ ਹਾਂ ਕੁਛ ਖਬਰਾਂ ਵੱਲ, ਸਾਡੇ ਨਾਲ ਜੁੜ ਚੁੱਕੇ ਹਾਂ। ਬਲਦੇਵ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜੀ ਖਬਰ ਹੈਗੀ ਆ, ਜੋ ਧਮਾਕਾ ਹੋਇਆ ਆ। ਧਮਾਕਾ ਤੇ ਹੋ ਗਿਆ ਆ, ਪਰ ਜਿਹੜੇ ਸਿਆਸਤਦਾਨ ਆ ਉਹੀ ਧਮਾਕੇ ਕਰੀ ਜਾਂਦੇ ਆ। ਬਿਲਕੁਲ ਜੀ, ਇਹ ਜਿਹੜੀ ਇਹਨੂੰ ਲੈ ਕੇ ਸਿਆਸਤ ਇਸ ਵੇਲੇ ਪੰਜਾਬ ਦੇ ਵਿੱਚ ਤੁਸੀਂ ਕਹ ਲਓ ਕਿ ਸਿਖਰਾਂ ਦੇ ਉੱਤੇ ਆ, ਔਰ ਇਸ ਵਹਿੰਦੇ ਪਾਣੀ ਦੇ ਵਿੱਚ ਕੋਈ ਵੀ ਜਿਹੜਾ ਜੀ ਉਹ ਡੁਬਕੀ ਲਾਉਣ ਤੋਂ ਪਾਸੇ ਨਹੀਂ ਰਹਿਣਾ ਚਾਹੁੰਦਾ। ਇਸ ਨੀਵੇਂ ਪੱਧਰ ਦੀ ਸਿਆਸਤ ਜਿਹੜੀ ਹੈ ਜੀ ਉਹ ਹੋ ਰਹੀ ਆ। ਉਹਨੇ ਉਹ ਲੱਗਦਾ ਕਿ ਹਰ ਜਿਹੜਾ ਸਿਆਸੀ ਆਗੂ ਆ ਜੀ ਉਹ ਇਹ ਸੋਚਦਾ ਕਿ ਜਿਹੜੇ ਕੋਈ ਮੇਰੇ ਆਲੇ ਦੁਆਲੇ ਮਾੜੀ ਮੋਟੀ ਜਿਹੜੀ ਬਣੀ ਹੋਈ ਆ, ਇਹਨੂੰ ਇਸ ਮੁਸੀਬਤ ਨੂੰ ਮੈਂ ਦੂਜੇ ਦੇ ਗਲ ਜਿਹੜੀ ਜੀ ਉਹ ਸੁੱਟ ਦੇਵਾਂ। ਔਰ ਇਸੇ ਕਰਕੇ ਇਸ ਸਾਰੇ ਓਵਰਆਲ ਜਿਹੜਾ ਧਮਾਕਾ ਹੈ ਜੀ, ਇਹਦੇ ਪਿੱਛੋਂ ਸਿਆਸਤ ਦੀ ਬੋ ਜਿਹੜੀ ਹੈ ਜੀ ਉਹ ਨਿਰੰਤਰ ਆ ਰਹੀ ਹੈ। ਅਜੇ ਤੱਕ ਜਾਂਚ ਕਰ ਰਹੀਆਂ ਏਜੰਸੀਆਂ, ਚਾਹੇ ਉਹ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੋਵੇ, ਚਾਹੇ ਉਹ ਪੰਜਾਬ ਪੁਲਿਸ ਹੋਵੇ, ਪੰਜਾਬ ਪੁਲਿਸ ਦਾ ਖੁਫੀਆ ਵਿਭਾਗ ਹੋਵੇ, ਕੋਈ ਵੀ ਹੋਵੇ, ਉਹਨਾਂ ਨੇ ਅਜੇ ਤੱਕ ਇਸ ਧਮਾਕੇ ਦੇ ਸੰਬੰਧੀ ਕੋਈ ਜਾਣਕਾਰੀ ਆਫੀਸ਼ੀਅਲੀ ਤੌਰ ਦੇ ਉੱਤੇ ਜਿਹੜੀ ਜੀ ਉਹ ਨਹੀਂ ਦਿੱਤੀ। ਕੱਲ ਪੁਲਿਸ ਨੇ ਜਿਹੜਾ ਜੀ ਕੁਛ ਸਕੈਚ ਜ਼ਰੂਰ ਜਿਹੜੇ ਉਹ ਜਾਰੀ ਕੀਤੇ ਆ, ਜਿਹੜੇ ਕਿ ਸਕੈਚ ਵੀਡੀਓ ਜਿਹੜੀ CCTV ਕੈਮਰੇ ਦੀ ਇੱਕ ਫੁਟੇਜ ਤੇ ਲੋਕਾਂ ਤੋਂ ਪੁੱਛ ਕੇ ਜਿਹੜੇ ਜੀ ਉਹ ਬਣਾਏ ਗਏ ਹੋ ਸਕਦੇ ਆ। ਉਹ ਕਿੰਨੀ ਕੁ ਨੇੜੇ ਆ ਧਮਾਕਾ ਕਰਨ ਵਾਲਿਆਂ ਦੇ ਕੁਛ ਨਹੀਂ ਜਿਹੜਾ ਜੀ ਉਹ ਕਿਹਾ ਜਾ ਸਕਦਾ। ਸਕੈਚ ਜਿਹੜੇ ਹੁੰਦੇ ਆ ਜੀ ਉਹ ਬਿਲਕੁਲ ਐਕੂਰੇਟ ਨਹੀਂ ਹੁੰਦੇ। ਹੁਣ ਦੱਸਣ ਵਾਲੇ ਵੀ ਜਿਹੜੇ ਆ ਜੀ ਕੋਈ ਕੁਛ ਦੱਸੀ ਜਾਂਦੇ, ਕੋਈ ਕੁਛ ਦੱਸੀ ਜਾਂਦੇ। ਉਹ ਜਾਣਕਾਰੀ ਜਿਹੜੀ ਉਹ ਇਕੱਠੀ ਕਰਕੇ ਖਾਨਾ ਪੂਰਤੀ ਜਿਹੜੀ ਜੀ ਉਹ ਕਹੀ ਜਾ ਸਕਦੀ ਹੈ। ਸਰਕਾਰ ਨੇ 50 ਲੱਖ ਰੁਪਈਏ ਦਾ ਇਨਾਮ ਜਿਹੜਾ ਜੀ ਉਹ ਜਾਰੀ ਕਰਤਾ ਕਿ ਜਿਹੜੀ ਪਛਾਣ ਆ ਉਹ ਵੀ ਰੱਖੀ ਜਾਊਗੀ, ਗੁਪਤ ਰੱਖੀ ਜਾਊਗੀ। 50 ਲੱਖ ਦਾ ਇਨਾਮ ਦਿੱਤਾ ਜਾਊਗਾ ਜੇ ਕੋਈ ਜਿਹੜਾ ਜੀ ਇਹਦੀ ਜਾਣਕਾਰੀ ਦੇਊਗਾ। ਇਹਦੇ ਬਾਵਜੂਦ ਜੋ ਇਸ ਵੇਲੇ ਜਿਹੜਾ ਜੀ ਉਹ ਚੱਲ ਰਿਹਾ ਉਹ ਹੈਰਾਨੀਜਨਕ ਹੈ। ਗੱਲ ਮੈਂ ਕੱਲ ਜਿਹੜੀ ਉਹ ਕੀਤੀ ਸੀਗੀ ਕਿ ਕਿਵੇਂ ਜਿਹੜੇ ਰਵਨੀਤ ਸਿੰਘ ਬਿੱਟੂ ਆ ਉਹਨੇ ਝੱਟ ਦੇਣੀ ਜਿਹੜਾ ਜੀ ਕਹਿਤਾ ਵੀ ਇਹਦੇ ਪਿੱਛੇ ਦਾਦੂਵਾਲ ਦਾ ਹੱਥ ਆ, ਉਹਨੂੰ 20 ਕਰੋੜ ਰੁਪਈਆ ISI ਨੇ ਭੇਜਿਆ। ਮੁੜ ਕੇ ਜਿਹੜਾ ਸੀਗਾ ਜੀ ਇਹਦੇ ਉੱਤੇ ਫੂਲਕਾ ਸਾਹਿਬ ਦਾ ਬਿਆਨ ਆ ਗਿਆ, ਉਹ ਕਹਿੰਦੇ ਜੀ ਫੌਜ ਦੇ ਮੁਖੀ ਨੇ ਕਰਵਾਇਆ। ਮੁੜ ਕੇ ਜਿਹੜਾ ਸੀਗਾ ਜੀ ਇਹਦੇ ਉੱਤੇ ਦਾਦੂਵਾਲ ਹੋਰਾਂ ਦਾ ਜਿਹੜਾ ਜੀ ਉਹ ਬਿਆਨ ਆ ਗਿਆ। ਉਹ ਕਹਿੰਦੇ ਜਿਹੜਾ ਰਵਨੀਤ ਬਿੱਟੂ ਆ ਉਹ ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਅਸਲ ਪੁੱਤ ਹੈ। ਉਹ ਕਹਿੰਦੇ ਕਿ ਜਦੋਂ ਜਲਾਲਾਬਾਦ ਦੇ ਵਿੱਚ ਸੁਖਬੀਰ ਬਾਦਲ ਚੋਣ ਹਾਰ ਰਿਹਾ ਸੀਗਾ, ਭਗਵੰਤ ਮਾਨ ਜਿੱਤ ਰਿਹਾ ਸੀਗਾ, ਤੇ ਉਹਨਾਂ ਨੇ ਰਵਨੀਤ ਬਿੱਟੂ ਨਾਲ ਗੱਲ ਕਰਕੇ ਉਹਦੇ ਪੇਪਰ ਜਿਹੜੇ ਸੀ ਉਹ ਜਲਾਲਾਬਾਦ ਤੋਂ ਭਰਵਾਏ ਤੇ ਜਿਹੜਾ ਸੀਗਾ ਜੀ ਉੱਥੇ ਜਲਾਲਾਬਾਦ ਤੋਂ ਸੁਖਬੀਰ ਬਾਦਲ ਦੀ ਜਿੱਤ ਜਿਹੜੀ ਸੀਗੀ ਉਹ ਯਕੀਨੀ ਬਣਾਈ। ਇਹ ਗੱਲਾਂ ਜਿਹੜੀਆਂ ਜੀ ਉਹਨਾਂ ਨੇ ਕੀਤੀਆਂ। ਇਹ ਜਿਸ ਪੱਧਰ ਦੀ ਰਾਜਨੀਤੀ ਇਸ ਬੰਬ ਧਮਾਕੇ ਦੇ ਉੱਤੇ ਹੋਣੀ ਜਿਹੜੀ ਜੀ ਉਹ ਸ਼ੁਰੂ ਹੋ ਗਈ ਆ, ਕਿਉਂਕਿ ਅਕਾਲੀ ਦਲ ਜਿਹਦੇ ਵਾਸਤੇ ਇੱਕ ਵੱਡੀ ਮੁਸੀਬਤ ਜਿਹੜੀ ਜੀ ਉਹ ਬਰਗਾੜੀ ਵਾਲਾ ਇਨਸਾਫ ਮੋਰਚਾ ਬਣਿਆ ਹੋਇਆ, ਉਹਨੂੰ ਲੱਗਦਾ ਹੈ ਕਿ ਇਹ ਉਹ ਸਮਾਂ ਹੈ ਜਦੋਂ ਕਿ ਸਾਰਾ ਜਿਹੜਾ ਜੀ ਉਹ ਤੋੜਾ ਬਰਗਾੜੀ ਵਾਲੇ ਮੋਰਚੇ ਦੇ ਉੱਤੇ ਝਾੜਿਆ ਜਾ ਸਕਦਾ। ਔਰ ਇਹਨਾਂ ਦਾ ਇੱਕ ਅਹਿਮ ਮੈਂਬਰ ਸੈਂਟਰ ਦੇ ਵਿੱਚ ਵਜ਼ੀਰ ਜਿਹੜਾ ਜੀ ਉਹ ਵੀ ਇਹ ਕਹੀ ਜਾਂਦੀ ਆ ਕਿ ਇਹ ਜਿਹੜਾ ਬਰਗਾੜੀ ਦੇ ਵਿੱਚ ਲੱਗਿਆ ਮੋਰਚਾ ਇਹਨੂੰ ਤੁਰੰਤ ਜਿਹੜਾ ਜੀ ਉਹ ਉਠਾਉਣਾ ਚਾਹੀਦਾ ਸਰਕਾਰ ਨੂੰ। ਇਹ ਗੱਲ ਭੁੱਲ ਕੇ ਕਿ ਜਿਹੜੇ ਉੱਥੇ ਲੱਖਾਂ ਦਾ ਇਕੱਠ ਹੋਇਆ, ਕਿਸੇ ਕਿਸਮ ਦੀ ਕੋਈ ਮਾੜੀ ਘਟਨਾ ਜਿਹੜੀ ਜੀ ਉਹ ਨਹੀਂ ਵਾਪਰੀ। ਇਹ ਲੋਕ ਪਿਛੋਕੜ ਤੋਂ ਕਿੰਨੇ ਕੁ ਕੋਰੇ ਆ, ਕਿੰਨੀ ਕੁ ਜਾਣਕਾਰੀ ਰੱਖਦੇ ਆ, ਉਹਦੀ ਗੱਲ ਇੱਥੋਂ ਅੰਦਾਜ਼ਾ ਤੁਸੀਂ ਲਾ ਸਕਦੇ ਹੋ। ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਕਿ 1978 ਦੇ ਵਿੱਚ ਵੀ ਜਿਹੜਾ ਜੀ ਇਸੇ ਤਰੀਕੇ ਦਾ ਨਿਰੰਕਾਰੀ ਕਾਂਡ ਵਾਪਰਿਆ ਸੀ, ਉਦੋਂ ਵੀ ਸਰਕਾਰ ਜਿਵੇਂ ਫੇਲ ਹੋਈ ਸੀ, ਹੁਣ ਵੀ
ਉਹੀ ਕੁਝ ਜਿਹੜਾ ਜੀ ਹੋ ਰਿਹਾ। ਇਹ ਭੁੱਲ ਰਹੇ ਆ ਕਿ ਉਸ ਟਾਈਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਸੀ। ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਔਨ ਰਿਕਾਰਡ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਜਿਹੜੀ ਹੈ ਜੀ ਇਹ ਗੱਲ ਆਖੀ ਸੀਗੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸਮਾਂ ਰਹਿੰਦਿਆਂ ਇਸ ਸਮਾਗਮ ਨੂੰ ਰੱਦ ਨਹੀਂ ਸੀ ਜਿਹੜਾ ਜੀ ਉਹ ਕੀਤਾ। ਇਹ ਵੀ ਕਹੀ ਜਾਂਦੇ ਆ ਕਿ ਜਿਹੜੀ SIT ਆ ਉਹਦੇ ਉੱਤੇ ਵੀ ਜਿਹੜਾ ਜੀ ਉਹ ਕਿੰਤੂ ਪਰੰਤੂ ਕਰੀ ਜਾਂਦੇ ਆ। ਉਹ ਸਾਰਾ ਧਿਆਨ ਡਾਈਵਰਟ ਕਰਨ ਦੇ ਵਾਸਤੇ ਕਿ ਇੱਧਰੋਂ ਇਹ ਜਿਹੜੀ ਪੁੱਛਗਿੱਛ ਹੋਈ ਆ ਇਹਦੇ ਤੋਂ ਧਿਆਨ ਜਿਹੜਾ ਜੀ ਪਾਸੇ ਕਰਕੇ ਸਾਰਾ ਧਮਾਕੇ ਦੇ ਉੱਤੇ ਔਰ ਜਿਹੜਾ ਬਰਗਾੜੀ ਮੋਰਚਾ ਉਹਦੇ ਉੱਤੇ ਜਿਹੜਾ ਜੀ ਉਹ ਲਾ ਦਿੱਤਾ ਜਾਵੇ। ਹੁਣ ਇਹਦੇ ਵਿੱਚ ਕਿੰਨਾ ਸਫਲ ਹੁੰਦੇ ਆ ਲੋਕ, ਕਿੰਨਾ ਜਿਹੜਾ ਜੀ ਇਹਨੂੰ ਮੰਨਦੇ ਆ, ਇਹ ਲੋਕਾਂ ਦੇ ਉੱਤੇ ਨਿਰਭਰ ਹੈ ਜੀ। ਬਿਲਕੁਲ ਜੀ। ਪਿੱਛੇ ਜਿਹਾ ਤਾਂ ਗਾਇਬ ਹੀ ਹੋ ਗਿਆ ਸੀਗੇ ਤਾਂ ਸੋਸ਼ਲ ਮੀਡੀਆ ਵਿਚਾਰਾ ਸੁਣਨਾ ਹੀ ਪਿਆ ਸੀਗਾ, ਆਪਣੀਆਂ ਟੱਪੜੀਆਂ ਨਹੀਂ ਸੀ ਸੁਣਦੇ। ਤੇ ਹੁਣ ਅੱਗੇ ਹੋਰ ਇਹਨਾਂ ਦੀ ਹੀ ਗੱਲ ਕਰਦੇ ਆ, ਸੁਖਬੀਰ ਬਾਦਲ ਦੀ, ਤੇ ਉਹਨੇ ਸਿੱਟ ਤੋਂ ਹੀ ਕਹਿੰਦਾ ਮੈਂ ਪੁੱਛਗਿੱਛ ਕਰ ਲਈ ਆ। ਬਿਲਕੁਲ ਜੀ, ਇਹ ਬੜੀ ਅਜੀਬ ਗੱਲ ਜਿਹੜੀ ਜੀ ਉਹ ਰਹੀ। ਦੇਖੋ ਲੋਕ ਤਾਂ ਭੁੱਲੇ ਨਹੀਂ, ਪਰ ਕੁਝ ਚੀਜ਼ਾਂ ਨਾਲ ਦੀ ਨਾਲ ਯਾਦ ਜਿਹੜਾ ਜੀ ਉਹ ਕਰਵਾ ਦੇਣੀਆਂ ਚਾਹੀਦੀਆਂ ਨੇ ਕਿ ਜਦੋਂ ਇਹਨਾਂ ਨੇ SIT ਜਿਹੜੀ ਹੈ ਜੀ ਉਹ ਬਣਵਾਈ। ਤੁਹਾਨੂੰ ਯਾਦ ਹੋਣਾ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਉੱਤੇ ਜਦੋਂ ਮਾਮਲਾ ਦਰਜ ਜਿਹੜਾ ਜੀ ਉਹ ਹੋ ਗਿਆ ਸੀਗਾ 319 ਦੇ ਤਹਿਤ ਉਹਨਾਂ ਨੂੰ ਸਮਨਿੰਗ ਹੋਈ ਸੀ। ਜਿਹੜੀ SIT ਬਣਾਈ ਸੀ ਉਹਦੇ ਮੁਖੀ ਨੇ ਉਦੋਂ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹ ਲਾਈ ਸੀਗੀ। ਇਸੇ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਬਣਾਈ ਜਿਹੜੀ SIT ਸੀਗੀ ਵਿਰੋਧੀਆਂ ਨੂੰ ਕਿਉਂਕਿ ਖੂੰਜੇ ਲਾਉਣ ਦੇ ਵਾਸਤੇ ਸਾਰਾ ਕੁਝ ਕਰਦੇ ਰਹੇ ਜੀ। ਉਹ ਉਦੋਂ ਵੀ ਉਹਦੇ ਤੋਂ ਪ੍ਰੈਸ ਕਾਨਫਰੰਸ ਜਿਹੜੀ ਸੀ ਉਹ ਕਰਵਾਈ। ਹੁਣ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਉੱਤੇ ਜਿਹੜਾ ਜੀ ਇਹ ਤੋੜਾ ਸਾਰਾ ਝਾੜੀ ਜਾਂਦੇ ਆ ਕਿ ਉਹ ਮੀਡੀਆ ਦੇ ਕੋਲੇ ਕਿਉਂ ਜਿਹੜਾ ਜੀ ਆ ਰਹੇ ਆ। ਹਾਲਾਂਕਿ SIT ਨੇ ਜਿਸ ਦਿਨ ਗੱਲਬਾਤ ਕੀਤੀ ਆ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਆ, ਉਹਨਾਂ ਨੇ ਕੋਈ ਲਫ਼ਜ਼ ਇਸ ਪੁੱਛਗਿੱਛ ਦੇ ਬਾਰੇ ਦੇ ਵਿੱਚ ਨਹੀਂ ਬੋਲਿਆ। ਜਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ ਪੁੱਛਗਿੱਛ ਜਿਹੜੀ ਹੈ ਜੀ ਕੀਤੀ ਆ SIT ਨੇ ਇਸ ਮਸਲੇ ਦੇ ਉੱਤੇ ਕੁਝ ਨਹੀਂ ਬੋਲਿਆ। ਪਰ ਬਾਹਰ ਆ ਕੇ ਪ੍ਰੈਸ ਕਾਨਫਰੰਸ ਜਿਹੜੀ ਸੀਗੀ ਜੀ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜ਼ਰੂਰ ਲਾ ਲਈ। ਉਹਨਾਂ ਨੇ ਬਜਾਏ ਇਹਦੇ ਕਿ ਅੰਦਰ ਕੀ ਕੁਝ ਹੋਇਆ ਉਹ ਦੱਸਣ ਦੇ ਇਹਨੂੰ ਠੀਕ ਉਸੇ ਤਰੀਕੇ ਨਾਲ ਟਰਨ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕੀਤੀ। ਉਹਨਾਂ ਕੋਲੇ ਸਵਾਲ ਹੀ ਕੋਈ ਨਹੀਂ ਸੀ ਹੈਗੇ। ਪ੍ਰਕਾਸ਼ ਸਿੰਘ ਬਾਦਲ ਹੋਰੀ ਕਹਿੰਦੇ ਸੀ ਇੱਧਰ ਉੱਧਰ ਦੀਆਂ ਗੱਲਾਂ ਮਾਰ ਕੇ ਚਲੇ ਗਏ। ਉਹੀ ਵਰਡਿੰਗ ਜਿਹੜੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵਰਤੀ। ਕਹਿੰਦੇ ਉਹਨਾਂ ਕੋਲੇ ਤਾਂ ਸਵਾਲ ਹੀ ਹੈ ਨਹੀਂ ਸੀ, ਸਵਾਲ ਤਾਂ ਮੈਂ ਕੀਤੇ। ਉਹਨਾਂ ਨੂੰ ਕਹਿੰਦੇ ਮੈਂ ਪੁੱਛਿਆ ਕਿ ਕਿਹੜੇ ਕਰਕੇ ਤੁਸੀਂ ਸੱਦਿਆ। ਕਹਿੰਦੇ ਕਿ ਜਿਹੜੀ FIR ਦਰਜ ਹੋਈ ਆ 307 ਵਾਲੀ ਉਸ ਮਾਮਲੇ 'ਚ ਸੱਦਿਆ। ਕਹਿੰਦੇ ਮੈਂ ਉਹਨਾਂ ਤੋਂ ਕਾਪੀ ਮੰਗੀ FIR ਦੀ, ਉਹਨਾਂ ਕੋਲੇ ਕਾਪੀ ਹੈ ਨਹੀਂ ਸੀ, ਮੈਂ ਪ੍ਰੋਵਾਈਡ ਕਰਤੀ ਕਾਪੀ। ਜਾਂ ਮੇਰੇ ਕੋਲੇ ਇਹਦੀ ਜਿਹੜੀ ਇਹਦੀ ਕਾਪੀ ਹੈਗੀ ਆ, ਇਹ ਤੁਸੀਂ ਰੱਖ ਲਓ। ਉਹਨਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਵੀ ਗੱਲ ਕਹੀ ਕਿ ਮੈਨੂੰ ਜਿਹੜਾ ਜੀ ਇਹ ਪੁੱਛਿਆ ਗਿਆ ਕਿ ਜਦੋਂ ਗੋਲੀ ਚਲਾਉਣ ਦੇ ਹੁਕਮ ਜਿਹੜੇ ਜੀ ਉਹ ਕਿਹਨੇ ਦਿੱਤੇ। ਕਹਿੰਦੇ ਮੈਂ ਤਾਂ ਦੱਸਤਾ ਵੀ ਮੈਂ ਤਾਂ ਪੰਜਾਬ 'ਚ ਹੀ ਹੈ ਨਹੀਂ ਸੀਗਾ, ਮੈਂ ਤਾਂ ਪੰਜਾਬ ਤੋਂ ਬਾਹਰ ਸੀਗਾ ਔਰ ਮੈਨੂੰ ਮੁੱਖ ਮੰਤਰੀ ਹੋਰਾਂ ਦਾ ਫੋਨ ਆਇਆ ਤੇ ਫਿਰ ਮੈਂ ਫਲਾਈਟ ਲੈ ਕੇ ਜਿਹੜਾ ਜੀ ਪੰਜਾਬ ਦੇ ਵਿੱਚ ਆਇਆ। ਇਸ ਕਰਕੇ ਮੈਂ ਆਰਡਰ ਜਿਹੜੇ ਆ ਜੀ ਉਹ ਨਹੀਂ ਸੀ ਦੇ ਸਕਦਾ। ਸ਼ਾਇਦ ਹੋ ਸਕਦਾ ਜੀ ਪੰਜਾਬ ਦੇ ਵਿੱਚ ਟੈਲੀਫੋਨ ਨਾ ਹੋਵੇ ਜਾਂ ਸੋਸ਼ਲ ਮੀਡੀਆ ਜਿਹੜਾ ਜੀ ਉਹ ਨਾ ਹੋਵੇ ਉਸ ਟਾਈਮ ਜਦੋਂ ਇਹ ਬਰਗਾੜੀ ਵਾਲੀਆਂ ਘਟਨਾਵਾਂ ਵਾਪਰੀਆਂ ਨੇ, ਜਿਹਦੇ ਰਾਹੀਂ ਆਰਡਰ ਨਹੀਂ ਸੀ ਜਿਹੜਾ ਜੀ ਉਹ ਦਿੱਤੇ ਜਾ ਸਕਦੇ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀ ਕਿਹਾ ਕਿ ਉਹਨਾਂ ਨੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ। ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਮੈਂ ਹੈ ਹੀ ਨਹੀਂ ਸੀ ਕਿਉਂਕਿ ਗ੍ਰਹਿ ਮੰਤਰੀ ਸੀ। ਹੁਣ ਸਵਾਲ ਇਹ ਆ ਕਿ ਕੀ ਇਹ ਸਾਰਾ ਕੁਝ ਜਿਹੜਾ ਜੀ ਪੁਲਿਸ ਅਫਸਰਾਂ ਦੇ ਉੱਤੇ ਤੋੜਾ ਝਾੜ ਦਿੱਤਾ ਜੀ ਸਨ ਐਂਡ ਡੈਡ ਨੇ। ਔਰ ਇਹਦੇ ਵਿੱਚ ਜਿਹੜੇ ਉਦੋਂ ਦੇ ਪੁਲਿਸ ਮੁਖੀ ਔਰ ਇਹਨਾਂ ਦੇ ਚਹੇਤੇ ਜਿਹੜੇ ਸੀਗੇ ਜੀ ਸਮੇਤ ਸੈਣੀ ਤੇ ਬਾਕੀ ਆਫੀਸਰ ਜਿੰਨੇ ਇਹਦੇ ਵਿੱਚ ਜਿਹੜਾ ਜੀ ਉਹ ਫਸੇ ਹੋਏ ਆ, ਕੀ ਹੁਣ ਉਹਨਾਂ ਦੀ ਪਿੱਠ ਦੇ ਉੱਤੇ ਇਹ ਦੋਨੋਂ ਜਿਹੜੇ ਜੀ ਉਹ ਨਹੀਂ ਖੜਨਗੇ ਜਿਨ੍ਹਾਂ ਨੇ ਬਹੁਤ ਕੁਝ ਉਹਨਾਂ ਦੇ ਕੋਲੋਂ ਜਿਹੜਾ ਜੀ ਉਹ ਕਰਵਾਇਆ। ਇਹ ਅਫਸਰਾਂ ਨੂੰ ਵੀ ਸਮਝਣ ਦਾ ਜਿਹੜਾ ਜੀ ਉਹ ਸਮਾਂ ਹੈ ਕਿ ਰਾਜਨੀਤਿਕ ਲੋਕ ਉਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਵਰਤਦੇ ਰਹੇ। ਸੁਖਬੀਰ ਸਿੰਘ ਬਾਦਲ ਹੋਰੀ ਅਕਸ਼ੇ ਵਾਲੇ ਮਾਮਲੇ ਦੇ ਉੱਤੇ ਵੀ ਕਾਫੀ ਕਸੂਤੇ ਜਿਹੜਾ ਜੀ ਉਹ ਫਸਦੇ ਨਜ਼ਰ ਆਉਂਦੇ ਆ। ਇਸੇ ਕਰਕੇ ਉਹਨਾਂ ਨੇ ਇਹ ਗੱਲ ਜਿਹੜੀ ਜੀ ਕਹਿ ਦਿੱਤੀ ਕਿ ਅਕਸ਼ੇ ਕੁਮਾਰ ਨੂੰ ਮੈਂ ਪੰਜਾਬ ਤੋਂ ਬਾਹਰ ਕਦੇ ਕਿਤੇ ਨਹੀਂ ਮਿਲਿਆ। ਦੂਜੀ ਗੱਲ ਅਗਲੀ ਇਹ ਵੀ ਕਹਿਤੀ ਕਿ ਜੇ ਵੀ ਅਕਸ਼ੇ ਕੁਮਾਰ ਨੂੰ SIT ਨੇ ਸੱਦਿਆ, ਪੰਜਾਬ ਦੇ ਵਿੱਚ ਫਿਲਮਾਂ ਦੀ ਸ਼ੂਟਿੰਗ ਹੋਣੀ ਬੰਦ ਹੋ ਜੂਗੀ। ਇਹਦੇ ਇੱਥੇ ਕੋਈ ਕਲਾਕਾਰ ਜਿਹੜਾ ਜੀ ਸ਼ੂਟਿੰਗ ਵੀ ਕਰੂਗਾ ਫਿਲਮ ਦੀ ਆ ਕੇ, ਕਿਉਂਕਿ ਉਹਨੂੰ ਇਹ ਲੱਗੂਗਾ ਕਿ ਜੇ ਮੈਂ ਇੱਥੇ ਸ਼ੂਟਿੰਗ ਕਰ ਗਿਆ ਤੇ ਇੱਥੇ SIT ਜਿਹੜੀ ਹੈ ਜੀ ਉਹ ਕਿਤੇ ਮੇਰੀ ਜਾਂਚ ਨਾ ਕਰੇ। ਇਹ ਗੱਲ ਭੁੱਲ ਰਹੇ ਆ ਜੀ ਜਿਹੜੇ ਕਿ ਫਿਲਮਾਂ ਦੀ ਸ਼ੂਟਿੰਗ ਪੰਜਾਬ ਦੇ ਵਿੱਚ ਰੋਜ਼ ਹੁੰਦੀ ਆ। ਪੰਜਾਬ ਦੇ ਤਕਰੀਬਨ ਵੱਡੇ ਸ਼ਹਿਰਾਂ ਦੇ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਹਿੰਦੀ ਫਿਲਮਾਂ ਦੀ ਸ਼ੂਟਿੰਗ ਜਿਹੜੀ ਉਹ ਹੁੰਦੀ ਦਿਸਦੀ ਆ। ਕਿੰਨੇ ਕੁ ਕਲਾਕਾਰਾਂ ਨੂੰ SIT ਨੇ ਹੁਣ ਤੱਕ ਪਿਛਲੇ ਸਮੇਂ ਦੇ ਦੌਰਾਨ ਸੱਦਿਆ। ਜਦੋਂ ਤੁਸੀਂ ਘਰਾਂ ਦੇ ਅੰਦਰ ਬਿਠਾ ਕੇ ਕੋਈ ਮੀਟਿੰਗ ਕਰਵਾਓਗੇ ਉਹਦੀਆਂ ਕੜੀਆਂ ਜੋੜਨ ਦੇ ਵਾਸਤੇ ਜੇ ਅਕਸ਼ੇ ਕੁਮਾਰ ਹੋਰਾਂ ਨੂੰ ਸੱਦ ਲਿਆ ਤੇ ਉਹ ਕਾਨੂੰਨ ਤੋਂ ਉੱਪਰ ਨਹੀਂ, ਉਹ ਜਿਹੜੇ ਲਾਅ ਐਂਡ ਆਰਡਰ ਹੈ ਉਹਦੇ ਤੋਂ ਉੱਪਰ ਨਹੀਂ।
ਉਹਨੂੰ ਕਿਤੇ ਦੋਸ਼ੀ ਨਹੀਂ ਬਣਾ ਲਿਆ, ਉਹਨੂੰ ਛਾਣਬੀਣ ਦੇ ਵਾਸਤੇ, ਜਾਂਚ ਦੇ ਵਾਸਤੇ, ਕੁਝ ਸਵਾਲ ਪੁੱਛਣ ਦੇ ਵਾਸਤੇ ਜਿਹੜਾ ਜੀ ਉਹ ਸੱਦਿਆ। ਪਰ ਉਹਦੀ ਤਕਲੀਫ ਜਿਹੜੀ ਹੈ ਜੀ ਉਹ ਜਿੰਨੀ ਕੁ ਹੋਈ ਆ, ਉਹਦੇ ਤੋਂ ਲੱਗ ਰਿਹਾ ਜੀ ਕਿ ਦਾਲ 'ਚ ਕੁਛ ਕਾਲਾ। ਦਾਲ ਹੀ ਕਾਲੀ ਆ ਜੀ, ਜੇ ਚੰਗੀ ਤਰ੍ਹਾਂ ਇਹਨਾਂ ਦੀ ਛਾਣਬੀਣ ਹੋਵੇ ਤਾਂ। ਅੱਗੇ ਆਪਾਂ CBI ਦੇ ਵਿਵਾਦ ਦੀ ਜੇ ਗੱਲ ਕਰੀਏ ਤਾਂ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਅੱਜ। ਬਿਲਕੁਲ ਜੀ, ਇਹ ਜਿਹੜਾ ਜੀ ਪਿਛਲੇ ਦਿਨਾਂ ਤੋਂ ਵੱਡਾ ਹੋਇਆ ਜਿਹੜਾ ਇਹ ਵਿਵਾਦ ਸੀਗਾ ਜੀ, ਉਹ ਨਿੱਤ ਦਿਨ ਉਹਦੇ ਵਿੱਚੋਂ ਕੁਛ ਨਾ ਕੁਛ ਜਿਹੜਾ ਜੀ ਉਹ ਨਵਾਂ ਨਿਕਲਦਾ ਜਿਹੜਾ ਜੀ ਉਹ ਆ ਰਿਹਾ। CBI ਦਾ ਰੇੜਕਾ ਜਿਹੜਾ ਜੀ ਇੱਕ ਤਾਂ ਹੋਰ ਗੁੰਝਲਦਾਰ ਹੋ ਗਿਆ ਜੀ। ਇਹਦੇ ਵਿੱਚ ਵੱਡੇ ਨਾਮ ਕੁਛ ਸ਼ਾਮਲ ਹੋ ਗਏ। ਜਾਂਚ ਏਜੰਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਜੀ ਉਹ PIL ਲਾ ਕੇ ਇਹ ਗੱਲ ਕਹਿ ਦਿੱਤੀ ਕਿ ਜਿਹੜਾ ਕੌਮੀ ਸੁਰੱਖਿਆ ਸਲਾਹਕਾਰ ਹੈ ਅਜੀਤ ਡੋਵਾਲ, ਕੇਂਦਰੀ ਮੰਤਰੀ ਹਰੀ ਭਾਈ ਅਰਥੀ ਭਾਈ ਚੌਧਰੀ ਤੇ ਕੇਂਦਰੀ ਵਿਜੀਲੈਂਸ ਕਮਿਸ਼ਨਰ KV ਚੌਧਰੀ ਦੇ ਉੱਤੇ CBI ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਦੇ ਖਿਲਾਫ ਜਾਰੀ ਜਾਂਚ ਦੇ ਵਿੱਚ ਦਖਲ ਦੇ ਦੋਸ਼ ਜਿਹੜੇ ਜੀ ਉਹ ਲੱਗੇ। ਅਸਥਾਨਾ ਦੇ ਖਿਲਾਫ ਜਾਂਚ ਸਮੇਂ ਨੀਰਵ ਮੋਦੀ ਦੀ ਸ਼ਮੂਲੀਅਤ ਵਾਲੇ ਪੰਜਾਬ ਨੈਸ਼ਨਲ ਬੈਂਕ ਦੇ ਘੁਟਾਲੇ ਦੀ ਜਾਂਚ ਦੇ ਨਾਲ ਜੁੜੇ CBI ਦੇ DIG ਮਨੀਸ਼ ਕੁਮਾਰ ਸਿਨਹਾ, ਜਿਹਨੂੰ ਨਾਗਪੁਰ ਦੇ ਵਿੱਚ ਬਦਲ ਦਿੱਤਾ ਗਿਆ ਸੀ, ਉਹਨੇ ਸੁਪਰੀਮ ਕੋਰਟ ਦੇ ਵਿੱਚ ਦਾਇਰ ਹਲਫਨਾਮੇ ਦੇ ਵਿੱਚ ਦਾਅਵਾ ਕੀਤਾ ਕਿ ਕਾਨੂੰਨ ਸਕੱਤਰ ਸੁਰੇਸ਼ ਚੰਦਰਾ ਨੇ ਅਸਥਾਨਾ ਮਾਮਲੇ ਦੇ ਵਿੱਚ ਸ਼ਿਕਾਇਤਕਰਤਾ ਤੇ ਕਾਰੋਬਾਰੀ ਕੁਮਾਰ ਸਨਾ ਨੂੰ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਵੱਲੋਂ ਪੂਰੀ ਸੁਰੱਖਿਆ ਦੇਣ ਦੀ ਪੇਸ਼ਕਸ਼ ਕੀਤੀ ਸੀਗੀ। ਜਿਹੜੇ ਕੌਮੀ ਸੁਰੱਖਿਆ ਸਲਾਹਕਾਰ ਹੈ ਤੇ CBC ਦੇ ਕੇਂਦਰੀ ਮੰਤਰੀ ਨਾਲ ਜਿਹੜਾ ਜੀ ਉਹਨਾਂ ਨੇ ਇਹਦੇ ਉੱਤੇ ਕੋਈ ਜਵਾਬ ਜਿਹੜਾ ਜੀ ਅਜੇ ਤੱਕ ਨਹੀਂ ਦਿੱਤਾ। ਇੰਨਾ ਕੁ ਗੱਲ ਕਹੀ ਹੈ ਕਿ ਉਹ ਸਨਾ ਨੂੰ ਜਾਣਦੇ ਹੀ ਨਹੀਂ। ਦੂਜੇ ਪਾਸੇ ਜਿਹੜੇ ਅਹੁਦੇ ਤੋਂ ਅੱਧੀ ਰਾਤ ਵੇਲੇ ਹਟਾਏ ਗਏ, ਜਿਹਨਾਂ ਦਾ ਦਫ਼ਤਰ ਸੀਲ ਜਿਹੜਾ ਜੀ ਉਹ ਕੀਤਾ ਗਿਆ ਸੀ, ਅਲੋਕ ਵਰਮਾ, ਉਹਨੇ ਆਪਣੀ ਜਿਹੜੀ ਰਿਪੋਰਟ ਸੀਗੀ ਜੀ, ਜਿਹੜਾ ਬਿਆਨ ਸੀਗਾ ਜੀ, ਉਹ ਬੰਦ ਲਿਫਾਫੇ ਦੇ ਵਿੱਚ ਸੁਪਰੀਮ ਕੋਰਟ ਨੂੰ ਸੌਂਪ ਦਿੱਤਾ। ਸੁਪਰੀਮ ਕੋਰਟ ਦੇ ਵਿੱਚ ਅਲੋਕ ਵਰਮਾ ਨੇ ਕਿਹਾ ਕਿ ਉਹਨੂੰ ਸਮਾਂ ਕੁਝ ਚਾਹੀਦਾ। ਸੁਪਰੀਮ ਕੋਰਟ ਨੇ ਆਖਿਆ ਅਗਲੀ ਤਰੀਕ ਨਹੀਂ ਮਿਲਣੀ, ਜੇ ਇਸੇ ਜਿਹੜੀ ਅੱਜ ਜਿਹੜੀ ਸੁਣਵਾਈ ਹੈ ਇਹਦੇ ਤੋਂ ਪਹਿਲਾਂ ਤੁਹਾਡੇ ਕੋਲੇ 3 ਘੰਟੇ ਆ। ਕੱਲ ਇਹ ਗੱਲ ਕਹੀ, 3 ਘੰਟਿਆਂ ਦੇ ਵਿੱਚ ਤੁਸੀਂ ਆਪਣੀ ਜਿਹੜੀ ਹੈ ਜੀ ਉਹ ਲਿਆ ਕੇ ਦਿਓ, ਜਿਹੜੀ ਵੀ ਜੋ ਕੁਛ ਤੁਸੀਂ ਕਹਿਣਾ ਸੀਲ ਬੰਦ ਲਿਫਾਫੇ। 3 ਘੰਟਿਆਂ ਦੇ ਵਿੱਚ ਅਲੋਕ ਵਰਮਾ ਨੇ ਇਹ ਸਾਰਾ ਕੁਛ ਜਿਹੜਾ ਸੀ ਉਹ ਦਾਇਰ ਕਰ ਦਿੱਤਾ ਔਰ ਜਿਹੜੀਆਂ ਇਹ ਜਾਂਚ ਰਿਪੋਰਟ ਦੀਆਂ ਲੱਭਤਾਂ ਸੀਗੀਆਂ ਉਹਦੇ ਖਿਲਾਫ ਜਿਹੜਾ ਜੀ ਇਹ, ਔਰ ਅੱਜ ਜਿਹੜਾ ਜੀ ਇਹਦੇ ਉੱਤੇ ਅਹਿਮ ਫੈਸਲਾ ਆਊਗਾ। ਵੇਖਣਾ ਜਿਹੜਾ ਜੀ ਇਹ ਹੋਊਗਾ ਕਿ ਜਿਹੜੀ ਸੁਪਰੀਮ ਕੋਰਟ ਹੈ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਜੀ ਅਗਲਾ ਸਟੈਪ ਲੈਂਦੀ ਹੈ। ਕੀ ਉਹ ਅਲੋਕ ਵਰਮਾ ਨੂੰ ਉਹਦੇ ਅਹੁਦੇ ਦੇ ਉੱਤੇ ਜਿਹੜਾ ਜੀ ਵਾਪਸ ਲਿਆਉਂਦੀ ਹੈ ਜਾਂ ਛੁੱਟੀ ਦੇ ਉੱਤੇ ਜਿਹੜਾ ਜੀ ਉਹ ਭੇਜੀ ਰੱਖਦੀ ਹੈ। ਇਹ ਬਹੁਤ ਅਹਿਮ ਅੱਜ ਦਾ ਦਿਨ ਜਿਹੜਾ ਜੀ ਸੁਪਰੀਮ ਕੋਰਟ ਦੇ ਵਿੱਚ CBI ਦੇ ਵਿਵਾਦ ਨੂੰ ਲੈ ਕੇ ਹੋਊਗਾ। ਅੱਗੇ ਲੋਕ ਜਿਹੜਾ ਜੀ ਉਹ ਕਹਿੰਦੇ ਸੀ CBI ਤੋਂ ਜਾਂਚ ਕਰਾ ਲਓ, ਹੁਣ CBI ਦੀ ਜਾਂਚ ਜਿਹੜੀ ਹੈ ਜੀ ਉਹ ਹੋ ਰਹੀ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਇੱਕ ਲੁਟੇਰਾ ਸੀ ਅਰਬਪਤੀ ਨਿਰਮਲ ਭੰਗੂ, ਤੇ ਉਸਨੇ ਹਸਪਤਾਲ ਦੇ ਵਿੱਚ ਡੇਰੇ ਲਾਏ ਹੋਏ ਆ, ਪਰ ਜਿਹੜੇ ਲੋਕ ਠੱਗੇ ਗਏ ਆ ਉਹ ਬਾਹਰ ਭੁੱਖ ਹੜਤਾਲ ਤੇ। ਬਿਲਕੁਲ ਜੀ, ਜਿਹੜੇ ਪਲਸ ਪੀੜਤ ਨੇ ਜੀ, ਇਹ ਕੋਈ 1-2 ਨਹੀਂ ਜੀ, 25 ਲੱਖ ਲੋਕ ਜਿਹੜੇ ਆ ਜੀ ਇਹ ਪਲਸ ਤੋਂ ਪੀੜਤ ਨੇ। 10,000 ਕਰੋੜ ਰੁਪਈਆ ਇਹਨਾਂ ਦਾ ਪਲਸ ਦੇ ਵਿੱਚ ਜਿਹੜਾ ਜੀ ਉਹ ਫਸਿਆ ਹੋਇਆ। ਔਰ ਇਹ ਲੋਕ ਜਿਹੜੇ ਆ ਜੀ ਲਗਾਤਾਰ ਸੰਘਰਸ਼ ਕਰ ਰਹੇ ਆ। ਦਿੱਲੀ ਦੇ ਵਿੱਚ ਜਿਹੜਾ ਜੀ ਬੈਠੇ ਆ ਜੰਤਰ ਮੰਤਰ ਦੇ ਉੱਤੇ ਭੁੱਖ ਹੜਤਾਲ ਜਿਹੜੀ ਕਰ ਰਹੇ ਆ। ਹੁਣ 25 ਨਵੰਬਰ ਨੂੰ ਇਹਨਾਂ ਨੇ ਜਿਹੜਾ ਜੀ ਇੱਕ ਵੱਡਾ ਰੋਸ ਮੁਜ਼ਾਹਰਾ ਜਿਹੜਾ ਜੀ ਉਹ ਕਰਨਾ। ਇਹ ਲੋਕ ਕਹਿੰਦੇ ਆ, ਇਹਨਾਂ ਦੀ ਮੰਗ ਜਿਹੜੀ ਇਹ ਆ ਕਿ ਜਿਵੇਂ ਸਹਾਰਾ ਗਰੁੱਪ ਦਾ ਜਿਹੜਾ ਜੀ ਸਵਰਤੋ ਰਾਓ ਸੀਗਾ, ਉਹਦੇ ਤੋਂ ਸੁਪਰੀਮ ਕੋਰਟ ਨੇ ਜਿਹੜਾ ਜੀ ਗਲ 'ਚ ਅੰਗੂਠਾ ਦੇ ਕੇ ਉਹਦੀਆਂ ਪ੍ਰੋਪਰਟੀਜ਼ ਜਿਹੜੀਆਂ ਉਹ ਵਿਕਵਾ ਕੇ ਲੋਕਾਂ ਨੂੰ ਕੁਛ ਰਾਹਤ ਦਿੱਤੀ। ਇਸੇ ਤਰੀਕੇ ਦੇ ਨਾਲ ਅਦਾਲਤ ਜਿਹੜੀ ਹੈ ਜੀ ਉਹ ਨਿਰਮਲ ਭੰਗੂ ਦੇ ਬਾਰੇ ਦੇ ਵਿੱਚ ਕਰੇ। ਅਰਬਪਤੀ ਨਿਰਮਲ ਭੰਗੂ ਜਿਹੜਾ ਜੀ ਉਹ ਕਾਨੂੰਨ ਨੂੰ ਵੀ ਟਿੱਚ ਜਾਣਦਾ। ਜਿਹੜੇ RTI ਦੇ ਤਹਿਤ ਜਿਹੜੀ ਜਾਣਕਾਰੀ ਉਹਦੇ ਮੁਤਾਬਕ ਜਿਹੜਾ ਬਠਿੰਡਾ ਜਦੋਂ ਉਹਨੂੰ ਜੇਲ੍ਹ 'ਚ ਲਿਆਂਦਾ ਗਿਆ ਸੀਗਾ, ਉਦੋਂ ਤੋਂ ਹੁਣ ਤੱਕ 899 ਦਿਨਾਂ ਦੇ ਵਿੱਚੋਂ ਉਹ 671 ਦਿਨ ਮੋਹਾਲੀ ਦੇ ਆਲੀਸ਼ਾਨ ਪ੍ਰਾਈਵੇਟ ਹਸਪੀਟਲ ਦੇ ਵਿੱਚ ਹੀ ਜਿਹੜਾ ਜੀ ਉਹ ਰਿਹਾ। ਉਲਟਾ ਇਹਦਾ ਖਰਚਾ ਜਿਹੜਾ ਜੀ ਪਈ ਜਾਂਦਾ ਪੁਲਿਸ ਦੇ ਉੱਤੇ। 45 ਲੱਖ ਰੁਪਈਏ ਦੇ ਵਿੱਚ ਇਹ ਭੰਗੂ ਦੀ ਸਿਕਿਉਰਿਟੀ ਹਸਪਤਾਲ ਦੇ ਵਿੱਚ ਕਰਨੀ ਪੰਜਾਬ ਪੁਲਿਸ ਦੇ ਉੱਤੇ ਜਿਹੜੀ ਹੈ ਜੀ ਉਹ ਪਈ ਹੋਈ ਹੈ। 22 ਅਕਤੂਬਰ ਦੇ ਤੋਂ ਇਹਦੇ ਜਿਹੜਾ ਪੈਸੇ ਗਵਾਉਣ ਵਾਲੇ ਉਹ ਦਿੱਲੀ ਦੇ ਵਿੱਚ ਬੈਠੇ ਆ, ਉਹ ਆਰਾਮ ਦੇ ਨਾਲ ਜਿਹੜਾ ਜੀ ਉਹ ਬੈਠਾ ਹਸਪੀਟਲ ਦੇ ਵਿੱਚ। ਬਠਿੰਡੇ ਦੀ ਜੇਲ੍ਹ ਦੇ ਵਿੱਚ ਨਿਰਮਲ ਭੰਗੂ ਨੂੰ 13 ਜੂਨ 16 ਨੂੰ
ਹਵਾਲਾਤੀ ਲਿਆਂਦਾ ਗਿਆ ਸੀਗਾ। ਅਗਲੇ ਦਿਨ ਹੀ ਉਹ ਜੇਲ੍ਹ ਚੋਂ ਮੁਹਾਲੀ ਦੇ ਹਸਪੀਟਲ ਦੇ ਵਿੱਚ ਇਲਾਜ ਦੇ ਵਾਸਤੇ ਚਲੇ ਗਿਆ। 13 ਜੂਨ 16 ਤੋਂ ਲੈ ਕੇ 19 ਨਵੰਬਰ 18 ਤੱਕ ਨਿਰਮਲ ਭੰਗੂ ਦਾ ਹਵਾਲਾਤੀ ਸਮਾਂ 899 ਦਿਨ ਬਣਦਾ ਹੈ। ਇਹਦੇ ਚੋਂ 671 ਦਿਨ ਭੰਗੂ ਨੇ ਮੁਹਾਲੀ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਬਿਤਾਏ। ਭੰਗੂ ਨੇ 29 ਮਹੀਨਿਆਂ ਚੋਂ ਕਰੀਬ 22 ਮਹੀਨੇ ਹਸਪੀਟਲ ਦੇ ਵਿੱਚ ਲਾਏ। 218 ਦਿਨ ਹੀ ਉਹਨੇ ਜਿਹੜਾ ਜੀ ਬਠਿੰਡੇ ਦੀ ਜੇਲ੍ਹ ਦੇ ਵਿੱਚ ਉਹ ਟਿਕਿਆ। ਬਠਿੰਡਾ ਦੇ ਵਿੱਚ 1 ਜੂਨ 16 ਨੂੰ ਪਲਸ ਗੋਲਡਨ ਫਾਰੈਸਟ ਲਿਮਟਿਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਨਿਰਮਲ ਭੰਗੂ ਤੇ ਬਾਕੀਆਂ ਦੇ ਖਿਲਾਫ ਜਿਹੜਾ ਜੀ ਉਹ ਮਾਮਲਾ 420 ਦੇ ਤਹਿਤ ਦਰਜ ਕੀਤਾ ਗਿਆ ਸੀਗਾ। ਭੰਗੂ ਦੇ ਖਿਲਾਫ 45,000 ਕਰੋੜ ਰੁਪਏ ਦੇ ਘੁਟਾਲੇ ਦਾ ਫਰਵਰੀ 14 ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀਗਾ। ਉਦੋਂ ਉਹਨੂੰ ਤਿਹਾੜ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀਗਾ। ਪੰਜਾਬ ਪੁਲਿਸ ਭੰਗੂ ਨੂੰ ਤਿਹਾੜ ਤੋਂ ਬਠਿੰਡਾ ਜੇਲ੍ਹ ਲਾਈ ਔਰ ਤਿਹਾੜ ਜੇਲ੍ਹ ਦੇ ਵਿੱਚ ਉਹ ਤੰਗੀ ਮਹਿਸੂਸ ਕਰਦਾ ਸੀਗਾ, ਜਿਹਦੇ ਕਰਕੇ ਉਹ ਜਿਹੜਾ ਜੀ ਇੱਥੇ ਆ ਗਿਆ। ਕਿਹਾ ਇਹ ਜਾਂਦਾ ਜੀ ਕਿ ਜਿਹੜਾ ਸਹਾਰਾ ਗਰੁੱਪ ਦਾ ਸੁਬਰਤੋ ਰਾਓ ਆ ਜੀ, ਉਹਦੀ ਤਾਂ ਪ੍ਰਾਪਰਟੀ ਅਦਾਲਤ ਨੇ ਵਿਕਵਾ ਲਈ ਔਰ ਕੁਛ ਰਾਹਤ ਜਿਹੜੀ ਸੀ ਉਹਦੇ ਇਨਵੈਸਟ ਕਰਨ ਵਾਲਿਆਂ ਨੂੰ ਦਿੱਤੀ। ਇੱਥੇ ਉਲਟਾ ਜੀ ਥੋੜੀ ਕਹਾਣੀ। ਉਹਦਾ ਰੀਜ਼ਨ ਜਿਹੜਾ ਜੀ ਉਹ ਇਹ ਆ ਕਿ ਭੰਗੂ ਨੇ ਇੱਕ ਬੇਹੱਦ ਚਲਾਕੀ ਦੇ ਤਹਿਤ ਜਿਹੜੀਆਂ ਪ੍ਰਾਪਰਟੀਜ਼ ਲਈਆਂ ਲੋਕਾਂ ਦੇ ਪੈਸੇ ਦੇ ਨਾਲ 45,000 ਕਰੋੜ ਰੁਪਏ ਦੀਆਂ, ਉਹਦੇ ਤੇ ਕੀਤਾ ਕਿ ਜਿਹੜੀ 1000 ਰੁਪਏ ਦੀ ਚੀਜ਼ ਹੈ ਉਹਦੇ ਉੱਤੇ 1200 ਤੋਂ ਲੈ ਕੇ 1500 ਰੁਪਏ ਤੱਕ ਜਿਹੜਾ ਜੀ ਉਹ ਲੋਨ ਲੈ ਲਿਆ। ਜਿੰਨੇ ਦੀ ਪ੍ਰਾਪਰਟੀ ਆ ਉਹਦੇ ਤੋਂ ਵੱਧ। ਜਦੋਂ ਉਹਦੇ ਉੱਤੇ ਬੈਂਕ ਦਾ ਲੋਨ ਜਿਹੜਾ ਜੀ ਉਹ ਹੋ ਗਿਆ ਤੇ ਉਹ ਪ੍ਰਾਪਰਟੀ ਗਿਰਵੀ ਰੱਖੀ ਗਈ ਬੈਂਕ ਦੇ ਕੋਲੇ। ਹੁਣ ਅਦਾਲਤ ਜਿਹੜੀ ਹੈ ਜੀ ਬੈਂਕ ਦੇ ਕੋਲੇ ਗਿਰਵੀ ਪਈਆਂ ਪ੍ਰਾਪਰਟੀਆਂ ਨੂੰ ਵੇਚਣ ਦੀ ਜਿਹੜਾ ਜੀ ਉਹ ਆਰਡਰ ਨਹੀਂ ਦੇ ਸਕਦੀ। ਇਸ ਕਰਕੇ ਇਹ ਟੈਕਨੀਕਲ ਜਿਹੜੀ ਹੈ ਜੀ ਇੱਕ ਗਲਿਚਸ ਵੱਡੀ ਜਿਹੜੀ ਆ ਉਹ ਆ ਰਹੀ ਆ। ਲੋਕ ਸੰਘਰਸ਼ ਜਿਹੜੇ ਜੀ ਉਹ ਕਰੀ ਜਾ ਰਹੇ ਆ, ਪਰ ਉਹ ਸੁਰੱਖਿਅਤ ਹੋਇਆ ਜਿਹੜਾ ਜੀ ਉਹ ਬੈਠਾ। ਉਹਨੂੰ ਪਤਾ ਉਹਨੂੰ ਕੁਝ ਨਹੀਂ ਹੋ ਸਕਦਾ ਜੀ। ਬਿਲਕੁਲ, ਉਹ ਤਾਂ ਬਹੁਤ ਜ਼ਿਆਦਾ ਸੁਰੱਖਿਅਤ ਆ। ਤੇ ਅੱਗੇ RBI ਤੇ ਸਰਕਾਰ ਦੇ ਵਿੱਚ ਜਿਹੜਾ ਰੇੜਕਾ ਆ ਉਸ ਨੂੰ ਖਤਮ ਕਰਨ ਦੇ ਲਈ ਗੱਲਬਾਤ। ਐਕਚੁਅਲੀ ਜੀ ਇਹ ਰੇੜਕੇ ਸਾਰੀਆਂ ਏਜੰਸੀਆਂ ਦੇ ਵਿੱਚ ਹੀ ਜਿਹੜੇ ਜੀ ਉਹ ਪਏ ਹੋਏ ਆ। ਇਹ 2 ਏਜੰਸੀਆਂ ਬਚਦੀਆਂ ਸੀਗੀਆਂ ਜਿਨ੍ਹਾਂ ਤੇ ਕੋਈ ਰੇੜਕਾ ਨਹੀਂ ਸੀਗਾ। ਪਹਿਲਾਂ ਸੁਪਰੀਮ ਕੋਰਟ ਦੇ ਜੱਜਾਂ ਦੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵੀ, ਉਹਨੂੰ ਵੀ ਇਸੇ ਸੰਦਰਭ ਦੇ ਵਿੱਚ ਜਿਹੜਾ ਜੀ ਉਹ ਦੇਖਿਆ ਜਾ ਸਕਦਾ। ਕਦੀ ਜਿਹੜੇ ਸੁਪਰੀਮ ਕੋਰਟ ਦੇ ਜੱਜ ਨੇ ਉਹ ਤਾਂ ਪ੍ਰੈਸ ਕਾਨਫਰੰਸ ਕਰਕੇ ਸਾਹਮਣੇ ਨਹੀਂ ਸੀ ਆਏ। ਮੌਜੂਦਾ ਸਰਕਾਰ ਦੇ ਦੌਰਾਨ ਉਹ ਵੀ ਜਿਹੜਾ ਜੀ ਉਹ ਆਏ। ਮੈਂ ਇੱਕ ਮੈਗਜ਼ੀਨ ਦੇ ਵਿੱਚ ਇੰਟਰਵਿਊ ਪੜ੍ਹ ਰਿਹਾ ਸੀਗਾ ਸਾਬਕਾ ਜੱਜ ਜੇ ਚਲਾਮੇਸ਼ਵਰ ਹੋਰਾਂ ਦੀ। ਉਹ ਕਹਿ ਰਹੇ ਸੀ ਕਿ ਅਜੇ ਮੈਂ ਸਾਲ ਇੱਕ ਜਿਹੜਾ ਜੀ ਮੂੰਹ ਬੰਦ ਰੱਖੂੰਗਾ, ਫਿਰ ਦੱਸੂਗਾ ਵੀ ਕਹਾਣੀ ਜਿਹੜੀ ਜੀ ਉਹ ਕੀ ਹੋਈ ਸੀਗੀ। ਉਦੋਂ ਬਾਅਦ ਜਿਹੜਾ ਜੀ PBI ਆ ਗਈ। PBI ਦੀ ਆਪਾਂ ਕਹਾਣੀ ਜਿਹੜੀ ਉਹ ਦੱਸ ਕੇ ਹਟੇ ਆ ਕਿ ਕੀ ਕੁਛ ਜਿਹੜਾ ਜੀ ਉਹ ਚੱਲ ਰਿਹਾ। ਜਾਂਚ ਏਜੰਸੀ ਤੀਸਰੀ ਜਿਹੜੀ ਰਿਜ਼ਰਵ ਬੈਂਕ ਆਫ ਇੰਡੀਆ ਇਹ ਆ ਗਈ ਜੀ। ਇਹ ਕਿਹਾ ਜਾ ਰਿਹਾ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੇ ਜਿਹੜੇ ਪੈਸੇ ਆ ਉਹਦੇ ਉੱਤੇ ਹੁਣ ਨਿਗਾਹ ਜਿਹੜੀ ਜੀ ਉਹ ਹੈ ਔਰ ਮੌਜੂਦਾ ਸਰਕਾਰ ਇਹਨੂੰ ਵੀ ਤਬਾਹੀ ਵੱਲ ਜਿਹੜਾ ਜੀ ਉਹ ਲੈ ਜਾਣਾ ਚਾਹੁੰਦੀ ਆ। ਜਿਹੜਾ ਕੇਂਦਰੀ ਮੰਤਰੀ ਪਿਊਸ਼ ਗੋਇਲ ਆ ਉਹਨੇ ਇਹ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਤੇ ਕੇਂਦਰ ਸਰਕਾਰ ਦੇ ਦਰਮਿਆਨ ਕੋਈ ਮਤਭੇਦ ਹੈ ਹੀ ਨਹੀਂ। ਉਹਨੇ ਕਿਹਾ ਕਿ RBI ਬੋਰਡ ਦੇ ਡਾਇਰੈਕਟਰਾਂ ਦੇ ਵਿਚਾਰ ਵਟਾਂਦਰੇ ਤੇ ਕੁਝ ਵੀ ਇਤਰਾਜ਼ਯੋਗ ਨਹੀਂ ਗਾ। ਇਹ ਕਿਹਾ ਕਿ ਕਾਂਗਰਸ ਜਿਹੜੀ ਹੈ ਜੀ ਗਲਤ ਪ੍ਰਚਾਰ ਕਰ ਰਹੀ ਆ। ਦੂਜੇ ਪਾਸੇ ਰਾਹੁਲ ਗਾਂਧੀ ਨੇ ਇਹ ਗੱਲ ਜਿਹੜੀ ਕਹੀ ਹੈ ਕਿ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਦੇਸ਼ ਦੀਆਂ ਅਹਿਮ ਸੰਸਥਾਵਾਂ ਨੂੰ ਤਬਾਹ ਕਰ ਦੇਣਾ ਚਾਹੁੰਦੀ ਆ ਤੇ ਜਿਹਦੇ ਵਿੱਚ RBI ਵੀ ਹੁਣ ਉਹਦੇ ਨਿਸ਼ਾਨੇ ਦੇ ਉੱਤੇ ਆ। ਉਹਨਾਂ ਨੇ ਇਹ ਕਿਹਾ ਕਿ ਉਰਜਿਤ ਪਟੇਲ ਜਿਹੜੇ ਕਿ ਗਵਰਨਰ ਨੇ RBI ਦੇ, ਉਹ ਜ਼ਰੂਰ ਸਰਕਾਰ ਨੂੰ ਜਿਹੜਾ ਜੀ ਇਸ ਮਸਲੇ ਦੇ ਉੱਤੇ ਸ਼ੀਸ਼ਾ ਵਿਖਾਉਣਗੇ। ਉਧਰ ਭਾਰਤੀ ਰਿਜ਼ਰਵ ਬੈਂਕ ਤੇ ਕੇਂਦਰ ਸਰਕਾਰ ਨੇ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਜਿਹੜੀ ਖਿੱਚੋਤਾਣ ਚੱਲ ਰਹੀ ਆ। ਉਹਦੇ 9 ਘੰਟਿਆਂ ਤੱਕ ਲੰਬੀ ਬੈਠਕ ਜਿਹੜੀ ਆ ਜੀ ਉਹ ਕੀਤੀ ਆ। RBI ਦੇ ਗਵਰਨਰ ਉਰਜਿਤ ਪਟੇਲ ਤੇ ਉਹਦੇ ਡਿਪਟੀ ਸਰਕਾਰ ਦੇ ਨਾਮਜ਼ਦ ਡਾਇਰੈਕਟਰਾਂ ਦੀ ਜਿਹੜੀ ਹੈ ਜੀ ਇਹ ਮੀਟਿੰਗ ਹੋਈ। ਆਮੋ ਸਾਹਮਣੇ ਇਹ ਸਾਰੇ ਬੈਠੇ ਜਿਹੜੇ ਜੀ ਅਹਿਮ ਮੁੱਦਿਆਂ ਨੂੰ ਲੈ ਕੇ ਦੋਵਾਂ ਧਿਰਾਂ ਦੇ ਵਿੱਚ ਕੁਝ ਸਹਿਮਤੀ ਜਿਹੜੀ ਜੀ ਉਹ ਬਣਦੀ ਨਜ਼ਰ ਆਈ। ਸਰਕਾਰੀ ਪੱਧਰ ਦੇ ਉੱਤੇ ਕੋਈ ਬਿਆਨ ਜਾਰੀ ਨਹੀਂ ਹੋਇਆ, ਪਰ ਸਰਕਾਰ ਤੇ ਗੁਰਮੂਰਤੀ ਕੇਂਦਰੀ ਬੈਂਕ ਤੇ ਦਬਾਅ ਬਣਾ ਰਹੇ ਆ ਕਿ ਗੈਰ ਬੈਂਕਿੰਗ ਵਿੱਤੀ ਕੰਪਨੀਆਂ NBFC ਨੂੰ ਵਧੇਰੇ ਪੈਸਾ ਦਿੱਤਾ ਜਾਵੇ, ਛੋਟੇ ਕਾਰੋਬਾਰੀਆਂ ਨੂੰ ਕਰਜ਼ੇ ਨਿਯਮਾਂ ਦੇ ਵਿੱਚ ਛੋਟ ਦਿੱਤੀ ਜਾਵੇ, ਕਮਜ਼ੋਰ ਬੈਂਕਾਂ ਦੀ ਸ਼ਰਤਾਂ ਦੇ ਵਿੱਚ ਰਾਹਤ ਮਿਲੇ ਤੇ RBI ਦੇ ਵਾਧੂ ਜਿਹੜਾ ਭੰਡਾਰ ਆ ਜੀ ਉਹਨੂੰ ਅਰਥਚਾਰੇ ਦੀ ਨੁਹਾਰ ਬਦਲਣ ਦੇ ਵਾਸਤੇ ਜਿਹੜਾ ਜੀ ਉਹ ਵਰਤਿਆ ਜਾਵੇ। ਕਹਾਣੀ ਉਹੀ ਜਿਹੜੀ ਜੀ ਉਹ ਆ ਗਈ ਕਿ ਜਿਹੜਾ ਪੈਸਾ ਪਿਆ ਉਹਦੇ ਉੱਤੇ ਹੁਣ ਨਿਗਾਹ, ਕਿਉਂਕਿ ਲੈ ਦੇ ਕੇ ਕੁਝ ਕਰਨ ਦੇ ਵਾਸਤੇ ਬਚਿਆ ਨਹੀਂ ਕੇਂਦਰ ਦੀ ਸਰਕਾਰ ਦੇ ਕੋਲੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਸਮਾਂ ਨਹੀਂ ਬਚਿਆ। ਸਮਾਂ ਜਿਹੜਾ ਜੀ ਉਹ ਤੇਜ਼ੀ ਦੇ ਨਾਲ ਬੀਤ ਗਿਆ ਤੇ ਹੁਣ ਜਿਹੜਾ ਜੀ ਮੁਲਕ ਤੇਜ਼ੀ ਦੇ ਨਾਲ ਇਲੈਕਸ਼ਨ ਮੋਡ ਵੱਲ ਨੂੰ ਜਾ ਰਿਹਾ ਔਰ ਉਹ ਲੱਭਣ ਦੀ ਕੋਸ਼ਿਸ਼ ਦੇ ਵਿੱਚ ਨੇ ਕਿ ਕਿਤੋਂ ਕੌਰੂ ਦਾ ਖਜ਼ਾਨਾ ਜਿਹੜਾ ਜੀ ਉਹ ਮਿਲ ਜੇ
ਤੇ ਉਹਨੂੰ ਜਿਹੜਾ ਜੀ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਰਤ ਕੇ ਲੋਕਾਂ ਨੂੰ ਇਹ ਦੱਸ ਸਕਣ ਕਿ ਆਹ ਦੇਖੋ ਅਸੀਂ ਤੁਹਾਡੇ ਲਈ ਆਹ ਕੀਤਾ। ਹੁਣ ਇਹ ਕੌਰੂ ਦਾ ਖਜ਼ਾਨਾ ਉਹਨਾਂ ਨੂੰ RBI ਦਾ ਪੈਸਾ ਹੀ ਜਿਹੜਾ ਜੀ ਉਡੀਂਦਾ, ਜਿਹਦੇ ਤਹਿਤ ਉਹ ਇਹਦੀ ਵਰਤੋਂ ਜਿਹੜੀ ਜੀ ਉਹ ਕਰਨੀ ਚਾਹੁੰਦੇ ਆ। ਜੀ ਜੀ ਜੀ, ਕਿਉਂਕਿ ਇਲੈਕਸ਼ਨਾਂ ਆ ਗਈਆਂ ਅਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਕੁਛ ਕੁ ਉਮੀਦਵਾਰਾਂ ਦੇ ਨਾਂ ਐਲਾਨ ਕਰ ਦਿੱਤੇ ਪੰਜਾਬ ਦੇ ਵਿੱਚ, ਪਰ ਦਸੰਬਰ ਤੱਕ ਬਾਕੀ ਰਹਿੰਦੇ ਉਮੀਦਵਾਰਾਂ ਦੇ ਨਾਮ ਵੀ ਐਲਾਨ ਕਰਨਗੇ। ਅਜਿਹਾ ਜਿਹੜੀ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਆ ਆਮ ਆਦਮੀ ਪਾਰਟੀ ਦੇ ਆਗੂਆਂ ਨੇ, ਉਹਦੇ ਵਿੱਚੋਂ ਜਿਹੜਾ ਦੀ ਇਹੀ ਲੱਗ ਰਿਹਾ ਔਰ ਉਹਨਾਂ ਇਹ ਗੱਲ ਆਖੀ ਆ ਕਿ ਦਸੰਬਰ ਮਹੀਨੇ ਦੇ ਵਿੱਚ ਜਿਹੜਾ ਜੀ ਬਾਕੀ ਰਹਿੰਦੇ ਉਮੀਦਵਾਰ ਜਿਹੜੇ ਆ ਜੀ ਉਹ ਐਲਾਨ ਕਰ ਦਿੱਤੇ ਜਾਣਗੇ ਦਸੰਬਰ ਦੇ ਵਿੱਚ, ਤਾਂ ਕਿ ਉਹ ਆਪੋ ਆਪਣੇ ਹਲਕਿਆਂ ਦੇ ਵਿੱਚ ਜਿਹੜਾ ਜੀ ਉਹ ਸਰਗਰਮ ਹੋ ਜਾਣ। ਇਹ ਜਿਹੜਾ ਜੀ ਕਿਹਾ ਗਿਆ, ਜਿਹੜੀ ਕੋਰ ਕਮੇਟੀ ਤੋਂ ਪੰਜਾਬ ਦੀ ਉਹਨਾਂ ਨੇ ਇਹ ਜਿਹੜੀ ਮੀਟਿੰਗ ਕੀਤੀ ਹੈ ਉਹਦੇ ਵਿੱਚ ਜਿਹੜੇ 5 ਉਮੀਦਵਾਰਾਂ ਦਾ ਐਲਾਨ ਪਹਿਲਾਂ ਜਿਹੜਾ ਜੀ ਉਹ ਕੀਤਾ ਸੀਗਾ। ਲੋਕ ਸਭਾ ਹਲਕਾ ਖਡੂਰ ਸਾਹਿਬ, ਪਟਿਆਲਾ ਤੇ ਫਤਿਹਗੜ੍ਹ ਸਾਹਿਬ ਦੇ ਵਾਸਤੇ ਉਮੀਦਵਾਰਾਂ ਦਾ ਐਲਾਨ ਜਿਹੜਾ ਜੀ ਉਹ ਛੇਤੀ ਹੋ ਸਕਦਾ ਹੈ। ਉਸ ਤੋਂ ਬਾਅਦ ਰਹਿੰਦੇ ਜਿਹੜੇ ਨੇ ਜੀ ਉਹ ਵੀ ਦਸੰਬਰ ਮਹੀਨੇ ਦੇ ਵਿੱਚ ਜਿਹੜਾ ਜੀ ਉਹ ਕਰ ਦਿੱਤੇ ਜਾਣਗੇ। ਇਹ ਕਿਹਾ ਜਾ ਰਿਹਾ ਕਿ ਕੋਰ ਕਮੇਟੀ ਇਹ ਨਾਂ ਜਿਹੜੇ ਆ ਜੀ ਉਹ ਫਾਈਨਲ ਕਰ ਲੂਗੀ। ਜਿਹੜੇ 8 ਲੋਕ ਸਭਾ ਹਲਕੇ ਬਚਦੇ ਆ ਉਹਦੇ ਵਾਸਤੇ ਇਹਨਾਂ ਉਮੀਦਵਾਰਾਂ ਦੀ ਚੋਣ ਕੀਤੀ ਜਾਊਗੀ ਤੇ ਮੁੜ ਕੇ ਜਿਹੜਾ ਜੀ ਇਹਨੂੰ PAC ਨੂੰ ਉੱਤੇ ਭੇਜਿਆ ਜਾਊਗਾ, ਜਿੱਥੋਂ ਮੋਹਰ ਲੱਗ ਕੇ ਇਹਨਾਂ ਨੂੰ ਬਕਾਇਦਾ ਜਿਹੜਾ ਜੀ ਉਹ ਉਮੀਦਵਾਰ ਐਲਾਨਿਆ ਜਾਊਗਾ। ਇਹ ਜਿਹੜਾ ਜੀ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਦਾ ਗਰੁੱਪ ਹੈ ਜੀ ਉਹ ਇਹ ਸੋਚਦਾ ਹੈ ਕਿ ਉਮੀਦਵਾਰਾਂ ਦਾ ਐਲਾਨ ਕਰਕੇ ਇੱਕ ਤਾਂ ਉਹ ਇਹ ਗੱਲ ਕਲੀਅਰ ਜਿਹੜਾ ਜੀ ਉਹ ਕਰ ਦੇਣਗੇ ਕਿ ਆਹ ਉਮੀਦਵਾਰ ਨੇ, ਇੱਥੋਂ ਹੁਣ ਜਿਹੜਾ ਜੀ ਉਹ ਬਦਲਣਾ ਨਹੀਂ। ਦੂਜਾ ਜਿਹੜਾ ਜੀ ਉਹ ਵਾਲੰਟੀਅਰ ਨੂੰ ਉਹ ਸੁਨੇਹਾ ਜਿਹੜਾ ਜੀ ਉਹ ਦੇਣਾ ਚਾਹੁੰਦੇ ਆ ਜੀ ਕਿ ਹੁਣ ਜਿਹੜੀ ਗੱਲਬਾਤ ਹੈ ਜੀ ਉਹ ਤਕਰੀਬਨ ਸਮਾਪਤ ਹੋ ਗਈ ਹੋਈ ਹੈ। ਜਿਹੜੇ ਪਾਰਟੀ ਦੇ ਵਿੱਚੋਂ ਵੱਖਰੀਆਂ ਸੁਰਾਂ ਜਿਹੜੇ ਅਪਣਾ ਰਹੇ ਸਨ, ਜਿਨ੍ਹਾਂ ਦੇ ਵਿੱਚੋਂ 2 ਸਸਪੈਂਡ ਕੀਤੇ ਗਏ, ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਹੋਰਾਂ ਦਾ ਜਿਹੜਾ ਗਰੁੱਪ ਹੈ ਉਹਨੂੰ ਜਿਹੜਾ ਜੀ ਇਹਨਾਂ ਉਮੀਦਵਾਰਾਂ ਦੇ ਵਾਸਤੇ ਨਹੀਂ ਪੁੱਛਿਆ ਜਾਊਗਾ, ਜਿਵੇਂ 5 ਦੇ ਵਾਸਤੇ ਪਹਿਲਾਂ ਜਿਹੜਾ ਜੀ ਉਹ ਪੁੱਛਿਆ ਗਿਆ ਸੀਗਾ। ਇਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਚੁੱਪ ਰਹਿੰਦੇ ਨਹੀਂ ਹੁੰਦੇ, ਵੈਸੇ 2-3 ਵਾਰੀ ਲਾਈਵ ਹੋ ਜਾਂਦੇ ਦਿਹਾੜੀ 'ਚ, ਅੱਜ ਕੱਲ੍ਹ ਨਹੀਂ ਜਿਹੜਾ ਜੀ ਉਹ ਹੋ ਰਹੇ। ਕਿਹਾ ਜਾ ਰਿਹਾ ਕਿ ਚੁੱਪ ਰਹਿ ਕੇ ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜਾ ਜੀ ਉਹ ਵੱਖ-ਵੱਖ ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਦੇ ਨਾਲ ਸੰਪਰਕ ਕਰਨ ਦੇ ਵਿੱਚ ਜਿਹੜੇ ਜੀ ਉਹ ਲੱਗੇ ਹੋਏ ਆ ਔਰ ਉਹ ਇਹ ਸੋਚਦੇ ਆ ਕਿ ਦਸੰਬਰ ਮਹੀਨੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਵੀ ਆਪਣੇ ਧੜੇ ਦਾ ਐਲਾਨ ਜਿਹੜਾ ਜੀ ਇੱਥੇ ਪੰਜਾਬ ਦੇ ਵਿੱਚ ਕਰਨਾ ਹੈ। ਉਹਨਾਂ ਦੇ ਸੰਪਰਕ ਦੇ ਵਿੱਚ ਕੁਛ ਬਾਗੀ ਅਕਾਲੀ ਤੇ ਕੁਛ ਕਾਂਗਰਸੀ ਤੇ ਜਿਹੜੇ ਦੂਜੇ ਗਰੁੱਪ ਨੇ ਉਹਨਾਂ ਦੇ ਆਗੂਆਂ ਦੇ ਨਾਲ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ। ਆਮ ਆਦਮੀ ਪਾਰਟੀ ਦੀ ਗੱਲ ਵੀ ਉਹ ਪਹਿਲਾਂ ਕਰਦੇ ਸਨ, ਮਾਫ਼ ਕਰਨਾ ਜਿਹੜੀ BSP ਆ ਉਹਦੀ ਵੀ ਉਹ ਗੱਲ ਕਰਦੇ ਸਨ ਕਿ ਬਹੁਜਨ ਸਮਾਜ ਪਾਰਟੀ ਦੇ ਨਾਲ ਉਹਨਾਂ ਦਾ ਗੱਠਜੋੜ ਜਿਹੜਾ ਜੀ ਉਹ ਹੋ ਸਕਦਾ। ਪਰ ਬਹੁਜਨ ਸਮਾਜ ਪਾਰਟੀ ਨੇ ਪਿਛਲੇ ਦਿਨੀ ਜਿਹੜੀ ਮੀਟਿੰਗ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ ਅਸੀਂ ਆਪਣੇ ਬਲਬੂਤੇ ਦੇ ਉੱਤੇ ਚੋਣ ਲੜਾਂਗੇ, ਸਾਡੀ ਕਿਸੇ ਆਗੂ ਦੇ ਨਾਲ ਇਸ ਤਰ੍ਹਾਂ ਦੀ ਕੋਈ ਮੀਟਿੰਗ ਜਿਹੜੀ ਉਹ ਨਹੀਂ ਹੋਈ। ਕਿਹਦੇ ਨਾਲ ਮੀਟਿੰਗ ਹੋਈ ਹੈ, ਕਿਸੇ ਹੋਰ ਨਾਲ ਹੋਈ ਹੈ, ਕੀ ਹੈ, ਇਹ ਵੀ ਉਹਨਾਂ ਦਾ ਵੀ ਜਿਹੜਾ ਪੱਖ ਹੈ ਸੁਖਪਾਲ ਖਹਿਰਾ ਗਰੁੱਪ ਦਾ, ਉਹ ਵੀ ਦਸੰਬਰ ਮਹੀਨੇ ਦੇ ਵਿੱਚ ਸਾਹਮਣੇ ਜਿਹੜਾ ਜੀ ਉਹ ਆ ਜਾਣ ਦੀ ਆਸ ਹੈ। ਇਹ ਕਿਹਾ ਜਾ ਰਿਹਾ ਕਿ ਜਿਹੜੇ ਬਰਗਾੜੀ ਦੇ ਵਿੱਚ ਬੈਠੇ ਇਨਸਾਫ ਮੋਰਚੇ ਵਾਲੇ ਆ ਉਹਨਾਂ ਨੂੰ ਨਾਲ ਲੈ ਕੇ ਇੱਕ ਜਿਹੜਾ ਜੀ ਪਹਿਲਾਂ ਰੋਸ ਮਾਰਚ ਕਰਨ ਦੀ ਗੱਲ ਹੋ ਰਹੀ ਸੀ, ਪਰ ਉਹ ਇਸ ਰੋਸ ਮਾਰਚ ਦੇ ਵਾਸਤੇ ਨਹੀਂ ਮੰਨੇ, ਜਿਹਦੇ ਕਰਕੇ ਸੁਖਪਾਲ ਸਿੰਘ ਖਹਿਰਾ ਹੋਰੀ ਆਪਣੇ ਤੌਰ ਦੇ ਉੱਤੇ ਜਿਹੜਾ ਜੀ ਇਹ ਇਨਸਾਫ ਮਾਰਚ ਉਹ ਕੱਢਣਗੇ ਦਸੰਬਰ ਦੇ ਵਿੱਚ। ਔਰ ਇਹ ਕਿੱਥੋਂ ਤੱਕ ਜਾਂਦਾ ਜੀ ਔਰ ਇਹਨੂੰ ਕਿਹੋ ਜਿਹਾ ਲੋਕਾਂ ਦਾ ਜਿਹੜਾ ਜੀ ਉਹ ਸਹਿਯੋਗ ਮਿਲਦਾ, ਇਹ ਤਾਂ ਉਦੋਂ ਹੀ ਪਤਾ ਲੱਗੂਗਾ। ਬਿਲਕੁਲ ਜੀ। ਤੇ ਅੱਗੇ ਗੱਲ ਕਰਦੇ ਹਾਂ HS ਫੂਲਕਾ, ਉਹਨਾਂ ਦੇ ਬਿਆਨ ਦੇ ਖਿਲਾਫ ਕਈ ਜਿਹੜੇ ਕਾਂਗਰਸੀ ਵਿਧਾਇਕ ਆ ਉਹਨਾਂ ਨੇ ਸ਼ਿਕਾਇਤ ਕੀਤੀ। ਜੀ ਐਕਚੁਅਲੀ ਤੁਰੰਤ ਰਿਐਕਟ ਕਰਨਾ, ਤੁਰੰਤ ਜਿਹੜਾ ਜੀ ਉਹ ਬੋਲਣਾ ਕਈ ਵਾਰੀ ਮਹਿੰਗਾ ਪੈ ਜਾਂਦਾ, ਭਾਰਾ ਜਿਹੜਾ ਜੀ ਉਹ ਪੈ ਜਾਂਦਾ। ਸੋਚ ਕੇ ਬੋਲਣਾ ਬੜਾ ਜ਼ਰੂਰੀ ਹੈ ਜੀ। ਕਾਨੂੰਨ ਦਾ ਜਾਣਕਾਰ ਹੋਵੇ, ਕਾਨੂੰਨ ਦਾ ਮਾਹਰ ਹੋਵੇ, ਸੁਪਰੀਮ ਕੋਰਟ ਦਾ ਉਹ ਅਹਿਮ ਵਕੀਲ ਹੋਵੇ ਤੇ ਫਿਰ ਬਿਨਾਂ ਤੱਥਾਂ ਤੋਂ ਜਿਹੜਾ ਜੀ ਉਹ ਬੋਲ ਦੇਵੇ, ਇਹ ਥੋੜ੍ਹੀ ਹੈਰਾਨਗੀ ਜਿਹੜੀ ਜੀ ਉਹ ਲੱਗਦੀ ਆ। ਫੂਲਕਾ ਸਾਹਿਬ ਨੇ ਗਲਤੀ ਜਿਹੜੀ ਆ ਉਹ ਕੀਤੀ ਆ, ਇਹਨੂੰ ਉਹ ਮੰਨ ਵੀ ਰਹੇ ਆ। HS ਫੂਲਕਾ ਹੋਰਾਂ ਨੇ ਜਿਹੜਾ ਜੀ ਇਹ ਆਪਣਾ ਬਿਆਨ ਵਾਪਸ ਲਿਆ। ਬੰਬ ਧਮਾਕੇ ਦੇ ਉੱਤੇ ਜਿਹੜਾ ਉਹਨਾਂ ਨੇ ਭਾਰਤੀ ਫੌਜ ਦੇ ਮੁਖੀ ਦੇ ਖਿਲਾਫ ਦੇ ਦਿੱਤਾ ਸੀਗਾ ਔਰ ਇਸ ਬਿਆਨ ਦੇ ਉੱਤੇ ਅਫਸੋਸ ਵੀ ਜਿਹੜਾ ਜੀ ਉਹ ਪ੍ਰਗਟ ਕੀਤਾ। ਫੂਲਕਾ ਸਾਹਿਬ ਨੇ ਕਿਹਾ ਕਿ 1978 ਦੀਆਂ ਘਟਨਾਵਾਂ ਦੇ ਮੱਦੇਨਜ਼ਰ ਪੰਜਾਬ ਵਾਸੀ ਕਾਂਗਰਸ ਤੋਂ ਚੌਕਸ ਰਹਿਣ। ਉਹਨਾਂ ਨੇ ਕਿਹਾ ਕਿ 17 ਦੀਆਂ ਪੰਜਾਬ ਵਿਧਾਨ ਸਭਾ
ਚੋਣਾਂ ਦੇ ਵੇਲੇ ਮੌੜ ਬੰਬ ਧਮਾਕੇ ਦੀ ਉਦਾਹਰਨ ਵੀ ਉਹਨਾਂ ਨੇ ਦਿੱਤੀ ਸੀਗੀ ਔਰ ਉਹਨਾਂ ਨੇ ਕਿਹਾ ਕਿ ਧਮਾਕੇ ਕਰਵਾਏ ਜਾਣ ਦੇ ਪਿੱਛੇ ਰਾਜਨੀਤੀ ਤੇ ਵੋਟਾਂ ਦਾ ਧਰੁਵੀਕਰਨ ਜਿਹੜਾ ਜੀ ਉਹ ਕਰਨਾ ਸੀਗਾ ਔਰ ਚੋਣਾਂ ਦੇ ਮੌਕੇ ਇਹ ਕਾਰਵਾਈ ਜਿਹੜੇ ਆ ਉਹ ਖਦਸ਼ੇ ਪੈਦਾ ਕਰਦੀ ਹੈ। ਉਧਰ ਬਿਆਨ ਦੇ ਕੇ ਫਸੇ ਕਿਉਂਕਿ ਐਚਐਸ ਫੂਲਕਾ ਉਹਨਾਂ ਨੇ ਇਹ ਕਹਿ ਦਿੱਤਾ ਸੀਗਾ ਵੀ ਇਹ ਧਮਾਕਾ ਜਿਹੜਾ ਫੌਜ ਦੇ ਮੁਖੀ ਦੇ ਵੱਲੋਂ ਕਰਵਾਇਆ ਗਿਆ ਹੋ ਸਕਦਾ ਹੈ ਕਿਉਂਕਿ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਧਮਾਕੇ ਵਾਲੀ ਪਹਿਲਾਂ ਔਰ ਉਹਦੀ ਵਜ੍ਹਾ ਕਰਕੇ ਜਿਹੜਾ ਜੀ ਉਹ ਆਪਣੀ ਗੱਲ ਨੂੰ ਸਹੀ ਠਹਿਰਾਉਣ ਦੇ ਵਾਸਤੇ ਦਰੁਸਤ ਠਹਿਰਾਉਣ ਦੇ ਵਾਸਤੇ ਧਮਾਕਾ ਕਰਵਾਇਆ ਗਿਆ ਹੋ ਸਕਦਾ ਹੈ। ਅੰਮ੍ਰਿਤਸਰ ਦੇ ਵਿੱਚ ਜਿਹੜੇ ਜੀ ਰਾਜਕੁਮਾਰ ਵੇਰਕਾ ਤੇ ਇੰਦਰਬੀਰ ਸਿੰਘ ਬੁਲਾਰੀਆ ਨੇ ਪੁਲਿਸ ਦੇ ਕੋਲੇ ਜਿਹੜੀ ਹੈ ਜੀ ਉਹ ਸ਼ਿਕਾਇਤ ਦਰਜ ਕਰਾਈ ਆ ਔਰ ਐਚਐਸ ਫੂਲਕਾ ਹੋਰਾਂ ਦੇ ਖਿਲਾਫ ਦੇਸ਼ ਧਰੋਹ ਦਾ ਕੇਸ ਜਿਹੜਾ ਜੀ ਉਹ ਦਰਜ ਕਰਨ ਦੇ ਵਾਸਤੇ ਆਖਿਆ। ਉਧਰ ਪੰਜਾਬ ਤੋਂ ਬਾਹਰ ਹੋਰ ਜਿਹੜਾ ਜਗ੍ਹਾ ਦੇ ਉੱਤੇ ਐਚਐਸ ਫੂਲਕਾ ਹੋਰਾਂ ਦੇ ਖਿਲਾਫ ਇਸੇ ਤਰ੍ਹਾਂ ਦੀ ਸ਼ਿਕਾਇਤ ਜਿਹੜੀ ਹੈ ਜੀ ਉਹ ਦਰਜ ਕਰਵਾਈ ਗਈ ਆ। ਇਹ ਮਹਿਜ਼ ਅਜੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਜੀ, FIR ਇਹਦੇ ਉੱਤੇ ਜਿਹੜਾ ਜੀ ਉਹ ਨਹੀਂ ਹੋਈ। ਉਧਰ ਭਾਜਪਾ ਦੀ ਸਾਬਕਾ ਮੰਤਰੀ ਲਕਸ਼ਮੀਕਾਂਤ ਚਾਵਲਾ ਨੇ ਅੰਮ੍ਰਿਤਸਰ ਦੇ ਵਿੱਚ ਐਚਐਸ ਫੂਲਕਾ ਦਾ ਜਿਹੜਾ ਜੀ ਉਹ ਪੁਤਲਾ ਸਾੜਿਆ ਔਰ ਇਹ ਗੱਲ ਕਹੀ ਆ ਲਕਸ਼ਮੀਕਾਂਤ ਚਾਵਲਾ ਨੇ ਕਿ ਫੂਲਕਾ ਦੇ ਖਿਲਾਫ ਦੇਸ਼ ਧਰੋਹ ਦਾ ਕੇਸ ਜਿਹੜਾ ਜੀ ਉਹ ਦਰਜ ਹੋਣਾ ਚਾਹੀਦਾ। ਸੋ ਇਹਦੇ ਉੱਤੇ ਇਸ ਬਿਆਨ ਦੇ ਉੱਤੇ ਜਿਹੜੀ ਹੈ ਜੀ ਉਹ ਵੀ ਸਿਆਸਤ ਜਿਹੜੀ ਹੋ ਰਹੀ ਆ। ਇੱਕ ਸਿਆਸਤ ਆਪਾਂ ਪਹਿਲਾਂ ਜਿਹੜੀ ਉਹ ਦੱਸੀ ਆ ਕਿਵੇਂ ਇੱਕ ਦੂਜੇ ਨੂੰ ਨੀਵੇਂ ਪੱਧਰ ਦੇ ਉੱਤੇ ਜਿਹੜਾ ਜੀ ਇਹ ਕਿਹਾ ਜਾ ਰਿਹਾ ਜੋ ਕੁਛ ਜਿਹੜੇ ਇਲਜ਼ਾਮ ਆ ਉਹ ਲਾਏ ਜਾ ਰਹੇ ਆ ਕਿ ਫਲਾਣੇ ਨੇ ਕਰਾਇਆ ਧਮਕਾਨੇ ਨੇ ਕਰਾਇਆ ਔਰ ਇੱਥੋਂ ਦੇ ਜਿਹੜੇ ਚੈਨਲ ਨੇ ਉਹ ਆਪਣੇ ਤੌਰ ਦੇ ਉੱਤੇ ਜਿਹੜਾ ਜੀ ਉਹ ਲੱਗੇ ਹੋਏ ਆ। 15-15 ਮਿੰਟ ਬਾਅਦ ਉਹ ਇਹ ਧਮਾਕਾ ਕਰਾਉਣ ਵਾਲੇ ਕਥਿਤ ਮੁਜਰਮ ਜਿਹੜੇ ਆ ਜੀ ਉਹ ਬਦਲ ਦਿੰਦੇ ਆ। ਕੋਈ ਕਹਿੰਦਾ ਜੀ UAE ਤੋਂ ਪੈਸਾ ਆ ਗਿਆ, ਕੋਈ ਕਹਿੰਦਾ ਜੀ ਪਾਕਿਸਤਾਨ ਦੇ ਵਿੱਚ ਬੈਠਾ ਫਲਾਨਾ ਬੰਦਾ ਉਹਨੇ ਜਿਹੜਾ ਜੀ ਇਸ ਧਮਾਕੇ ਨੂੰ ਅੰਜਾਮ ਜਿਹੜਾ ਜੀ ਉਹ ਦਿੱਤਾ, ਕੋਈ ਕਹਿੰਦਾ ਜੀ ਇਹ ਪੈਸਾ ਅਮਰੀਕਾ ਤੋਂ ਆ ਗਿਆ, ਕੋਈ ਕਹਿੰਦਾ ਜੀ ਬਾਹਰੋਂ ਜਿਹੜੀ ਹੈ ਜੀ ਇਹ ਫੰਡਿੰਗ ਆ ਗਈ। ਜੋ ਤੁਸੀਂ ਕਹਿ ਲਓ, ਜੋ ਸੋਚ ਲਓ ਕਿ ਨਹੀਂ ਕਿਹਾ ਜਾ ਸਕਦਾ, ਉਹਦੇ ਵਿੱਚ ਵੀ ਜਿਹੜਾ ਜੀ ਇੱਥੋਂ ਦੇ ਚੈਨਲ ਜਿਹੜੇ ਆ ਉਹ ਮੁਕੰਮਲ ਰੋਲ ਨਿਭਾ ਰਹੇ ਆ। ਬਹੁਤੀ ਵਾਰੀ ਤਾਂ ਐਵੇਂ ਲੱਗਦਾ ਕਿ ਇਹ ਜਿਹੜੀਆਂ ਏਜੰਸੀਜ਼ ਨੇ ਜਿਹੜੀਆਂ ਜਾਂਚ ਕਰ ਰਹੀਆਂ ਉਹ ਤਾਂ ਬਹੁਤ ਸਮਾਂ ਲਾ ਰਹੀਆਂ। ਇਸ ਕਰਕੇ ਇਹ ਜਿਹੜੀ ਜਾਂਚ ਹੈ ਇਹ ਜਾਂ ਤਾਂ ਚੈਨਲਾਂ ਨੂੰ ਦੇ ਦਿਓ ਜਾਂ ਇਹਨਾਂ ਆਗੂਆਂ ਨੂੰ ਦੇ ਦਿਓ, ਇਹਨਾਂ ਨੇ ਆਪੇ ਹੀ ਜਾਂਚ ਕਰ ਲੈਣੀ। ਬਿਲਕੁਲ ਜੀ, ਬਹੁਤ ਫਾਸਟ ਆ। ਤੇ ਅੱਗੇ 5 ਰਾਜਾਂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਆ ਉਸ ਦੀ ਕੀ ਅਪਡੇਟ ਆ? ਜਿਹੜੇ ਛੱਤੀਸਗੜ੍ਹ ਦੇ ਵਿੱਚ ਚੋਣਾਂ ਦੇ ਵਾਸਤੇ ਜੀ ਅੱਜ ਲਾਸਟ ਗੇੜ ਹੈ ਔਰ ਇੱਥੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ, ਉਹਦੇ ਪਰਿਵਾਰ ਦੇ ਮੈਂਬਰ, IAS ਅਧਿਕਾਰੀ ਤੋਂ ਸਿਆਸਤਦਾਨ ਬਣੇ OP ਚੌਧਰੀ, ਸਰਗੁਜਾ ਦੇ ਸਾਬਕਾ ਸ਼ਾਹੀ ਪਰਿਵਾਰ ਨਾਲ ਸੰਬੰਧਿਤ TS ਸਿੰਘਦੇਓ, ਉਹਦੇ ਕੁਝ ਵੱਡੇ ਆਗੂ ਜਿਹੜੇ ਸ਼ੁਮਾਰ ਨੇ ਜੀ ਜਿਨ੍ਹਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਅੱਜ ਕਬਾਇਲੀ ਜਿਹੜੇ ਪ੍ਰਭੁਤਾ ਵਾਲੇ ਰਾਜ ਦੇ ਵਿੱਚ ਦੂਜੇ ਗੇੜ ਦੀਆਂ ਹੋਣ ਵਾਲੀਆਂ ਚੋਣਾਂ ਦੇ ਦੌਰਾਨ ਵੋਟਿੰਗ ਮਸ਼ੀਨਾਂ ਦੇ ਵਿੱਚ ਜਿਹੜਾ ਜੀ ਉਹ ਬੰਦ ਹੋਊਗਾ। ਸਖਤ ਸੁਰੱਖਿਆ ਦੇ ਪ੍ਰਬੰਧ ਜਿਹੜੇ ਜੀ ਉਹ ਕੀਤੇ ਗਏ ਆ। 1 ਲੱਖ ਤੋਂ ਵੱਧ ਪੁਲਿਸ ਮੁਲਾਜ਼ਮ ਜਿਹੜੇ ਆ ਜੀ ਉਹ ਤਾਇਨਾਤ ਕੀਤੇ ਗਏ ਆ। ਛੱਤੀਸਗੜ੍ਹ ਵਿਧਾਨ ਸਭਾ ਦੇ ਦੂਜੇ ਗੇੜ ਦੇ ਵਿੱਚ 72 ਸੀਟਾਂ ਦੇ ਵਾਸਤੇ ਵੋਟਿੰਗ ਜਿਹੜੀ ਆ ਜੀ ਉਹ ਹੋਊਗੀ। ਅੱਜ ਜਿਹੜੀਆਂ ਉੱਥੇ ਕਿਉਂਕਿ ਵੋਟਾਂ ਪੈ ਰਹੀਆਂ ਨੇ ਤੇ ਹੁਣ ਜਿਹੜਾ ਟਰਨ ਹੈ ਜੀ ਉਹ ਹੋ ਜਾਊਗਾ ਦੂਜੇ ਰਾਜਾਂ ਵੱਲ ਨੂੰ, ਖਾਸ ਤੌਰ ਦੇ ਉੱਤੇ ਵੱਡੇ ਰਾਜਾਂ ਵੱਲ ਨੂੰ। ਇਹਦੇ ਵਿੱਚ ਰਾਜਸਥਾਨ ਸ਼ਾਮਲ ਹੈ, ਇਹਦੇ ਵਿੱਚ ਮੱਧ ਪ੍ਰਦੇਸ਼ ਜਿਹੜਾ ਜੀ ਉਹ ਸ਼ਾਮਲ ਹੈ। ਰਾਜਸਥਾਨ ਦੇ ਵਿੱਚ ਜਿੱਥੇ ਕਾਂਗਰਸ ਨੇ ਜਿਹੜੇ ਕਿ ਉੱਥੋਂ ਦੇ ਮੁੱਖ ਮੰਤਰੀ ਵਜੋਂ ਜਿਹਨੂੰ ਉਭਾਰ ਰਹੀ ਹੈ ਕਾਂਗਰਸ, ਸਚਿਨ ਪਾਇਲਟ ਨੌਜਵਾਨ ਆਗੂ ਨੇ, ਉਹਨੂੰ ਮੁਸਲਿਮ ਬਹੁ ਗਿਣਤੀ ਵਾਲੇ ਏਰੀਏ ਦੇ ਵਿੱਚੋਂ ਜਿਹੜਾ ਜੀ ਉਹ ਖੜਾ ਕੀਤਾ। ਇਹ ਜਿਹੜਾ ਜੀ ਏਰੀਆ ਜਿੱਥੋਂ ਇਹ ਸਚਿਨ ਪਾਇਲਟ ਜਿਹੜਾ ਜੀ ਉਹ ਖੜਾ ਟੌਂਕ ਏਰੀਆ ਜੀ ਇਹ, ਇੱਥੋਂ ਭਾਰਤੀ ਜਨਤਾ ਪਾਰਟੀ ਨੇ ਇੱਕ ਮੁਸਲਿਮ ਜਿਹੜਾ ਜੀ ਆਗੂ ਯੂਨਸ ਖਾਨ, ਉਹਨੂੰ ਸਚਿਨ ਪਾਇਲਟ ਦੇ ਖਿਲਾਫ ਜਿਹੜਾ ਜੀ ਉਹ ਖੜਾ ਕੀਤਾ ਔਰ ਇੱਕੋ ਮੁਸਲਿਮ ਜਿਹੜਾ ਜੀ ਉਮੀਦਵਾਰ ਉਤਾਰਿਆ ਅਜੇ ਤੱਕ ਭਾਜਪਾ ਨੇ, ਜਿਹੜਾ ਜਦੋਂ ਕਿ ਕਾਂਗਰਸ ਨੇ 15 ਮੁਸਲਿਮ ਉਮੀਦਵਾਰ ਜਿਹੜੇ ਆ ਜੀ ਉਹ ਖੜੇ ਕੀਤੇ ਆ ਇੱਥੋਂ ਰਾਜਸਥਾਨ ਦੇ ਵਿੱਚੋਂ। ਦੂਸਰਾ ਜਿਹੜਾ ਜੀ ਉਹ ਜ਼ੋਰ ਲੱਗ ਰਿਹਾ ਮੱਧ ਪ੍ਰਦੇਸ਼ ਦੇ ਵਾਸਤੇ। ਰਾਜਸਥਾਨ ਤੇ ਮੱਧ ਪ੍ਰਦੇਸ਼ ਜਿਹੜੇ ਆ ਜੀ ਇਹ ਦੋ ਬੜੇ ਅਹਿਮ ਨੇ ਕਿਉਂਕਿ ਦੋਨੋਂ ਜਗ੍ਹਾ ਦੇ ਉੱਤੇ BJP ਦੀ ਜਿਹੜੀ ਆ ਜੀ ਉਹ ਸੱਤਾ ਔਰ ਇੱਥੇ ਐਂਟੀ ਇਨਕੰਬੈਂਸੀ ਦਾ ਲਾਹਾ ਜਿਹੜਾ ਜੀ ਉਹ ਲੈਣ ਦੇ ਰੌਂ ਦੇ ਵਿੱਚ ਹੈ ਕਾਂਗਰਸ, ਔਰ ਉਹਨੂੰ ਮਿਲਣ ਦੇ ਆਸਾਰ ਵੀ ਜਿਹੜੇ ਜੀ ਉਹ ਹੈਗੇ ਆ। ਜੇ ਆਪਾਂ ਰਾਜਸਥਾਨ ਦੀ ਗੱਲ ਕਰੀਏ ਤੇ ਇਸ ਵਾਰੀ
ਬਹੁਤ ਵੱਡੀ ਗਿਣਤੀ ਦੇ ਵਿੱਚ ਭਾਜਪਾ ਤੇ ਕਾਂਗਰਸ ਦੇ ਉਮੀਦਵਾਰਾਂ ਦੇ ਵਿੱਚ ਜਿਹੜੀ ਸੂਚੀ ਆ, ਚੰਗੀ ਗੱਲ ਹੈ, ਡਾਕਟਰਾਂ ਦੀ ਹੈ ਜੀ ਬੜੀ, ਔਰ ਇਹਦੇ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰ ਵੀ ਜਿਹੜੀ ਜੀ ਉਹ ਚੋਣ ਲੜ ਰਹੇ ਆ। ਇਹਨਾਂ ਚੋਣਾਂ ਦੇ ਉਮੀਦਵਾਰਾਂ ਦੇ ਵਿੱਚ ਡਾਕਟਰਾਂ ਦੀ ਗਿਣਤੀ 19 ਆ, 11 ਕਾਂਗਰਸ ਵੱਲੋਂ, 7 ਭਾਜਪਾ ਦੇ ਵੱਲੋਂ ਨੇ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਡਾਕਟਰਾਂ ਦੇ ਉਮੀਦਵਾਰਾਂ ਦੀ ਗਿਣਤੀ ਜਿਹੜੀ 15 ਸੀ ਤੇ ਇਸ ਵਾਰੀ ਜਿਹੜੀ ਹੈ ਜੀ ਇਹ 19 ਉਹ ਹੋ ਗਈ ਜੀ। ਆਪਕੇ ਪੜ੍ਹੇ ਲਿਖੇ ਲੋਕ ਵੀ ਜਿਹੜੇ ਜੀ ਇਸ ਸਿਆਸਤ ਦੇ ਖੇਤਰ ਦੇ ਵਿੱਚ ਆ ਰਹੇ ਆ, ਇੱਕ ਪੱਖੋਂ ਤਾਂ ਇਹ ਚੰਗਾ ਸ਼ਗਨ ਹੈ ਜੀ। ਜੀ ਜੀ ਬਿਲਕੁਲ। ਤੇ ਜਾਂਦੇ ਜਾਂਦੇ ਇੱਕ ਸਵਾਲ ਹੋਰ ਕਰੀਏ, ਜਿਹੜੀਆਂ ਬੱਸਾਂ ਦਾ ਰੌਲਾ ਪੈ ਰਿਹਾ ਕਿ ਜਿਹੜੀਆਂ ਪੰਜਾਬ ਦੀਆਂ ਬੱਸਾਂ ਆ, ਜਿਹੜੀਆਂ ਪੰਜਾਬ ਰਾਜ ਦੀਆਂ ਬੱਸਾਂ ਆ, ਕੇਜਰੀਵਾਲ ਸਰਕਾਰ ਉਹਨਾਂ ਨੂੰ ਸਵਾਰੀਆਂ ਨਹੀਂ ਚੱਕਣ ਦਿੰਦੀ, ਅੰਦਰ ਕਰ ਰਹੀ ਆ, ਪਰ ਬਾਦਲਾਂ ਦੀਆਂ ਜਿਹੜੀਆਂ ਬੱਸਾਂ ਆ ਉਹ ਉਸੇ ਤਰ੍ਹਾਂ ਚੱਲ ਰਹੀਆਂ। ਐਕਚੁਅਲੀ ਇਹਨਾਂ ਬੱਸਾਂ ਜਿਹੜੀਆਂ ਚੱਲਦੀਆਂ ਨੇ ਜੀ ਏਅਰਪੋਰਟ ਤੋਂ, ਚਾਹੇ ਉਹ ਬਾਦਲ ਪਰਿਵਾਰ ਦੀਆਂ ਚੱਲਦੀਆਂ ਨੇ ਤੇ ਚਾਹੇ ਚੱਲਦੀਆਂ ਨੇ ਜੀ ਸਰਕਾਰ ਦੀਆਂ, ਇਹ ਜੇ ਤੁਸੀਂ ਇਹਨਾਂ ਦੇਖੋ ਤਾਂ ਇਹ ਟੂਰਸ ਐਂਡ ਟਰੈਵਲਸ ਨੇ। ਟੂਰਸ ਐਂਡ ਟਰੈਵਲਸ ਦਾ ਮਤਲਬ ਇਹ ਆ ਕਿ ਜਿਹੜੇ ਗਰੁੱਪ ਆ ਉਹ ਤੁਸੀਂ ਚੁੱਕ ਸਕਦੇ ਹੋ, ਇੰਡੀਵਿਜੂਅਲ ਸਵਾਰੀ ਜਿਹੜੀ ਉਹ ਚੁੱਕ ਨਹੀਂ ਸਕਦੇ, ਡਰੋਪ ਕਰ ਸਕਦੇ ਹੋ। ਇਸ ਚੀਜ਼ ਨੂੰ ਲੈ ਕੇ ਮੈਂ ਅੱਗੇ ਇੱਕ ਦਿਨ ਡਿਟੇਲ ਜਿਹੜੀ ਉਹ ਦਿੱਤੀ ਸੀਗੀ ਕਿ ਜਿਹੜੀਆਂ ਬੱਸਾਂ ਸੀਗੀਆਂ ਜੀ ਉਹ 7 ਦੇ ਕਰੀਬ ਜ਼ਬਤ ਜਿਹੜੀਆਂ ਉਹ ਕਰ ਲਈਆਂ ਸੀਗੀਆਂ। 5-5 ਹਜ਼ਾਰ ਰੁਪਈਆ ਫਾਈਨ ਦੇ ਕੇ PRTC ਤੇ ਪੰਜਾਬ ਰੋਡਵੇਜ਼ ਦੀਆਂ ਜਿਹੜੀਆਂ ਜੀ ਉਹ ਬੱਸਾਂ ਇਹਨਾਂ ਨੂੰ ਛੁਡਵਾਇਆ ਗਿਆ। ਇਹ ਪ੍ਰਾਈਵੇਟ ਬੱਸਾਂ ਵਾਲੇ ਜੀ, ਜਿਹਦੇ ਵਿੱਚ ਮਨੋਪਲੀ ਜਿਹੜੀ ਹੈ ਜੀ ਉਹ ਬਾਦਲ ਪਰਿਵਾਰ ਦੀ ਆ, ਇਹ ਲੈਂਦੇ ਆ 2300 ਤੋਂ ਲੈ ਕੇ 2600 ਰੁਪਈਆ ਪਰ ਸਵਾਰੀ ਦਾ, ਜਦੋਂ ਕਿ ਜਿਹੜੀ ਸਰਕਾਰੀ ਬੱਸ ਹੈ ਜੀ ਉਹ 1050 ਰੁਪਈਏ ਦੇ ਵਿੱਚ ਜਿਹੜਾ ਜੀ ਉਹ ਪੰਜਾਬ ਲਿਆਉਂਦੀ ਆ। ਬੱਸਾਂ ਉਹੀ ਨੇ ਵੋਲਵੋ ਜਿਸ ਤਰ੍ਹਾਂ ਦੀਆਂ ਜੀ। ਹੁਣ ਜਿਹੜਾ ਜੀ ਹੋਇਆ ਹੈ ਕਿ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਆ ਦਿੱਲੀ ਵਾਲਾ, ਪੰਜਾਬ ਰੋਡਵੇਜ਼ ਤੇ ਇੰਡੋ ਕੈਨੇਡੀਅਨ ਦੇ ਵਿੱਚ ਚੱਲ ਰਿਹਾ ਜਿਹੜਾ ਵਿਵਾਦ ਹੈ ਜੀ, ਇਹਦੇ ਵਿੱਚ ਪੰਜਾਬ ਰੋਡਵੇਜ਼ ਆਪਣੀਆਂ ਬੱਸਾਂ ਦੇ ਪਰਮਿਟ ਜਿਹੜੇ ਆ ਜੀ ਉਹ ਚੇਂਜ ਕਰੂਗੀ। ਜਲੰਧਰ ਤੋਂ ਰੋਜ਼ 9 ਤੇ PRTC ਦੇ ਵੱਲੋਂ 6 ਬੱਸਾਂ ਦਿੱਲੀ ਬੱਸ ਸਟੈਂਡ ਤੱਕ ਜਿਹੜਾ ਜੀ ਉਹ ਜਾਂਦੀਆਂ ਨੇ। ਦਿੱਲੀ ਏਅਰਪੋਰਟ ਦਾ ਪਰਮਿਟ ਨਾ ਹੋਣ ਕਰਕੇ ਇਹ ਪੰਜਾਬ ਰੋਡਵੇਜ਼ ਦੀ ਜਿਹੜੇ ਬੱਸ ਦੇ ਜਿਹੜੇ ਯਾਤਰੀ ਨੇ ਉਹਨਾਂ ਨੂੰ ਸਿਰਫ ਉੱਥੇ ਡ੍ਰੌਪ ਕਰਨ ਜਾਊਗੀ। ਏਅਰਪੋਰਟ ਤੋਂ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਦੇ ਵਾਸਤੇ ਸਵਾਰੀਆਂ ਉੱਥੋਂ ਨਹੀਂ ਜਿਹੜਾ ਜੀ ਉਹ ਚੁੱਕ ਸਕਦੀ, ਕਿਉਂਕਿ ਇਹ ਪਰਮਿਟ ਦਾ ਜਿਹੜਾ ਜੀ ਉਹ ਰੌਲਾ, ਇਹਨਾਂ ਕੋਲੇ ਪਰਮਿਟ ਨਹੀਂ ਹੈਗਾ। ਜਿਹੜੀਆਂ ਪ੍ਰਾਈਵੇਟ ਬੱਸਾਂ ਨੇ, ਇਹ ਨਹੀਂ ਹੈ ਕਿ ਉਹ ਸਾਰੀਆਂ ਜਿਹੜੀਆਂ ਜੀ ਉਹ ਪਰਮਿਟ ਵਾਲੀਆਂ ਚੱਲ ਰਹੀਆਂ ਨੇ, ਉਹਨਾਂ ਦੀ ਮਨੋਪਲੀ ਆ। ਉਹਨਾਂ ਦੇ ਜਿਹੜੇ ਸਵਾਰੀਆਂ ਨੇ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਉੱਥੇ ਹਾਈਜੈਕ ਕੀਤਾ ਜਾਂਦਾ ਏਅਰਪੋਰਟ ਦੇ ਉੱਤੇ, ਉਹ ਕਿਸੇ ਤੋਂ ਲੁਕਿਆ ਛਿਪਿਆ ਜਿਹੜਾ ਜੀ ਉਹ ਨਹੀਂ ਗਾ। ਕਾਂਗਰਸ ਦੀ ਸਰਕਾਰ ਰਾਜ ਦੇ ਵਿੱਚ ਆਉਣ ਤੋਂ ਬਾਅਦ ਪ੍ਰਾਈਵੇਟ ਬੱਸ ਲੌਬੀ ਜਿਹੜੀ ਹੈ ਜੀ ਉਹ ਪੂਰੇ ਤਰੀਕੇ ਦੇ ਨਾਲ ਹਾਵੀ ਆ, ਔਰ ਪੰਜਾਬ ਦੇ ਵਿੱਚ ਕਿਹੜੇ ਤਰੀਕੇ ਨਾਲ ਹਾਵੀ ਹੈ ਇਹ ਤਾਂ ਦੱਸਣ ਦੀ ਜ਼ਰੂਰਤ ਨਹੀਂ ਗੀ ਜੀ, ਉਹੀ ਚੀਜ਼ ਜਿਹੜੀ ਉੱਥੇ ਪੈ ਰਹੀ ਆ। ਪਰ ਇੱਥੇ ਇੰਨਾ ਜ਼ਰੂਰ ਆ ਕਿ ਇਹ ਚੀਜ਼ ਜਿਹੜੀ ਥੋੜ੍ਹੀ ਜਿਹੀ ਵੱਖਰੀ ਲੱਗਦੀ ਆ ਕਿ ਦਿੱਲੀ ਦੇ ਵਿੱਚ ਜਿਹੜੀਆਂ ਜੀ ਇਹਨਾਂ ਬੱਸਾਂ ਨੂੰ ਕਿਵੇਂ ਜਿਹੜਾ ਜੀ ਉਹ ਰੋਕਿਆ ਜਾ ਰਿਹਾ, ਕਿਉਂਕਿ ਜੇ ਗੱਲ ਕਾਗਜ਼ਾਂ ਪੱਤਰਾਂ ਦੀ ਹੈ, ਜੇ ਗੱਲ ਟੂਰਸ ਐਂਡ ਟਰੈਵਲ ਦੀ ਹੈ, ਉਹਦੇ ਹੀ ਅੰਡਰ ਜਿਹੜੀਆਂ ਜੀ ਪ੍ਰਾਈਵੇਟ ਵੀ ਜਿਹੜੀਆਂ ਉਹ ਰਜਿਸਟਰਡ ਨੇ, ਉਹ ਫਿਰ ਕਿਵੇਂ ਚੁੱਕੀ ਜਾ ਰਹੀਆਂ ਨੇ। ਇਹ ਮਹਿਜ਼ ਡੰਡਾ ਜਿਹੜਾ ਜੀ ਉਹ ਸਰਕਾਰੀ ਬੱਸਾਂ ਦੇ ਉੱਤੇ ਹੀ ਕਿਉਂ ਆ? ਲੋਕਾਂ ਦੇ ਵਿੱਚ ਜਿਹੜੀ ਆਈ ਜਾਗਰਤੀ ਹੈ ਜੀ, ਲੋਕ ਵਰਤਣੀ ਚਾਹੁੰਦੇ ਆ ਸਰਕਾਰੀ ਬੱਸ ਬਿਨਾਂ ਕਿਸੇ ਸ਼ੱਕ ਦੇ। ਇੱਕ ਤਾਂ ਉਹਦਾ ਕਿਰਾਇਆ ਘੱਟ ਹੈ, ਦੂਜਾ ਉਹੀ ਫੈਸਿਲਿਟੀ ਜਿਹੜੀ ਹੈ ਜੀ ਉਹ ਮਿਲਦੀ ਆ। ਲੋਕਾਂ ਦੇ ਮਨਾਂ ਦੇ ਅੰਦਰ ਜਿਹੜਾ ਜੀ ਉਹ ਗੁੱਸਾ ਵੀ ਹੈ ਜੀ ਜਿਸ ਪਰਿਵਾਰ ਦੀਆਂ ਇਹ ਬੱਸਾਂ ਨੇ, ਪਰ ਉਹ ਕੋਈ ਨਾ ਕੋਈ ਤਰੀਕਾ ਜਿਹੜਾ ਜੀ ਉਹ ਅਪਣਾ ਕੇ ਇਹਨਾਂ ਬੱਸਾਂ ਨੂੰ ਢਾਹ ਜਿਹੜੀ ਜੀ ਉਹ ਲਾਉਂਦੇ ਰਹੇ ਆ ਤੇ ਅੱਜ ਵੀ ਜਿਹੜਾ ਜੀ ਉਹ ਲਾ ਰਹੇ ਆ ਜੀ। ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਤੁਸੀਂ ਕੋਈ ਵੀ ਸਵਾਲ ਬਲਤੇਜ ਪੰਨੂ ਹੋਰਾਂ ਨੂੰ ਪੁੱਛ ਸਕਦੇ ਹੋ, ਕਾਲ ਕਰ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਜੁੜ ਚੁੱਕੇ ਨੇ ਦੁਆਰਾ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਮਿਹਰਬਾਨੀ। ਹਾਂਜੀ, ਰਾਜ ਮੰਟਿਕਾ ਤੋਂ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ, ਤੇ ਬਾਈ ਬਲਤੇਜ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਸਵਾਲ ਮੇਰਾ ਇਹ ਆ ਬਾਈ ਜੀ ਕਿ ਆਪਣੇ ਇੱਕ ਤਾਂ ਮੈਂ ਗੱਲ ਕਰਨੀ ਚਾਹੁੰਦਾ ਕਿ ਛੋਟੇ ਹੁੰਦੇ ਹੋਮੋ ਜਦੋਂ ਆਪਾਂ ਹੁੰਦੇ ਆ ਕਿ ਕਈ ਗੱਲਾਂ ਆਪਾਂ ਨੂੰ ਜਾਂ ਕਈਆਂ ਸਿਆਣਿਆਂ ਦੀਆਂ ਜਾਂ ਕੁਛ ਆਪਾਂ ਦੇਖਿਆ ਹੁੰਦਾ ਉਹ ਸਮੇਂ ਦੀ ਗੱਲ ਕਰ ਲਓ, ਜਾਂ ਉਹ ਕਿਸੇ ਤਰੀਕੇ ਨਾਲ ਮੁੜ ਕੇ ਯਾਦ ਆਉਂਦੀਆਂ ਰਹਿੰਦੀਆਂ। ਮੈਨੂੰ ਯਾਦ ਆ ਵੀ ਇੱਕ ਸਾਡੇ ਪਿੰਡ ਪਰਿਵਾਰ ਸੀਗਾ ਤੇ ਉਹਨਾਂ ਦੇ ਪੋਤਿਆਂ ਨੇ ਇੰਨੀਆਂ ਕੁ ਗਲਤੀਆਂ ਕੀਤੀਆਂ 2-3 ਪਿੰਡਾਂ 'ਚ ਲਾਗੇ ਛਾਗੇ। ਤੇ ਜਿਹੜਾ ਬਜ਼ੁਰਗ ਸੀ ਪਹਿਲਾਂ ਭਲਾ ਮਾਨਸ ਹੁੰਦਾ ਸੀ ਤਾਂ ਉਹਨੇ ਮੁੜ ਕੇ ਗਲਤੀ ਮੰਗਣ ਤੋਂ ਹੀ ਰਹਿਣਾ, ਤੋਂ ਮੁੜ ਕੇ ਹੱਥ ਕੰਬਣੇ ਉਹਦੇ ਜਦੋਂ ਗਲਤੀ ਮੰਗਣੀ। ਤੇ ਬਜ਼ੁਰਗ ਸਿਆਣਾ ਹੋਇਆ ਸੀ ਜ਼ਿਆਦਾ,
ਤਾਂ ਉਹਨੇ ਪਰਨਾ ਹੱਥ 'ਚ ਹੀ ਰੱਖਣਾ, ਦੋਹਾਂ ਹੱਥਾਂ ਦੇ ਵਿਚਾਲੇ ਪਰਨਾ ਲੈ ਲੈਣਾ ਕਿ ਹੱਥ ਨਾ ਕੰਬਣ। ਤੇ ਜਦੋਂ ਵੀ ਕਿਸੇ ਨੇ ਦੇਖਣਾ ਵੀ ਪਰਨਾ ਲੈ ਕੇ ਤੁਰਿਆ ਜਾਂਦਾ, ਕਹਿਣਾ ਪੋਤਿਆਂ ਨੇ ਕੋਈ ਗਲਤੀ ਕਰ ਲਈ ਹੋਣੀ ਆ ਤਾਂ ਹੁਣ ਮਾਫੀ ਮੰਗਣ ਚੱਲਿਆ, ਉਹ ਵੀ ਦੇਖ ਕੇ ਕਹਿ ਦੇਣਾ ਵੀ ਜੇ ਪਰਨਾ ਹੱਥ 'ਚ ਹੋਣਾ। ਮੈਨੂੰ ਲੱਗਦਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਵੀ ਹਾਲਾਤ ਉੱਦਾਂ ਦੇ ਹੀ ਆ, ਪਰ ਹਜੇ ਇਹ ਆਨੇ ਵਾਲੀ ਜਗ੍ਹਾ ਤੇ ਆਉਣਾ ਤਾਂ ਚਾਹੁੰਦੇ ਨਹੀਂ ਵੀ ਗਲਤੀ ਮੰਨ ਲੈਣਗੇ। ਦੂਜੀ ਗੱਲ ਮੈਂ ਜਿਹੜੀ ਆਪਣੇ ਕਰਨੀ ਚਾਹੁੰਦਾ ਕਿ ਜਿਹੜੇ ਆਪਣੇ ਅੰਮ੍ਰਿਤਸਰ ਦੇ ਵਿੱਚ ਹੋਇਆ ਧਮਾਕਾ, ਮੀਡੀਆ ਦੇ ਵਿੱਚ ਇੱਕ ਕਿਸਮ ਦੇ ਨਾਲ ਰਫੇਲ ਜਾਂ ਇਹਨੂੰ ਤੋਪ ਵਾਂਗੂ ਵਰਤ ਰਹੇ ਆ ਕੈਮਰਾ ਤੇ ਜਿਹੜਾ ਮਾਈਕ ਹੈ ਇਹਨਾਂ ਦਾ, ਕਿ ਆਪੇ ਹੀ ਜਿਹੜੇ ਉੱਥੇ ਦੇ ਲੋਕਲ ਲੋਕੀ ਆ ਉਹਨਾਂ ਦੇ ਆਪੇ ਹੀ ਮੂੰਹ ਦੇ ਵਿੱਚ ਠੋਸਿਆ ਜਾ ਰਿਹਾ ਕੁਐਸਚਨ, ਸਵਾਲ ਜਿਹੜਾ ਕਿ ਕਿਹਨੇ ਕੀਤਾ। ਜੇ ਲੀਡਰਾਂ ਨੂੰ ਜਾਂ ਮੀਡੀਆ ਨੂੰ ਇੰਨਾ ਪਤਾ ਹੀ ਆ ਕਿਹਨੇ ਕੀਤਾ, ਫਿਰ ਇਹ ਰੋਕ ਕਾਹਤੋਂ ਨਹੀਂ ਲਿਆ ਨਾ, ਫਿਰ ਹੋਣ ਤੋਂ ਬਾਅਦ ਕਿਉਂ ਇਹ ਕਰ ਲਿਆ ਕਿ ਇਹਨੇ ਕੀਤਾ ਉਹਨੇ ਕੀਤਾ। ਕਦੀ ਵੀ ISIS ਦਾ ਨਾਂ ਲੈਂਦੇ ਹੁੰਦੇ ਸੀ ਜਾਂ ਰੈਡੀਕਲ ਸਿੱਖਾਂ ਦਾ ਨਾਂ ਲੈਂਦੇ ਹੁੰਦੇ ਸੀ, ਸੁਖਬੀਰ ਬਾਦਲ ਹੋਣੀ ਆ ਸਰਕਾਰ ਬਦਲ ਵੀ ਗਈ ਪਰ ਕੁਛ ਫਰਕ ਨਹੀਂ ਪਿਆ। ਪਰ ਲੱਗਦਾ ਨਹੀਂ ਤੁਹਾਨੂੰ ਕਿ ਜਿੱਦਾਂ ਦੇ ਲੀਡਰ ਤੇ ਜਿੱਦਾਂ ਦਾ ਮੀਡੀਆ ਬਿਆਨ ਦੇ ਰਹੇ ਆ, ਇਹਦੇ ਨਾਲ ਆਮ ਲੋਕਾਂ ਨੂੰ ਜਿਹੜੀ ਅਮਨ ਸ਼ਾਂਤੀ ਦੀ ਗੱਲ ਬਾਦਲ ਸਾਹਿਬ ਕਰਦੇ ਰਹਿੰਦੇ ਆ ਕਿ ਉਸ ਪਾਸੇ ਨੂੰ ਇਸ਼ਾਰਾ ਕੀਤਾ ਜਾ ਰਿਹਾ। ਅੱਗ ਲਾਉਣ ਦੀ ਟਰਾਈ ਤਾਂ ਪੂਰੀ ਆ ਪਰ ਲੋਕ ਸਿਆਣੇ ਨੇ। ਥੈਂਕ ਯੂ। ਕੋਈ ਚਾਹੇ ਉਹ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀਆਂ ਘਟਨਾਵਾਂ ਸੀਗੀਆਂ, ਉਹਦੇ ਵਿੱਚ ਤੁਹਾਨੂੰ ਯਾਦ ਹੋਣਾ ਜਿਹੜੀ ਸੀ ਉਹ ਪਵਿੱਤਰ ਕੁਰਾਨ ਦੀ ਬੇਅਦਬੀ ਵੀ ਕੀਤੀ ਗਈ, ਜਿਹੜੀ ਗੀਤਾ ਦੀ ਬੇਅਦਬੀ ਵੀ ਇੱਥੇ ਜਿਹੜੀ ਸੀ ਉਹ ਕੀਤੀ ਗਈ। ਵੀ ਕਿਤੋਂ ਤਾਂ ਅੱਗ ਲੱਗੇ, ਕਿਸੇ ਪਾਸੇ ਤੋਂ ਤਾਂ ਜਿਹੜੀ ਆ ਜੀ ਉਹ ਅੱਗ ਲੱਗੇ। ਹੁਣ ਇਹ ਜਿਹੜਾ ਜੀ ਨਿਰੰਕਾਰੀ ਮਿਸ਼ਨ ਵਾਲੇ ਆ ਜੀ, ਇਹਨੂੰ ਮਿੱਥ ਕੇ ਜਿਹੜਾ ਉਹ ਨਿਸ਼ਾਨਾ ਲਾਇਆ ਗਿਆ। ਮਿੱਥ ਕੇ ਲਫ਼ਜ਼ ਮੈਂ ਤਾਂ ਕਰਕੇ ਜਿਹੜਾ ਜੀ ਉਹ ਵਰਤਿਆ, ਇਹ ਹੈ ਇੱਕ ਪ੍ਰੀ ਪਲੈਨਿੰਗ ਦੇ ਤਹਿਤ ਆ। ਦੇਖੋ ਲੱਭਿਆ ਗਿਆ ਜਿੱਥੇ ਕੋਈ CCTV ਕੈਮਰਾ ਜਿਹੜਾ ਉਹ ਹੈ ਨੀ ਗਾ, ਉੱਥੇ ਹੁਣ ਕਿਹਨੂੰ ਵਰਤਿਆ ਗਿਆ ਜੀ, ਇਹ ਤਾਂ ਜਿਹੜੀਆਂ ਜੀ ਉਹ ਬਾਅਦ ਵਾਲੀਆਂ ਗੱਲਾਂ ਨੇ। ਇਹ ਸਾਰਾ ਕੁਛ ਇਨਵੈਸਟੀਗੇਸ਼ਨ ਦਾ ਜਿਹੜਾ ਜੀ ਉਹ ਪਾਰਟ ਹੈ। ਇਹ ਗੱਲ ਬਿਲਕੁਲ ਠੀਕ ਹੈ, ਮੈਂ ਨਿਊਜ਼ ਦੇ ਵਿੱਚ ਵੀ ਗੱਲ ਕਹੀ ਆ ਵੀ ਏਜੰਸੀਆਂ ਤੋਂ ਵਾਪਸ ਲੈ ਕੇ ਜਾਂਚ ਇਹ TV ਚੈਨਲਾਂ ਨੂੰ ਦੇ ਦਿਓ, ਜਾਂ ਫਿਰ ਜਿਹੜੀ ਆ ਜੀ ਜਿਹੜੇ ਜਿਵੇਂ ਕਿੰਤੂ ਪਰੰਤੂ ਜਿਹੜੇ ਜੀ ਉਹ ਉੱਠ ਰਹੇ ਆ SIT ਦੇ ਵਿੱਚ, ਤੇ SIT ਜਿਹੜੀ ਆ ਜੀ ਉਹ ਬਣ ਜਾਵੇ, ਇਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਹੋਈ ਮੈਂਬਰ ਹੋ ਜਾਣ, ਇਹਦੇ ਵਿੱਚ ਜਿਹੜਾ ਆਪਣੇ ਇਹਨਾਂ ਦੇ ਸਿਕੰਦਰ ਮਲੂਕਾ ਹੋਰੀ ਇੱਕ ਜਿਹੜਾ ਜੀ ਉਹ ਲੈ ਲਓ, ਜਗੀਰ ਕੌਰ ਨੂੰ ਜਿਹੜਾ ਲੈ ਲਓ, ਔਰ ਜਿਹੜੇ ਇੱਦਾਂ ਦੇ ਹੈਗੇ ਆ ਜੀ ਉਹਨਾਂ ਨੂੰ ਲੈ ਕੇ ਆਪਣੀ ਸਿੱਟ ਬਣਾ ਲਓ, ਆਪਣੀ ਜਿਹੜੀ ਇਹਦੀ ਇੱਕ ਜਾਂਚ ਏਜੰਸੀ ਬਣਾ ਲਓ, ਉਹਦੇ ਤੋਂ ਜਿਹੜਾ ਫੈਸਲਾ ਤੁਸੀਂ ਕਰਾਉਣਾ ਉਹ ਜਿਹੜਾ ਜੀ ਉਹ ਕਰਵਾ ਲਓ। ਮਤਲਬ ਕਿ ਕਿਸੇ ਏਜੰਸੀਆਂ ਦੇ ਉੱਤੇ ਇਹਨਾਂ ਨੂੰ ਚੈਨਲਾਂ ਵਾਲਿਆਂ ਨੂੰ ਭਰੋਸਾ ਨਹੀਂ ਹੈਗਾ, ਕਿਸੇ NIA ਦੇ ਉੱਤੇ ਭਰੋਸਾ ਨਹੀਂ ਹੈਗਾ, ਪੁਲਿਸ ਫੋਰਸ ਦੇ ਉੱਤੇ ਭਰੋਸਾ ਨਹੀਂ ਹੈਗਾ, SIT ਦੇ ਉੱਤੇ ਜਿਹੜਾ ਜੀ ਉਹ ਭਰੋਸਾ ਨਹੀਂ ਹੈਗਾ। ਏਡੀ ਕਾਹਲੀ ਜਿਹੜੀ ਆ ਜੀ ਉਹ ਕਰਨ ਦੀ ਕੀ ਜਿਹੜੀ ਉਹ ਜ਼ਰੂਰਤ ਪਈ ਹੋਈ ਆ ਕਿ ਤੁਸੀਂ ਇੰਨਾ ਤੇਜ਼ ਵਗਣਾ ਚਾਹੁੰਦੇ ਆ। ਮੈਂ ਗੱਲ ਕੀਤੀ ਸੀ 15 ਮਿੰਟ ਬਾਅਦ ਜਿਹੜਾ ਜੀ ਉਹ ਬਦਲ ਰਿਹਾ। ਕੱਲ ਇੱਕ ਗੱਲ ਜਿਹੜੀ ਜੀ ਉਹ ਚੱਲੀ ਕਿ ਕੋਈ PhD ਆ ਉਹ ਬੈਠਾ ਹੋਇਆ ਜੀ ਪਾਕਿਸਤਾਨ ਦੇ ਵਿੱਚ, ਇਹ ਉਹਨੇ ਕਰਵਾਇਆ ਜੀ। ਫਿਰ ਇਹ ਆ ਗਿਆ ਜੀ ਕਿ ਲਖਵੀਰ ਸਿੰਘ ਰੋਡੇ ਦਾ ਇਹਦੇ ਵਿੱਚ ਜਿਹੜਾ ਜੀ ਉਹ ਹੱਥ ਹੈ। ਫਿਰ ਇਹ ਆ ਗਿਆ ਜੀ ਇਹਦੀ ਫੰਡਿੰਗ ਜਿਹੜੀ ਆ ਉਹ UAE ਤੋਂ ਹੋਈ ਆ। ਫਿਰ ਇਹ ਆ ਗਿਆ ਕਿ ਇਹਦੇ ਜਿਹੜੇ ਧਮਾਕੇ ਦੇ ਪਿੱਛੇ ਸਿੱਖਸ ਫਾਰ ਜਸਟਿਸ ਦਾ ਜਿਹੜਾ ਜੀ ਉਹ ਹੱਥ ਹੈ। ਫਿਰ ਇਹ ਆ ਗਿਆ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਗਰਮ ਦਲੀਏ ਨੇ ਉਹਨਾਂ ਨੇ ਇਹਦੀ ਫੰਡਿੰਗ ਕੀਤੀ ਹੈ। ਇਹ ਸਾਰੇ ਚੈਨਲਾਂ ਦੀ ਰਿਪੋਰਟ ਹੈ ਜੀ। ਕਿਸੇ ਆਫੀਸ਼ੀਅਲ ਤੌਰ ਦੇ ਉੱਤੇ ਕਿਸੇ ਨੇ ਕੋਈ ਇੱਦਾਂ ਦੀ ਬਿਆਨਬਾਜ਼ੀ ਅਜੇ ਤੱਕ ਜਿਹੜੀ ਆ ਜੀ ਕਿਉਂਕਿ ਬਿਆਨਬਾਜ਼ੀ ਉਹ ਆਉਣੀ ਹੁੰਦੀ ਆ ਜਿਹੜੀਆਂ ਜਾਂਚ ਕਰ ਰਹੀਆਂ ਏਜੰਸੀਜ਼ ਨੇ ਉਹਨਾਂ ਨੇ ਦੇਣੀ ਹੁੰਦੀ, ਤੇ ਅੱਗੋਂ ਸਰਕਾਰ ਨੇ ਜਿਹੜੀ ਉਹ ਦੱਸਣੀ ਹੁੰਦੀ, ਲੋਕਾਂ ਤੱਕ ਪਹੁੰਚਾਉਣੀ। ਉਹਨਾਂ ਦੇ ਵੱਲੋਂ ਨਹੀਂ ਇੱਦਾਂ ਦਾ ਕੋਈ ਵੀ ਆਇਆ। ਇਹਨਾਂ ਨੇ ਹਰ ਘੰਟੇ ਬਾਅਦ ਇਹਦਾ ਇਲਜ਼ਾਮ ਜਿਹੜਾ ਸੀਗਾ ਜੀ ਇੱਕ ਨਵੀਂ ਧਿਰ ਦੇ ਉੱਤੇ ਲਾਤਾ, ਔਰ ਜਦੋਂ ਇੱਕ ਨਵੀਂ ਧਿਰ ਦੇ ਉੱਤੇ ਲਾਤਾ ਜਿਹੜੀ ਪਿਛਲੀ ਦੇ ਉੱਤੇ ਇਲਜ਼ਾਮ ਲਾ ਰਹੇ ਸੀਗੇ ਉਹ ਸਾਰਾ ਕੁਛ ਜਿਹੜਾ ਜੀ ਉਹ ਭੁੱਲ ਗਿਆ। ਛੱਜ 'ਚ ਪਾ ਕੇ ਜਿਹੜਾ ਜੀ ਇਸ ਨੂੰ ਛੱਟ ਰਹੇ ਆ ਜੀ, ਇਹ ਲਾਸ਼ਾਂ ਨੂੰ, ਜਿਹੜੀਆਂ 3 ਜਾਣੇ ਜਿਹੜੇ ਮਰੇ ਆ ਤੇ ਜਿਹੜੇ 20 ਦੇ ਕਰੀਬ ਜਿਹੜਾ ਜੀ ਉਹ ਜ਼ਖਮੀ ਹੋਏ ਆ। ਇਹ ਗੱਲ ਜਿਹੜਾ ਜੀ ਉਹ ਭੁੱਲ ਕੇ ਜਿਨ੍ਹਾਂ ਦੇ ਘਰ ਦੇ ਜੀ ਚਲੇ ਗਏ ਆ, ਜਿਨ੍ਹਾਂ ਦੇ ਜ਼ਖਮੀ ਜਿਹੜੇ ਹੋਏ ਆ ਜੀ ਉਹ ਦਰਦ ਦੇ ਵਿੱਚੋਂ ਇੱਕ ਜਿਹੜਾ ਉਹ ਲੰਘ ਰਹੇ ਹੋਣਗੇ। ਹੈਰਾਨੀ ਵਾਲੀ ਗੱਲ ਹੈ ਜੀ, ਇਹਨਾਂ ਦੇ ਉੱਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਜੀ। ਅਸੀਂ ਕੋਈ ਚੀਜ਼ ਜਿਹੜੀ ਹੈ ਨਾ ਜੀ ਉਹ ਲਿਖ ਦਈਏ, 2 ਲਾਈਨਾਂ ਜਿਹੜੀਆਂ ਲਿਖ ਦਈਏ ਤੇ ਘੰਟੇ ਦੇ ਵਿੱਚ ਜਿਹੜਾ ਜੀ ਉਹ ਫੋਨ ਆ ਜਾਂਦਾ ਕਿ ਇੱਥੋਂ ਆਹ ਇਤਰਾਜ਼ ਜਿਹੜਾ ਜੀ ਉਹ ਹੋ ਗਿਆ, ਇੱਥੋਂ ਆਹ ਗੱਲ ਜਿਹੜੀ ਹੋ ਗਈ। USA ਦੇ ਵਿੱਚ ਤੁਸੀਂ ਬੋਲਦੇ ਹੋ ਤੇ ਤਕਲੀਫ ਜਿਹੜੀ ਹੈ ਜੀ ਇੱਥੇ ਹੋ ਜਾਂਦੀ ਹੈ ਜੀ। ਇੱਥੇ ਇਹਨਾਂ ਨੂੰ ਕੋਈ ਰੂਲ ਰੈਗੂਲੇਸ਼ਨ ਹੀ ਹੈ ਨੀ ਗਾ ਜੀ, ਜਿਹਦੇ ਉੱਤੇ ਕੋਈ ਰਿਸਟ੍ਰਿਕਸ਼ਨ ਤਾਂ ਹੋਵੇ ਕਿ ਕੈਮਰਾ ਤੁਹਾਡੇ ਹੱਥ ਦੇ ਵਿੱਚ ਹੈ, ਮਾਈਕ ਤੁਹਾਡੇ ਹੱਥ ਦੇ ਵਿੱਚ ਹੈ, ਇਹਦੇ ਉੱਤੇ ਇੱਕ ਤਾਂ ਤੁਹਾਡਾ ਲਫ਼ਜ਼ਾਂ ਦੇ ਉੱਤੇ ਜਿਹੜਾ ਜੀ ਉਹ ਕੰਟਰੋਲ ਹੋਵੇ। ਦੂਜਾ, ਅਜਿਹੀਆਂ ਗੱਲਾਂ ਤੁਸੀਂ ਕਿਵੇਂ ਕਰ ਸਕਦੇ ਹੋ ਕਿ ਇਹ ਕਿਹਨੇ ਕੀਤਾ, ਕਿਹਨੇ ਕਰਵਾਇਆ, ਬਿਨਾਂ ਕਿਸੇ ਪੁਖਤਾ ਸਬੂਤ ਤੋਂ। ਉਹਦੀ ਹਵਾ ਦੇ ਵਿੱਚ ਜਿਹੜੀਆਂ ਜੀ ਉਹ ਤਲਵਾਰਾਂ ਮਾਰੀ ਜਾ ਰਹੇ ਜੀ। ਅੱਗੇ ਜੁੜੇ ਹੋਏ ਨੇ ਸੁਰਿੰਦਰ ਸਿੰਘ ਕੈਨੇਡਾ ਤੋਂ।
ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਅੱਜ ਗੱਲ ਥੋੜੀ ਜਿਹੀ ਹਰਿਆਣੇ ਦੇ ਨਾਲ ਕਰੀਏ ਤੇ ਗੱਲ ਕਰੀਏ ਥੋੜੀ ਜਿਹੀ ਕਰਪਸ਼ਨ ਦੀ। ਮੈਂ ਕਦੇ ਕਦੇ ਆਉਣਾ ਰੋਜ਼ ਦਾ, ਤਾਂ ਮੈਂ ਹੁੰਦਾ ਨਹੀਂ ਪੁੱਛਣ ਵਾਲਾ। ਅੱਜ ਮੈਨੂੰ ਬੜੀ, ਮੈਂ ਕੱਲ ਟੀਵੀ ਦੇਖਦਾ ਸੀ, ਬੜੀ ਹੈਰਾਨੀ ਉਸ ਟਾਈਮ ਹੋਈ। ਸਾਰੇ ਦੇਸ਼ ਦੇ ਵਿੱਚ ਰੌਲਾ ਪਿਆ ਹੋਇਆ ਵੀ ਕਰਪਸ਼ਨ ਹਟਾਓ, ਕਰਪਸ਼ਨ ਹਟਾਓ। ਕਰਪਸ਼ਨ ਤੋਂ ਬਹੁਤ ਲੋਕ ਪਹਿਲਾਂ ਓਮ ਪ੍ਰਕਾਸ਼ ਚੌਟਾਲਾ ਛੁੱਟੀ ਤੇ ਆਉਂਦੇ ਨੇ ਕਿ ਪੈਰੀ ਪੈਂਦੇ ਨੇ, ਜੱਫੀਆਂ ਪਾਉਂਦੇ ਨੇ, ਸੈਲਫੀਆਂ ਖਿੱਚਦੇ ਨੇ। ਕੋਈ ਨਹੀਂ ਯਾਦ ਕਿਸੇ ਨੂੰ ਵੀ ਇਸ ਬੰਦੇ ਨੇ ਕਰਪਸ਼ਨ ਕੀਤੀ ਹੋਈ ਆ, 10 ਸਾਲ ਦੀ ਕੈਦ ਹੋਈ ਆ ਇਸ ਬੰਦੇ ਨੂੰ, ਤੁਹਾਨੂੰ ਲੁੱਟ ਕੇ ਲੈ ਕੇ ਗਿਆ ਇਹ। ਫਿਰ ਹੁਣ ਉਹਦਾ ਬੇਟਾ ਆਇਆ, ਨਵੀਂ ਪਾਰਟੀ ਖੜੀ ਕਰਨ ਲੱਗੇ ਨੇ ਜਿਹੜੇ, ਉਹਨੂੰ ਵੀ ਉਦਾਂ ਹੀ ਲੋਕ ਸੈਲਫੀਆਂ ਲੈ ਰਹੇ ਨੇ, ਜੱਫੀਆਂ ਪਾ ਕੇ ਮਿਲ ਰਹੇ ਨੇ, ਪੈਰੀ ਹੱਥ ਲਾ ਰਹੇ ਨੇ। ਉਹਦੇ ਬਰਾਬਰ ਦੇ ਹੀ ਲਾਈ ਜਾਂਦੇ ਨੇ, ਜਿਹੜੇ ਉਮਰ ਦੇ ਬਰਾਬਰ ਦੇ, ਉਹ ਵੀ ਪੈਰੀ ਹੱਥ ਲਾਈ ਜਾਂਦੇ ਨੇ ਉਹਦੇ। ਕਿਸੇ ਨੂੰ ਯਾਦ ਨਹੀਂ ਹੈਗਾ ਵੀ ਇਹ ਬੰਦੇ ਨੇ ਕਰਪਸ਼ਨ ਕੀਤੀ ਹੋਈ ਆ, ਇਹਨੂੰ 10 ਸਾਲ ਦੀ ਕੈਦ ਹੋਈ ਆ। ਜਦੋਂ ਅਸੀਂ ਉਹ ਲੋਕ ਕਰਪਸ਼ਨ ਕਰਨ ਵਾਲਿਆਂ ਦੇ ਪੈਰੀ ਪੈਂਦੇ ਆ, ਲੁੱਟਣ ਵਾਲਿਆਂ ਦੇ ਪੈਰੀ ਪੈਂਦੇ, ਤਾਂ ਫਿਰ ਨੇਤਾ ਲੋਕ ਤੇ ਸਾਨੂੰ ਲੁੱਟਣਾ ਹੀ ਲੁੱਟਣਾ ਜੀ। ਇਹਦੇ ਬਾਰੇ ਦੋ ਵਿਚਾਰ ਦਿਓ, ਕੱਟੇ ਹੋਣਾ ਜੀ। ਥੈਂਕ ਯੂ। ਦਰੁਸਤ ਫਰਮਾਇਆ ਜੀ, ਬਿਲਕੁਲ ਤੁਸੀਂ ਸਹੀ ਚੋਟ ਜਿਹੜੀ ਹੈ ਜੀ ਉਹ ਕੀਤੀ ਹੈ। ਅਜੇ ਚੌਟਾਲਾ ਦਾ ਬਿਆਨ ਮੈਂ ਪੜ੍ਹ ਰਿਹਾ ਸੀਗਾ 2 ਦਿਨ ਪਹਿਲਾਂ। ਉਹ ਕਹਿੰਦੇ ਮੈਨੂੰ ਬੜਾ ਮਾਣ ਹੈ ਇਸ ਗੱਲ ਦਾ ਕਿ ਮੈਂ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਜਿਹੜੇ ਆ ਜੀ ਉਹ ਬਾਰੇ ਆ, ਜਿਹਦੇ ਕਰਕੇ ਮੈਨੂੰ ਇਹ ਸਜ਼ਾ ਹੋਈ। ਉਹ ਸ਼੍ਰੀਮਾਨ ਜੀ ਇਹ ਦੱਸਣ ਦੇ ਵਿੱਚ ਜਿਹੜੇ ਜੀ ਨਹੀਂ ਦੱਸ ਰਹੇ ਕਿ ਚੁੱਲ੍ਹੇ ਬਾਲਣ ਕਰਕੇ ਸਜ਼ਾ ਨਹੀਂ ਹੋਈ, ਬਲਕਿ ਪੈਸੇ ਲੈ ਕੇ ਜਿਹੜੇ ਨੌਕਰੀਆਂ ਦੇ ਉੱਤੇ ਰੱਖੇ ਸੀਗੇ ਉਸ ਵਜ੍ਹਾ ਕਰਕੇ ਜਿਹੜੀ ਹੈ ਜੀ ਉਹ ਸਜ਼ਾ ਹੋਈ ਆ। ਐਡਾ ਵੱਡਾ ਜਿਹੜਾ ਜੀ ਉਹ ਇਕੱਠ ਹੋ ਜਾਣਾ, ਜਾਂ ਜਿਹੜਾ ਜੀ ਚੌਟਾਲਾ ਪਰਿਵਾਰ ਦਾ ਇਹ ਕਹਿਣਾ ਕਿ ਹਰਿਆਣੇ ਦੇ ਉੱਤੇ ਅਗਲੀ ਸੱਤਾ ਦੇ ਵਿੱਚ ਜਿਹੜਾ ਜੀ ਉਹ ਕਾਬਜ਼ ਉਹ ਹੋਣ ਜਾ ਰਹੇ ਆ, ਇਹ ਬਿਲਕੁਲ ਜੀ ਇਹ ਲੋਕਾਂ ਦਾ ਚੇਤਾ ਕਿਹੋ ਜਿਹਾ ਜੀ, ਕਿਹੋ ਜਿਹੇ ਇਹ ਜਿਹੜਾ ਜੀ ਲੋਕ ਨੇ। ਨਹੀਂ ਤਾਂ ਅਦਰਵਾਈਜ਼ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਇੱਥੋਂ ਤੱਕ ਜਿਹੜਾ ਜੀ ਉਹ ਗਿਆ ਹੁੰਦਾ, ਇਸ ਲੈਵਲ ਦੀ ਜਿਹੜੀ ਉਹ ਸਜ਼ਾ ਹੋਈ ਹੁੰਦੀ ਤੇ ਲੋਕ ਮੁੜ ਕੇ ਜਿਹੜਾ ਜੀ ਉਹ ਮੂੰਹ ਨਾ ਲਾਉਂਦੇ। ਅੱਜ ਵੀ ਵਿਰੋਧੀ ਧਿਰ ਦੇ ਵਿੱਚ ਉਹ ਜਿਹੜਾ ਜੀ ਉਹ ਬੈਠੇ ਨੇ, ਅੱਗੋਂ ਜਿਹੜੇ ਜੀ ਉਹ ਪਰ ਤੋਲ ਰਹੇ ਆ। ਇਹ ਠੀਕ ਹੈ ਕਿ ਬੱਚਿਆਂ ਨੂੰ ਅੱਗੇ ਜਿਹੜੀ ਹੈ ਜੀ ਉਹ ਨਹੀਂ ਸਜ਼ਾ ਮਿਲਣੀ ਚਾਹੀਦੀ ਜੇ ਪੇਰੈਂਟਸ ਨੇ ਜਿਹੜਾ ਜੀ ਉਹ ਕੀਤਾ ਤਾਂ, ਕਿਉਂਕਿ ਜੇ ਦੁਸ਼ਯੰਤ ਚੌਟਾਲਾ ਦੀ ਗੱਲ ਕਰੀਏ, ਦਿਗਵਿਜੇ ਚੌਟਾਲਾ ਦੀ ਗੱਲ ਕਰੀਏ, ਉਹ ਤਾਂ ਕਰਪਸ਼ਨ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨਹੀਂ ਹੈਗੇ। ਜੇ ਉਹ ਆਪਣੇ ਤੌਰ ਦੇ ਉੱਤੇ ਚੱਲਦੇ ਤਾਂ ਹੋਰ ਗੱਲ ਸੀ। ਅੱਜ ਵੀ ਜਿਹੜਾ ਤੁਹਾਡੇ ਕਹਿਣ ਦਾ ਭਾਵ ਆ ਉਹ ਬਿਲਕੁਲ ਸਹੀ ਆ। ਪਾਰਟੀ ਚਲਾਈ ਕਿਹਦੇ ਵੱਲੋਂ ਜਿਹੜੇ ਜੀ ਉਹ ਜਾ ਰਹੀ ਆ, ਉਹ ਜਿਹੜੇ ਓਮ ਪ੍ਰਕਾਸ਼ ਚੌਟਾਲਾ ਨੇ, ਉਹ ਬਾਹਰ ਆ ਕੇ ਜਿਹੜਾ ਜੀ ਪਾਰਟੀ ਦੇ ਵਾਸਤੇ ਕਿਸੇ ਨੂੰ ਕੱਢ ਗਏ, ਕਿਸੇ ਨੂੰ ਰੱਖ ਗਏ। ਅਜੇ ਚੌਟਾਲਾ ਹੋਰੀ ਜਿਹੜੇ ਨੇ ਜੀ ਉਹ ਉਹਦਾ ਵਿਰੋਧ ਕਰ ਗਏ ਤੇ ਨਵੀਂ ਪਾਰਟੀ ਦਾ ਐਲਾਨ ਜਿਹੜਾ ਕਰ ਗਏ। ਅੱਜ ਉਹ ਵਾਪਸ ਜਿਹੜਾ ਜੀ ਜਾ ਰਹੇ ਨੇ ਤਿਹਾੜ ਦੇ ਵਿੱਚ। ਤੋ ਇਹ ਗੱਲ ਠੀਕ ਹੈ ਜੀ, ਲੋਕਾਂ ਦਾ ਇਹ ਚੇਤਾ ਜਿਹੜਾ ਜੀ ਮਾੜਾ। ਹੁਣ ਇੱਥੇ ਤੁਸੀਂ ਕਿਸੇ ਦੇ ਵਾਸਤੇ ਕੀ ਜਿਹੜਾ ਜੀ ਉਹ ਬੋਲੋਗੇ, ਕਿਉਂਕਿ ਪਾਰਟੀ ਖੜੀ ਹੋ ਜਾਣੀ ਹੈ ਔਰ ਪਾਰਟੀ ਤਕੜੀ ਖੜੀ ਜਿਹੜੀ ਹੈ ਜੀ ਉਹ ਹੋ ਜਾਣੀ ਹੈ। ਔਰ ਮੈਨੂੰ ਜਿਹੜਾ ਜੀ ਉਹ ਲੱਗ ਰਿਹਾ, ਹੋ ਸਕਦਾ ਮੈਂ ਗਲਤ ਹੋਵਾਂ, ਸਮਾਂ ਜਿਹੜਾ ਜੀ ਉਹ ਦੱਸ ਦੂਗਾ, ਇਹੋ ਲੱਗਦਾ ਹੈ ਕਿ ਇਹ ਇੱਕ ਕੈਲਕੂਲੇਟਡ ਗੇਮ ਵੀ ਜਿਹੜੀ ਹੈ ਜੀ ਇਸ ਪਰਿਵਾਰ ਦੀ ਹੋ ਸਕਦੀ ਆ ਕਿ ਏਦਾਂ ਜਿਹੜਾ ਜੀ ਉਹ ਕਰਕੇ ਦੇਖੋ ਜੇ ਭਾਰਤੀ ਜਨਤਾ ਪਾਰਟੀ ਨੂੰ ਤੇ ਕਾਂਗਰਸ ਨੂੰ ਜਿਹੜੀ ਹੈ ਜੀ ਉਹ ਠਿੱਬੀ ਲਾਉਣੀ ਆ ਕਿ ਆਹ ਬੰਦੇ ਜਿਹੜੇ ਨੇ ਉਹ ਪਾਸੇ ਕਰ ਦਿਓ, ਆਹ ਮੁੰਡੇ ਜਿਹੜੇ ਨੇ ਮੂਹਰੇ ਲਾ ਦਿਓ। ਇਹਦੇ ਨਾਲ ਪਾਰਟੀ ਜਿਹੜੀ ਉਹ ਕਾਇਮ ਰਹੂਗੀ, ਪਰਿਵਾਰ ਦਾ ਦਬਦਬਾ ਜਿਹੜਾ ਜੀ ਉਹ ਕਾਇਮ ਰਹੂਗਾ। ਇਹ ਇੱਕ ਰਾਜਨੀਤਿਕ ਚਾਲ ਵੀ ਹੋ ਸਕਦੀ ਹੈ ਜੀ। ਬਿਲਕੁਲ ਜੀ, ਕੁਛ ਵੀ ਕਰ ਸਕਦੇ ਆ। ਅੱਗੇ ਪੌਲ ਕੈਨੇਡਾ ਤੋਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਜਿਹੜਾ ਚੌਟਾਲਾ ਦਾ ਮੈਂ ਕਹਿਣਾ ਜੀ, ਜਿਹੜੀਆਂ ਰੀਜਨਲ ਪੋਲੀਟੀਕਲ ਪਾਰਟੀਆਂ ਹੈਗੀਆਂ ਰਾਈਟ, ਵੀ ਉਹਨਾਂ ਨੇ ਜਿਹੜੇ ਫੰਡ ਇਕੱਠੇ ਕਰਨੇ ਹੁੰਦੇ, ਉਹਨਾਂ ਨੇ ਆਪਦੇ ਜਿਹੜੇ ਲੋਕਲ ਲੋਕਾਂ ਦੇ ਕਰਨੇ ਹੁੰਦੇ, ਉਹਨੂੰ ਉਹ ਆਪਾਂ ਕਰਪਸ਼ਨ ਕਹਿ ਦਿੰਦੇ ਹਾਂ। ਹੁਣ ਜਿਹੜੀਆਂ ਦੂਜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਉਹਨਾਂ ਨੂੰ ਫੰਡ ਬਾਹਰੋਂ ਆਉਂਦੇ ਜਾਂ ਕਿਤੋਂ, ਜਿਹੜੇ ਹੁਣ ਜਿੱਦਾਂ ਆਪਣਾ ਫਰਾਂਸ ਦਾ ਸੀਗਾ ਨਿਕੋਲਸ ਸਰਕੋਜ਼ੀ, ਉਹਦੀ ਫੰਡ ਗਦਾਫੀ ਨੇ ਕੀਤੀ। ਹੁਣ ਜਿਹੜੇ ਇੱਦਾਂ ਦੀ ਜਿਹੜੀ ਪੋਲੀਟਿਕਸ ਨੂੰ ਜਿਹੜੀਆਂ ਰੀਜਨਲ ਪੋਲੀਟੀਕਲ ਪਾਰਟੀਆਂ ਕਿੱਦਾਂ ਕੰਪੀਟ ਕਰ ਸਕਦੀਆਂ, ਮੇਰਾ ਕੁਐਸਚਨ ਸੀਗਾ ਇਹਨਾਂ ਨੂੰ ਵੀ ਉਹ ਫੰਡ ਉਹਨਾਂ ਦੇ ਕਿੱਦਾਂ ਉਹ ਕਲੈਕਟ ਕਰ ਸਕਦੀਆਂ। ਤੇ ਬਾਕੀ ਜਿਹੜਾ ਆਹ ਹੈਗਾ ਆਪਣਾ ਬਲਾਸਟ ਹੋਇਆ, ਇਹ ਮੈਂ ਇਹਨੂੰ ਪੁੱਛਣਾ ਚਾਹੁੰਦਾ ਕੀ ਜਿਹੜੀਆਂ ਰਿਲੀਜੀਅਸ ਜਿਹੜੇ ਲੋਕ ਹੈਗੇ ਉਹਨਾਂ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ। ਜਿਵੇਂ ਉੱਥੇ ਜਿਹੜੇ ਲੋਕ ਆ ਉਹ ਬੜੇ ਸੋਹਣੇ ਲੱਗਦੇ ਵੀ ਰਿਲੀਜੀਅਸ ਲੋਕ ਹੈਗੇ, ਫੈਮਿਲੀ ਮਾਈਂਡਡ ਲੋਕ ਹੈਗੇ ਵੀ, ਇਹ ਜਿਹੜੇ ਜੇ ਰਿਲੀਜੀਅਸ ਲੋਕ ਇਹ ਬੰਬਿੰਗ ਕਰਦੇ ਆ, ਫਿਰ ਇਹ 12 ਕਲੱਬਾਂ ਤੇ ਕਿਉਂ ਨਹੀਂ ਕਰਦੇ? ਹੋਰ ਜਿਹੜਾ ਐਂਟੀ ਰਿਲੀਜੀਅਸ ਜਿਹੜਾ ਕੁਛ ਇੰਨਾ ਕੁਛ ਹੋ ਰਿਹਾ ਉਹਨਾਂ ਦੇ ਫਿਰ ਇਹ ਜਿਹੜੇ ਲੋਕ ਕਿਉਂ ਨਹੀਂ ਬੰਬ ਡਿੱਗਦੇ? ਰਿਲੀਜੀਅਸ ਲੋਕ ਆਪਸ ਵਿੱਚ ਕਿਉਂ ਲੜਦੇ? ਮੈਂ ਇਹ ਥੈਂਕ ਯੂ ਜੀ। ਦੇਖੋ, ਧਰਮ ਦਾ ਤਾਂ ਰੌਲਾ ਨਹੀਂ ਕਿਹਾ ਜਾ ਸਕਦਾ, ਨਿਰੰਕਾਰੀ ਕੋਈ ਧਰਮ ਥੋੜ੍ਹੀ ਹੈ ਜੀ। ਜਿਹੜਾ ਉਹ ਤਾਂ ਇੱਕ ਗਰੁੱਪ ਹੈ ਜਿਹੜਾ ਇਕੱਠਾ ਹੋਇਆ ਹੋਇਆ। ਧਰਮ ਤਾਂ ਜਿਹੜੇ ਸਿੱਖ ਧਰਮ ਹੈ, ਹਿੰਦੂ ਧਰਮ ਹੈ, ਜੈਨ ਧਰਮ ਹੈ, ਬੁੱਧ ਧਰਮ ਹੈ, ਇਹ ਧਰਮ ਨੇ। ਉਹ ਜਿਹੜਾ ਨਿਰੰਕਾਰੀ ਉਹ ਧਰਮ ਨਹੀਂ ਗਾ ਜੀ, ਮੇਰੀ ਜਾਚੇ ਉਹ ਧਰਮ ਨਹੀਂ ਗਾ ਜਿਹਨੂੰ ਕਾਨੂੰਨਨ ਧਾਰਮਿਕ ਤੌਰ ਦੇ ਉੱਤੇ, ਸੋਸ਼ਲ ਤੌਰ ਦੇ ਉੱਤੇ ਜਿਹੜਾ ਜੀ ਐਕਸੈਪਟ ਹੋਇਆ ਹੋਵੇ। ਪਿਛਲੇ ਕੁਛ ਸਾਲਾਂ ਦੇ ਦੌਰਾਨ ਨਿਕਲਿਆ ਹੋਇਆ ਇੱਕ ਗਰੁੱਪ ਹੈ
ਇਸ ਕਰਕੇ ਇਹਨੂੰ ਧਰਮ ਦਾ ਤਾਂ ਜਿਹੜਾ ਜੀ ਉਹ ਲੜਾਈ ਵਾਲੀ ਗੱਲ ਕਹਿ ਹੀ ਨਹੀਂ ਜਿਹੜਾ ਜੀ ਸਕਦੇ। ਕੋਈ ਵਿਚਾਰਾਂ ਦੇ ਵੱਖਰੇਵੇਂ ਜਿਹੜੇ ਆ ਜੀ ਉਹ ਹੋ ਸਕਦੇ ਆ, ਜੋ ਕੁਛ 1978 ਦੇ ਵਿੱਚ ਚੱਲਿਆ ਸੀ। ਹਾਲਾਂਕਿ 1978 ਦੇ ਨਾਲ ਇਹਨੂੰ ਜੋੜਿਆ ਨਹੀਂ ਜਿਹੜਾ ਜੀ ਜਾ ਸਕਦਾ। ਜਿਹੜਾ ਇਹ ਧਮਾਕਾ ਹੋਇਆ, ਇਸ ਧਮਾਕੇ ਦੇ ਪਿਛਲੇ ਕਾਰਨ ਜਿਹੜੇ ਜੀ ਉਹ ਹੋਰ ਆ। ਇਹਦੇ ਉੱਤੇ ਕੋਈ ਨਾ ਹੀ ਅਜੇ ਜਿਹੜਾ ਟਿੱਪਣੀ ਕਰੀਏ ਆ ਲੈਣ ਦੀ, ਤਾਂ ਉਹ ਜਿਹੜਾ ਜੀ ਉਹ ਬੈਟਰ ਰਹੂਗਾ। ਇਹ ਮੈਨੂੰ ਥੋੜ੍ਹਾ ਜਿਹਾ ਸਮਝ ਨਹੀਂ ਲੱਗੀ ਵੀ ਇਹ ਤੁਸੀਂ ਪਹਿਲੀ ਗੱਲ ਕਿਵੇਂ ਰਲਗੱਡ ਜਿਹੜੀ ਜੀ ਉਹ ਕਰ ਗਏ। ਰਾਜਨੀਤਿਕ ਤੇ ਜਿਹੜੇ ਧਾਰਮਿਕ ਨੇ ਉਹ ਫੰਡ ਕਲੈਕਟ ਕਿਵੇਂ ਜਿਹੜਾ ਜੀ ਉਹ ਕਰਦੇ ਆ। ਜਿਹੜੇ ਧਾਰਮਿਕ ਨੇ ਉਹਨਾਂ ਦਾ ਤਾਂ ਜੇ ਆਪਾਂ ਸਿੱਖ ਧਰਮ ਦੀ ਗੱਲ ਕਰੀਏ, ਸਿੱਖ ਧਰਮ ਦੇ ਕੋਲੇ ਤਾਂ ਗੋਲਕ ਹੀ ਹੈ। ਇੱਕ ਗੋਲਕ ਦੇ ਰਾਹੀਂ ਹੀ ਜਿਹੜੇ ਜੀ ਉਹ ਫੰਡ ਕਲੈਕਟ ਹੁੰਦੇ ਆ। ਜੇ ਸ਼ਾਇਦ ਤੁਸੀਂ ਇਹ ਕਹਿਣਾ ਚਾਹੁੰਦੇ ਕਿ ਇਹ ਕੋਈ ਜਿਹੜਾ ਜੀ ਦੋਨੋਂ ਇਸ ਗੱਲੋਂ ਮਿਕਸਅਪ ਨੇ, ਤਾਂ ਧਰਮ ਤੇ ਰਾਜਨੀਤੀ ਵਾਲੀ ਜਿਹੜੀ ਜੀ ਉਹ ਤੁਸੀਂ ਜਾਂ ਗੱਲ ਕਰ ਰਹੇ ਹੋ। ਹਾਂ, ਇੰਨਾ ਜ਼ਰੂਰ ਹੈ ਕਿ ਅੱਜ ਰਾਜਨੀਤੀ ਜਿਹੜੀ ਆ ਉਹ ਧਰਮ ਦੇ ਉੱਤੇ ਹਾਵੀ ਆ, ਮੁਕੰਮਲ ਰੂਪ ਦੇ ਵਿੱਚ ਹਾਵੀ ਹੈ ਜੀ। ਸਿੱਖ ਧਰਮ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਕਹਿ ਸਕਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੋਲਕ ਕਮੇਟੀ ਜਿਹੜੀ ਉਹ ਬਣ ਕੇ ਰਹਿ ਗਈ, ਕਿਉਂਕਿ ਉਹਦੇ ਉੱਤੇ ਕੰਟਰੋਲ ਜਿਹੜਾ ਜੀ ਉਹ ਰਾਜਨੀਤਿਕਾਂ ਦਾ। ਰਾਜਨੀਤਿਕਾਂ ਨੂੰ ਪਤਾ ਇਹਦੇ ਇੱਥੋਂ ਵੋਟਾਂ ਵੀ ਮਿਲਦੀਆਂ ਨੇ, ਇੱਥੋਂ ਪੈਸਾ ਵੀ ਜਿਹੜਾ ਜੀ ਉਹ ਮਿਲਦਾ। ਅੰਨਾ ਪੈਸਾ ਆ, ਅੰਨੀਆਂ ਜਿਹੜੀਆਂ ਜੀ ਉਹ ਵੋਟਾਂ ਨੇ। ਕਿਸੇ ਨੂੰ ਵੀ ਧਰਮ ਦੇ ਨਾਂ ਦੇ ਉੱਤੇ ਸਿਆਸਤ ਦੇ ਵਿੱਚ ਜਿਹੜਾ ਜੀ ਉਹ ਉਲਝਾਇਆ ਜਾ ਸਕਦਾ। ਤਾਂ ਕਰਕੇ ਰਾਜਨੀਤਿਕਾਂ ਦਾ ਕਬਜ਼ਾ ਹੀ ਹੋ ਗਿਆ। ਸ਼ਬਰੀ ਮਾਲਾ ਦੀ ਕਿੰਨੀ ਕਵਰੇਜ ਜਿਹੜੀ ਹੈ ਜੀ ਉਹ ਕੀਤੀ ਹੈ। ਉਹ ਧਰਮ ਦਾ ਮਸਲਾ ਘੱਟ ਹੈ, ਰਾਜਨੀਤੀ ਦਾ ਮਸਲਾ ਜਿਹੜਾ ਜੀ ਉਹ ਜ਼ਿਆਦਾ ਹੈ, ਕਿਉਂਕਿ ਵੋਟਾਂ ਦੀ ਗੱਲ ਹੈ ਕਿ ਜੇ ਆਹ ਫੈਸਲਾ ਲਿਆ ਤੇ ਕਿੰਨੀਆਂ ਘੱਟਦੀਆਂ ਨੇ, ਜੇ ਆਹ ਫੈਸਲਾ ਨਾ ਲਿਆ ਤੇ ਕਿੰਨੀਆਂ ਵੱਧਦੀਆਂ ਜੀ। ਹਰਵੰਸ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਮੇਰਾ ਜੀ ਇਸ ਵਾਰ ਹੈਗਾ ਕਿ ਦੇਖੋ ਬਾਦਲ ਪਰਿਵਾਰ ਨੇ ਬੀਜੇਪੀ ਨੂੰ ਬਗੈਰ ਸ਼ਰਤ ਮਦਦ ਦਿੱਤੀ ਹੋਈ ਹੈ, ਰਹਿਮਾ ਕੀਤਾ ਹੋਇਆ। ਇਹ ਬੀਜੇਪੀ ਨੂੰ ਨਹੀਂ ਕੀਤਾ, ਦਰਅਸਲ RSS ਨੂੰ ਕੀਤਾ ਹੋਇਆ। ਤੇ ਉਹ ਇੱਕ ਅਕਾਲੀ ਹੋਣ ਇੱਕ ਪਾਸੇ, ਜੇ ਸੱਚੇ ਅਕਾਲੀ ਹੈ ਤੇ RSS ਦੇ ਨਾਲ ਭਾਈਵਾਲੀ ਜਿਹੜੀ ਕਿੱਦਾਂ ਹੋ ਸਕਦੀ ਮੇਰਾ। ਤੇ ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜੀ ਅਕਸ਼ੇ ਕੁਮਾਰ ਹੈਗਾ ਤੇ ਇਹਨੂੰ ਕੋਈ ਸਿੱਖੀ ਦਾ ਮਤਲਬ ਨਹੀਂ ਗਾ। ਪੰਜਾਬ ਦਾ ਚਲੋ ਵੱਖਰੀ ਗੱਲ ਹੈ, ਪਰ ਉਦਾਂ ਇਹ ਹੈਗਾ ਵੀ ਇਸ ਨੇ ਇਹਨੂੰ ਆ ਪੈਸੇ ਕਮਾਉਣ ਦੀ। ਤੇ ਸੁਖਬੀਰ ਬਾਦਲ ਹੋਰਾਂ ਨੂੰ ਇਹ ਵੀ ਅੱਧੋ ਵੱਧ ਸੁਆਹ ਕਰੀ ਜਾਓ ਤੇ ਤੂੰ ਵੀ ਖਾਈ ਜਾ ਤੇ ਅਸੀਂ ਵੀ ਖਾਈ ਜਾਵਾਂਗੇ। ਤੇ ਜਦ ਇਹ ਕਬੱਡੀ ਦੇ ਮੈਚ ਕਰਦੇ ਹੁੰਦੇ ਸੀ ਉਦੋਂ ਏਦਾਂ ਲੱਗਦਾ ਨਹੀਂ ਜਾਂਦੀ ਇਹ ਬੜਾ ਪੁੰਨ ਕਰਦਾ, ਜਦੋਂ ਬੜਾ ਚੰਗਾ ਕੰਮ ਕਰਦਾ। ਤੇ ਪੈਸੇ ਵੀ ਕਿਸੇ ਰਾਜ ਕੰਪਨੀ ਦੇ ਕੇ ਕੀ ਖਰਚਦੇ ਸੀ, ਰਾਜ ਦੇ ਖਰਚਦੇ ਤੇ ਤੂੰ ਵੀ ਖਾਈ ਜਾ ਤੇ ਮੈਂ ਵੀ ਖਾਈ ਜਾਣਾ। ਇਹਨਾਂ ਦਾ ਆਪਣੀ ਜਾਪਦਾ ਵੀ ਇਹਨਾਂ ਦੀ ਆਪਸੀ ਦੋਸਤੀ ਹੈ, ਬਜਾਏ ਇਸ ਗੱਲ ਦੇ ਕਿਸੇ ਹੋਰ ਗੱਲ ਦੇ। ਜੀ ਜੀ, ਥੈਂਕ ਯੂ ਜੀ। ਨਰੋਲ ਪੈਸੇ ਦੀ ਖੇਡ ਹੈ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਇਹ ਨਰੋਲ ਪੈਸੇ ਦੀ ਖੇਡ ਹੈ। ਜਿਹੜੀ ਆਪਾਂ ਭੰਗੂ ਦੀ ਗੱਲ ਕੀਤੀ ਹੈ ਜੀ, ਅਰਬਪਤੀ ਭੰਗੂ ਦੀ ਗੱਲ, ਪਰਲ ਗਰੁੱਪ ਕਬੱਡੀ ਦਾ ਸਪਾਂਸਰ ਸੀਗਾ ਜੀ। ਜਿਹੜੀ ਅਕਾਲੀ ਗੌਰਮੈਂਟ ਦੇ ਟਾਈਮ ਜਿਹੜੀ ਕਬੱਡੀ ਪੈਂਦੀ ਸੀ, ਕਿ ਇਹਨਾਂ ਨੂੰ ਨਹੀਂ ਸੀ ਪਤਾ ਕਿ 25 ਲੱਖ ਜਿਹੜੇ ਲੋਕ ਆ ਇਹ ਉਹਨਾਂ ਦਾ ਖੂਨ ਹੈ ਜਿਹੜਾ ਚੂਸਿਆ ਹੋਇਆ ਜਿਹੜੀਆਂ ਚਿੱਟ ਫੰਡ ਕੰਪਨੀਆਂ ਦੇ ਰੂਪ ਦੇ ਵਿੱਚ। ਪਤਾ ਸੀਗਾ ਇਹਨਾਂ ਨੂੰ, ਇਹ ਪਤਾ ਸੀਗਾ। ਔਰ ਇਹ ਅਜਿਹੇ ਲੋਕ ਜਿਹੜੇ ਆ ਜੀ ਉਹਨਾਂ ਦੀ ਸ਼ਹਿ ਦੇ ਉੱਤੇ ਕੋਈ ਨਾ ਕੋਈ ਰਾਜਨੀਤਿਕ ਬੰਦਾ ਜਿਹੜਾ ਜੀ ਉਹ ਖੜਾ ਹੁੰਦਾ। ਇਸੇ ਕਰਕੇ ਉਹ ਕਬੱਡੀ ਜੇ ਤੁਸੀਂ ਦੇਖੋ ਅੱਜ ਵੀ ਸੋਸ਼ਲ ਮੀਡੀਆ ਦੇ ਉੱਤੇ ਜਾਂ ਗੂਗਲ ਦੇ ਵਿੱਚ ਪਾ ਲਓ ਤੇ ਪਰਲ ਕਬੱਡੀ ਵਰਲਡ ਕੱਪ ਜਿਹੜਾ ਜੀ ਉਹ ਹੁੰਦਾ ਸੀਗਾ। ਇਹਨਾਂ ਦਾ ਜਿਹੜਾ ਉਹ ਸਪਾਂਸਰ ਸੀਗਾ। ਇੱਕ ਪਾਸੇ ਉਹ ਵਿਚਾਰੇ ਭੁੱਖ ਹੜਤਾਲ ਤੇ ਬੈਠੇ ਆ, ਜਿਹੜਾ ਆਪਣਾ ਘਰ ਬਾਰ ਜਿਹੜਾ ਜੀ ਉਹ ਸਾਰਾ ਕੁਛ ਲੁਟਾ ਕੇ ਬਹਿ ਗਏ ਇਹਨਾਂ ਦੇ ਕੋਲੇ। ਇੱਕ ਪਾਸੇ ਉਹ ਜੇ ਅੱਜ ਉਹ ਆਰਾਮ ਕਰ ਰਿਹਾ, ਆਰਾਮ ਮਾਣ ਰਿਹਾ, ਤੇ ਬਈ ਉਹਨੇ ਪੈਸੇ ਜਿਹੜੇ ਆ ਉਹ ਇਨਵੈਸਟ ਕੀਤੇ ਹੋਏ ਆ ਨਾ ਰਾਜਨੀਤਿਕਾਂ ਦੇ ਕੋਲੇ। ਤੇ ਜੇ ਪੈਸੇ ਇਨਵੈਸਟ ਕੀਤੇ ਆ ਤੇ ਉਹਦਾ ਉਹ ਸੁੱਖ ਵੀ ਜਿਹੜਾ ਜੀ ਉਹ ਲੈ ਰਿਹਾ। ਇਹ ਲੋਕਾਂ ਨੂੰ ਜਿਹੜਾ ਜੀ ਉਹ ਸਮਝ ਆਉਣਾ ਚਾਹੀਦਾ। ਜਦੋਂ ਇਹ ਕਬੱਡੀਆਂ ਪੈਂਦੀਆਂ ਸੀਗੀਆਂ ਉਦੋਂ ਤਾਂ 84 ਭੁੱਲਿਆ ਹੋਇਆ ਸੀਗਾ। ਉਦੋਂ ਤਾਂ ਕਿਸੇ ਨੂੰ ਥੋੜ੍ਹੀ ਯਾਦ ਸੀਗਾ ਕਿ 1984 ਦੇ ਵਿੱਚ ਦਿੱਲੀ ਦੇ ਵਿੱਚ ਕੀ ਹੋਇਆ ਸੀ। ਐਤਕੀ ਯਾਦ ਆਇਆ ਜੀ, ਐਤਕੀ ਕਿਤੇ ਜਾ ਕੇ 10 ਸਾਲਾਂ ਤੋਂ ਬਾਅਦ ਯਾਦ ਆਇਆ ਵੀ ਹਾਂ ਇੱਕ 84 ਵੀ ਹੋਇਆ ਸੀ। ਚਲੋ ਉਹਦੀ ਗੱਲ ਜਿਹੜੀ ਕਰਕੇ ਦੇਖੀਏ। ਨਹੀਂ ਤਾਂ 4 ਨਵੰਬਰ ਨੂੰ ਇੱਥੇ ਡਾਂਸ ਹੁੰਦੇ ਸੀ ਪੰਜਾਬ ਦੇ ਵਿੱਚ, ਜਦੋਂ ਜਿਹੜੇ ਦਿਨਾਂ ਦੇ ਉੱਤੇ 1984 ਦੇ ਵਿੱਚ ਲੋਕ ਕੋਹ ਕੇ ਜਿਹੜਾ ਜੀ ਉਹ ਦਿੱਲੀ ਦੀਆਂ ਗਲੀਆਂ ਦੇ ਵਿੱਚ ਮਾਰੇ ਗਏ ਸੀ, ਲੱਭ ਕੇ। ਇੱਕ ਜਿਹੜੇ ਦੀ ਵੱਖਰੀ ਦਿੱਖ ਵਾਲੇ ਲੋਕ ਜਿਹੜੇ ਉਹ ਕਤਲ ਕੀਤੇ ਗਏ ਸੀਗੇ, ਉਦੋਂ ਯਾਦ ਨਹੀਂ ਸੀਗਾ। ਉਦੋਂ ਇਹ ਗੱਲਾਂ ਅਸੀਂ ਉਦੋਂ ਉਸ ਟਾਈਮ ਵੀ ਜਿਹੜਾ ਜੀ ਉਹ ਕਰਦੇ ਰਹੇ ਹਾਂ। ਤੁਸੀਂ ਪੁਰਾਣੇ ਪ੍ਰੋਗਰਾਮ ਕਰ ਲੈਣਾ, ਸਾਰੇ YouTube ਦੇ ਉੱਤੇ ਪਏ ਆ। ਉਦੋਂ ਵੀ ਇਹ ਗੱਲ ਜਿਹੜੀ ਕਰਦੇ ਰਹੇ ਆ ਕਿ ਇੰਨਾ ਪੰਗਾ ਨਾ ਲਓ ਨੇਚਰ ਦੇ ਨਾਲ, ਇੰਨਾ ਪੰਗਾ ਨਾ ਲਓ ਜਿਹੜਾ ਲੋਕਾਂ ਦੇ ਨਾਲ, ਕਿ ਇੰਨੀਆਂ ਬਦਦੁਆਵਾਂ ਨਾ ਲਓ ਕਿ ਲੋਕ ਦੁਆਵਾਂ ਦੇ ਵਿੱਚ ਬਦਦੁਆਵਾਂ ਦੇਣ ਲੱਗ ਜਾਣ।
ਹਾਲਾਤ ਜਿਹੜੇ ਆ ਜੀ ਜੇ ਅੱਜ ਇਹ ਬਣੇ ਆ ਨਾ ਕਿ ਸਿੱਟ ਦੇ ਮੂਹਰੇ ਪੇਸ਼ ਹੋਣਾ ਪੈ ਰਿਹਾ, ਕੁਝ ਛੋਟੇ ਹਾਲਾਤ ਨਹੀਂ ਗੇ ਜੀ। ਇਹਦੇ ਵਿੱਚੋਂ ਕੀ ਨਿਕਲਦਾ ਕੱਲ ਨੂੰ, ਇਹ ਕੱਲ ਵਾਲੀਆਂ ਗੱਲਾਂ ਨੇ। ਜੇ ਕੱਲ ਦਾ ਤੁਸੀਂ ਦੇਖਿਆ ਹੋਵੇ ਲਾਮ ਲਸ਼ਕਰ ਲੈ ਕੇ ਚਲੇ ਗਏ ਪੁਲਿਸ ਹੈੱਡਕੁਆਟਰ, ਉਹ ਹੈੱਡਕੁਆਟਰ ਪੁਲਿਸ ਦਾ ਜਿਹੜਾ ਜਿਸ ਬੰਦੇ ਦੇ ਅੰਡਰ ਸੀ ਉਹਦੀਆਂ ਗੱਡੀਆਂ ਨਹੀਂ ਅੰਦਰ ਜਾਣ ਦਿੱਤੀਆਂ, ਕਹਿੰਦੇ ਬਾਹਰ ਖੜੇ ਹੋ ਜਾਓ, ਆਹ ਗੱਡੀ ਜਿਹੜੀ ਅੰਦਰ ਇੱਕ ਜਾਊਗੀ ਤੇ ਇਕੱਲੇ ਜਿਹੜਾ ਜੀ ਜਾਊਗਾ। ਇਹ ਛੋਟੀ ਨਹੀਂ ਹੁੰਦੀ ਗੱਲ। ਕੁਦਰਤ ਜਿਹੜੀ ਆ ਉਹਦੇ ਤੋਂ ਡਰਨਾ ਚਾਹੀਦਾ, ਸਮੇਂ ਤੋਂ ਡਰਨਾ ਚਾਹੀਦਾ। ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਇਹ ਬੰਦੇ ਦੀ ਫਿਤਰਤ ਹੈ ਕਿ ਬੰਦਾ ਭੁੱਲ ਜਾਂਦਾ ਅਕਸਰ, ਜਿਹੜਾ ਹਉਮੈ ਦੇ ਵਿੱਚ, ਹੰਕਾਰ ਦੇ ਵਿੱਚ, ਪੈਸੇ ਦਾ ਗਰੂਰ, ਤਾਕਤ ਦਾ ਗਰੂਰ, ਉਹਦੇ ਵਿੱਚ ਫਿਰ ਉਹ ਰੱਬ ਨੂੰ ਘੜੱਬ ਦੱਸਣ ਲੱਗ ਜਾਂਦਾ। ਤੇ ਅੱਜ ਇਹ ਕੋਈ ਛੋਟੀ ਗੱਲ ਨਹੀਂ ਜੀ। ਜੇ ਤੁਸੀਂ ਇਹਨੂੰ ਦੇਖੋ, ਸਾਬਕਾ 5 ਵਾਰੀ ਮੁੱਖ ਮੰਤਰੀ ਰਹੇ, ਉਹ ਪੁਲਿਸ ਦੀ ਟੀਮ ਦਾ ਇੰਤਜ਼ਾਰ ਕਰ ਰਹੇ ਆ ਵੀ ਉਹਨੇ ਪੁੱਛਗਿੱਛ ਕਰਨ ਦੇ ਵਾਸਤੇ ਆਉਣਾ, ਤੇ ਉਧਰੋਂ ਜਿਹੜਾ ਗ੍ਰਹਿ ਮੰਤਰੀ ਬੰਦਾ ਰਿਹਾ ਜੀ, ਉਹ ਪੁਲਿਸ ਹੈੱਡਕੁਆਟਰ ਜਾ ਰਿਹਾ, ਉਹਦੀਆਂ ਗੱਡੀਆਂ ਅੰਦਰ ਨਹੀਂ ਐਂਟਰ ਹੋਣ ਦਿੱਤੀਆਂ ਜਾ ਰਹੀਆਂ ਵੀ ਤੁਸੀਂ ਭਾਈ ਬਾਹਰ ਇੱਥੇ ਸੜਕ ਤੇ ਖੜੇ ਹੋਵੋ, ਇਹ ਇਕੱਲਾ ਅੰਦਰ ਜਾਊਗਾ। ਇਹ ਕੋਈ ਛੋਟੀ ਗੱਲ ਹੈ ਜੀ। ਜੇ ਅੱਜ ਵੀ ਕੋਈ ਨਾ ਸਮਝੇ ਕਿ ਇੰਨਾ ਕੁਛ ਜਿਹੜਾ ਕੀਤਾ ਸੀ ਉਹਦਾ ਨਤੀਜਾ, ਤੇ ਉਹਦੀ ਨਾ ਸਮਝੀ ਹੋ ਸਕਦੀ। ਬਿਲਕੁਲ। ਜਸਪਾਲ ਸਿੰਘ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਸੀਗਾ ਜੀ, ਪਹਿਲਾਂ ਤਾਂ ਜੋ 78 ਦਾ ਇਹਨਾਂ ਨੇ ਬਾਦਲ ਉਹਨਾਂ ਨੇ ਰੌਲਾ ਪਾਇਆ ਹੋਇਆ ਕਿ ਇਹ 78 ਦਾ ਕਾਰਨਾਮਾ ਸਾਰਾ ਇਹਨਾਂ ਨੇ ਕੀਤਾ ਸੀ, ਉਦੋਂ ਪਤਾ ਹੀ ਹੈ, ਜਿੱਦਾਂ ਵੀ ਨਿਰੰਕਾਰੀ ਨੂੰ ਬਾਅਦ ਚ ਫਿਰ ਪੰਜਾਬ ਤੋਂ ਉਹਨਾਂ ਨੇ ਆਪਣੀ ਗੱਡੀ 'ਚ ਬਿਠਾ ਕੇ ਆਊਟ ਕੀਤਾ ਜੀ, ਤੇ ਹੁਣ ਇਹ ਉਸ ਨੂੰ ਭੁੱਲ ਕੇ ਤੇ ਆਪ ਹੀ ਰੌਲਾ ਪਾ ਰਹੇ ਜੀ, ਉਹ ਕਾਂਡ ਹੋ ਗਿਆ, ਉਹੀ ਦੁਬਾਰਾ ਦੁਹਰਾਇਆ ਜਾ ਰਿਹਾ। ਉਹ ਸਾਰਾ ਕੁਝ ਇਹਨਾਂ ਦੇ ਹੀ ਕਾਰਨਾਮੇ ਸੀਗੇ ਜੀ। ਤੇ ਦੂਸਰਾ, ਇਹਨਾਂ ਲੋਕਾਂ ਨੂੰ ਕੋਈ ਬਾਦਲ ਪਰਿਵਾਰ ਨੂੰ ਜਿਹੜੇ ਹੋਰ ਬਰਗਾੜੀ ਕਾਂਡ ਦੇ ਮੋਰਚੇ ਉੱਤੇ ਜਿਹੜੇ ਬੈਠੇ ਹੈਗੇ ਆ ਸਿੱਖ, ਇਹਨਾਂ ਤੇ ਉਂਗਲਾਂ ਉਠਾ ਰਹੇ ਜੀ, ਅੱਤਵਾਦੀ ISI ਦੇ ਬੰਦੇ ਆ, ਤੇ ਇਹਨਾਂ ਲੋਕਾਂ ਨੂੰ ਕੋਈ ਆਪਣੀ ਸ਼ਕਲ ਸੂਰਤ ਤੇ ਕੋਈ ਇਹੋ ਜਿਹੀ ਹੈ ਨਹੀਂ ਕਿ ਨਜ਼ਰ ਆਉਂਦੀ ਕਿ ਵੀ ਅਸੀਂ ਵੀ ਇੱਕ ਸਿੱਖ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਹੱਕ ਵਾਸਤੇ, ਇਨਸਾਫ ਵਾਸਤੇ ਲੋਕੀ ਬੈਠੇ ਆ, ਉਹਨਾਂ ਤੇ ਉਂਗਲੀ ਉਠਾ ਰਹੇ ਆ। ਤੇ ਇਹਨਾਂ ਦੇ ਪਿੱਛੇ ਜਿਹੜੇ ਲੋਕ ਲੱਗੇ, ਇਹਨਾਂ ਨੂੰ ਵੀ ਸਮਝ ਜਾਣਾ ਚਾਹੀਦਾ ਕਿ ਵੀ ਇਹ ਲੋਕ ਗੁਰੂ ਗ੍ਰੰਥ ਸਾਹਿਬ ਦੇ ਨਹੀਂ ਗੇ, ਜਿਹੜੇ ਉਹਨਾਂ ਦੇ ਹੱਕ ਵਾਸਤੇ ਬੈਠੇ ਨੇ, ਉਹਨਾਂ ਦੇ ਉੱਤੇ ਉਂਗਲੀ ਉਠਾ ਰਹੇ ਆ। ਤੇ ਇਹਨਾਂ ਨੂੰ ਥੋੜਾ ਬਹੁਤ ਜ਼ਰੂਰ ਪਿੱਛੇ ਹਟਣਾ ਚਾਹੀਦਾ। ਇਹਨਾਂ ਲੋਕਾਂ ਨੂੰ ਕੋਈ ਸ਼ਰਮ ਹਜਾ ਇਹਦਾਂ ਦੀ ਕੋਈ ਚੀਜ਼ ਹੈ ਨਹੀਂ। ਕਿ ਤੁਹਾਡੇ ਕੀ ਵਿਚਾਰ ਨੇ ਜੀ ਇਹਨਾਂ ਬਾਰੇ? ਥੈਂਕ ਯੂ ਜੀ। ਦੇਖੋ, ਜਿਹੜੇ ਬਰਗਾੜੀ ਦੇ ਵਿੱਚ ਬੈਠੇ ਆ, ਇੱਕ ਚੀਜ਼ ਦਾ ਤਾਂ ਕ੍ਰੈਡਿਟ ਉਹਨਾਂ ਨੂੰ ਜਿਹੜਾ ਜੀ ਉਹ ਦੇਣਾ ਬਣਦਾ ਕਿ ਉਹਨਾਂ ਨੇ ਭੜਕਾਹਟ ਵਾਲੀ ਗੱਲ ਜਿਹੜੀ ਜੀ ਜਿਉਂ ਜੂਨ ਤੋਂ ਬੈਠੇ ਆ ਕਦੇ ਵੀ ਨਹੀਂ ਕੀਤੀ। ਪਤਾ ਨਹੀਂ ਕਿੰਨੇ ਕੁ ਲੋਕ ਜਿਹੜੇ ਜੀ ਮੇਰੀ ਗੱਲ ਨਾਲ ਸਹਿਮਤ ਹੋਣਗੇ, ਪਰ ਮੈਂ ਸਮਝਦਾ ਹੈ ਕਿ ਧਿਆਨ ਸਿੰਘ ਮੰਡ ਹੋਰਾਂ ਨੇ ਪਿਛਲੇ ਜੋ ਸਾਰਾ ਕੁਝ ਵਾਪਰਿਆ ਉਹਦੇ ਤੋਂ ਕੁਝ ਚੀਜ਼ਾਂ ਸਿੱਖੀਆਂ ਨੇ। ਜਿਹੜੀ ਵੱਡੀ ਚੀਜ਼ ਉਹਨਾਂ ਨੇ ਸਿੱਖੀ ਆ ਉਹ ਇਹ ਆ, ਇੱਕ ਤਾਂ ਪੇਸ਼ੈਂਸ, ਜਿਹੜੀ ਘੱਟ ਬੋਲਣਾ, ਜਿੰਨੀ ਜ਼ਰੂਰਤ ਆ ਉਨੀ ਜਿਹੜੀ ਉਹ ਗੱਲ ਕੀਤੀ ਜਾਵੇ। ਹਰ ਜਗ੍ਹਾ ਦੇ ਉੱਤੇ ਉਹ ਬਿਆਨ ਨਹੀਂ ਦੇ ਰਹੇ, ਹਰ ਰੋਜ਼ ਪ੍ਰੈਸ ਕਾਨਫਰੰਸਾਂ ਜਿਹੜੀਆਂ ਜੀ ਉਹ ਨਹੀਂ ਕਰ ਰਹੇ। ਇੱਕ ਦੂਜੀ ਗੱਲ, ਜਿਹੜੀ ਗੱਲ ਦਾ ਉਹਨਾਂ ਨੂੰ ਪਤਾ ਹੈ ਕਿ ਜਿੱਥੇ ਭੰਡਿਆ ਜਾ ਸਕਦਾ ਹੈ ਇਸ ਸਾਰੀ ਕਹਾਣੀ ਨੂੰ, ਉਹ ਹਿੰਸਾ ਭੰਡ ਸਕਦੀ ਆ। ਅਜੇ 5 ਕੁ ਦਿਨ ਪਹਿਲਾਂ ਉਹਨਾਂ ਨੇ ਇੱਕ ਇੰਟਰਵਿਊ ਜਿਹੜੀ ਉਹ ਦਿੱਤੀ ਸੀਗੀ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ ਮੈਂ ਪੰਜਾਬ ਦਾ ਇੱਕ ਵੀ ਪੁੱਤ ਮਰਨ ਨਹੀਂ ਦੇਣਾ, ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਨੇ ਆਪਣੀ ਜਵਾਨੀ ਦਾ ਘਾਣ ਕਰਾਇਆ ਜਦੋਂ ਪੰਜਾਬ ਦੇ ਵਿੱਚ ਮਾੜੇ ਦਿਨ ਸਨ ਉਦੋਂ। ਇਹ ਇੱਕ ਮੈਚਿਓਰ ਬਿਆਨ ਹੈ, ਇਹਨੂੰ ਮੈਚਿਓਰ ਬਿਆਨ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ, ਇਹਨੂੰ ਲੀਡਰਸ਼ਿਪ ਵਾਲਾ ਬਿਆਨ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਇਸ ਗੱਲ ਦੇ ਵਾਸਤੇ ਮੇਰਾ ਖਿਆਲ ਇਹ ਜਿਹੜੇ ਜੀ ਪਹਿਲਾਂ ਤੋਂ ਹੀ ਜਾਣੂ ਨੇ ਕਿ ਸਾਨੂੰ ਆਹ ਗੱਲ ਦਾ ਜਿਹੜਾ ਜੀ ਉਹ ਲੈ ਕੇ ਭੰਡਿਆ ਜਾ ਸਕਦਾ ਹੈ। ਬਲਜੀਤ ਸਿੰਘ ਦਾਦੂਵਾਲ ਹੋਰੀ ਜਿਹੜਾ ਜੀ ਹਰ ਗੱਲ ਦਾ ਜਿਵੇਂ ਰਿਐਕਸ਼ਨ ਉਹ ਕਰ ਰਹੇ ਆ, ਰਿਐਕਟ ਕਰ ਰਹੇ ਆ, ਇਹ ਵੀ ਗਲਤ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਹਰ ਗੱਲ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਹੁੰਦਾ, ਹਰ ਗੱਲ ਦਾ ਸਪਸ਼ਟੀਕਰਨ ਦੇਣਾ ਜ਼ਰੂਰੀ ਨਹੀਂ ਹੁੰਦਾ। ਕੁਛ ਗੱਲਾਂ ਦੇ ਉੱਤੇ ਜਿਹੜੀ ਚੁੱਪ ਹੁੰਦੀ ਆ ਉਹ ਬਹੁਤ ਸਾਰੇ ਸਵਾਲਾਂ ਦਾ ਜਵਾਬ ਜਿਹੜਾ ਜੀ ਉਹ ਦੇ ਜਾਂਦੀ ਆ। ਤੇ ਜਿਹੋ ਜਿਹੇ ਇਲਜ਼ਾਮਬਾਜ਼ੀ ਜਿਹੜੀ ਆ ਜੀ ਉਹ ਲਾਈ ਜਾ ਰਹੀ ਆ ਇੱਥੇ ਬੈਠੇ ਲੋਕਾਂ ਦੇ ਉੱਤੇ, ਲੋਕ ਜਾਣਦੇ ਆ, ਲੋਕ ਪੂਰੀ ਦੁਨੀਆ ਦੇ ਵਿੱਚ ਬੈਠੇ ਹੋਏ ਜਿਹੜੇ ਆ ਜੀ ਉਹ ਜਾਣਦੇ ਆ। ਲੋਕ ਜਵਾਬ ਦੇ ਰਹੇ ਆ, ਆਪੋ ਆਪਣੇ ਤਰੀਕੇ ਨਾਲ ਦੇ ਰਹੇ ਆ। ਜਦੋਂ ਲੋਕ ਜਵਾਬ ਦੇ ਰਹੇ ਆ ਫਿਰ ਬਹੁਤਾ ਜਿਹੜਾ ਜੀ ਉਹ ਬੋਲਣ ਦੀ ਜ਼ਰੂਰਤ ਨਹੀਂ ਹੁੰਦੀ। ਦਾਦੂਵਾਲ ਹੋਰਾਂ ਨੂੰ ਵੀ ਜਿਹੜਾ ਜੀ ਲੋਕ ਜਾਣਦੇ ਹੋਣਗੇ, ਉਹ ਜਿਹੜੇ ਜਾਣਦੇ ਨੇ ਕਮ ਸੇ ਕਮ ਇਹ ਉਹਨਾਂ ਤੱਕ ਵੀ ਜਿਹੜੀ ਜੀ ਗੱਲ ਪਹੁੰਚਾਈ ਜਾਵੇ ਕਿ ਹਰ ਗੱਲ ਦੇ ਉੱਤੇ ਉਹ ਵੀ ਰਿਐਕਟ ਨਾ ਕਰ। ਕਈ ਵਾਰੀ ਰਿਐਕਟ ਕੀਤਾ ਗਿਆ ਜਿਹੜਾ ਜੀ ਉਲਟ ਪੈ ਜਾਂਦਾ। ਫੂਲਕਾ ਸਾਹਿਬ ਦਾ ਬਿਆਨ ਤੁਹਾਡੇ ਸਾਹਮਣੇ ਹੈ, ਕਾਹਲੀ ਦੇ ਵਿੱਚ ਦਿੱਤਾ ਗਿਆ ਬਿਆਨ, ਹੋ ਸਕਦਾ ਉਹਨਾਂ ਦੀ ਮਨਸ਼ਾ ਅਜਿਹੀ ਨਾ ਹੋਵੇ ਜਿਹੜਾ ਕੁਛ ਉਹ ਬੋਲ ਗਏ, ਪਰ ਹੁਣ ਮੁਆਫੀਆਂ ਤਾਂ ਮੰਗਣੀਆਂ ਪੈ ਰਹੀਆਂ ਨੇ ਨਾ ਜੀ। ਅੱਗੇ ਕੈਨੇਡਾ ਤੋਂ ਜੁੜੇ ਹੋਏ ਨੇ ਸੁਖੀ ਗਰੇਵਾਲ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੇਰਾ ਸਵਾਲ ਵੀ ਥੋੜਾ ਰਲਦਾ ਮਿਲਦਾ ਸੀ ਇਹਦੇ ਨਾਲ, ਕਿਉਂਕਿ ਜੇ ਦੇਖੀਏ ਬਰਗਾੜੀ ਕਾਂਡ ਨੇ ਕਿੰਨਾ ਖੋਰਾ ਲਾਇਆ ਅਕਾਲੀ ਦਲ ਨੂੰ, ਕਿੰਨਾ ਕੁਝ ਇਹਨਾਂ ਨੇ ਗਵਾਇਆ। ਹੁਣ ਜੇ ਮੈਂ ਸਿਮਰਤ ਕੌਰ ਬਾਦਲ ਨੇ ਵੀ
ਬਿਆਨ ਦੇ ਤਾਂ ਜਾ ਕੇ ਕਿ ਇਹਨਾਂ ਨੂੰ ਉੱਥੋਂ ਹਟਾਉਣਾ ਚਾਹੀਦਾ। ਚਲੋ ਸਿੱਧਾ ਨਹੀਂ ਤਾਂ ਸਿੱਧਾ ਇਸ਼ਾਰਾ ਤਾਂ ਉੱਧਰ ਕਰਕੇ ਥੋੜਾ ਬਾਹਲਾ, ਤੇ ਉਹਦੇ ਨਾਲ ਹੀ ਰਵਨੀਤ ਬਿੱਟੂ ਉਹਨਾਂ ਨੇ ਹੁਣ ਜਿਵੇਂ ਬੂਲਕਾ ਸਾਹਿਬ ਨੂੰ ਇਹਨਾਂ ਨੇ ਚੱਕ ਕੇ ਉਹਨਾਂ ਦੇ ਰਿਪੋਰਟ ਕਰਤੀ, ਤਾਂ ਕੱਲ ਨੂੰ ਇਹ ਵੀ ਤਾਂ ਇਹਨਾਂ ਨੂੰ ਚੱਕ ਕੇ ਸੂ ਕਰੇ ਸਕਦੇ ਵੀ ਸਾਡਾ ਨਾਂ ਤੁਸੀਂ ਬਿਨਾਂ ਵਜ੍ਹਾ ਲੈਂਦੇ ਹੋ। ਔਰ ਦੂਜਾ ਨਾਲ ਜਿਵੇਂ ਫੌਜ ਦੇ ਮੁਖੀ ਨੇ ਕਿਤੇ ਨਾ ਕਿਤੇ ਇਸ਼ਾਰਾ ਕੀਤਾ ਬੰਨੂ ਸਾਹਿਬ ਦੱਸਣ ਦੀ ਬਜਾਏ TV ਚੈਨਲਾਂ ਤੇ ਆ ਕੇ ਸਟੇਟ ਦੀ ਪੁਲਿਸ ਨੂੰ ਜੇ ਉਹ ਇਨਫਾਰਮ ਕਰਦੇ, ਉਹ ਇਹ ਤੇ ਗੌਰ ਕਰਦੇ ਤਾਂ ਮੱਚ ਬੈਠ ਰਹਿਣਾ ਸੀ। ਹੋ ਸਕਦਾ ਕਿ ਇਹ ਚੀਜ਼ ਰੋਕ ਸਕਦੀ ਜੀ। ਇਹਦੇ ਬਾਰੇ ਦੱਸੋ। ਥੈਂਕ ਯੂ ਜੀ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੀ ਤੁਸੀਂ ਟੈਕਨੀਕਲੀ ਗੱਲ ਕਹਿ ਰਹੇ ਹੋ ਜੀ, ਇਹ ਬਿਲਕੁਲ ਦਰੁਸਤ ਹੈ। ਫੌਜ ਦਾ ਮੁਖੀ ਕਦੀ ਵੀ ਇਸ ਤਰ੍ਹਾਂ ਦਾ ਬਿਆਨ ਨਹੀਂ ਦਿੰਦਾ ਹੁੰਦਾ ਜੀ। ਇਹ ਜਿਹੜਾ ਜੀ ਕੰਮ ਹੈਗਾ ਖੁਫੀਆ ਏਜੰਸੀਜ਼ ਦਾ, ਖੁਫੀਆ ਏਜੰਸੀਜ਼ ਵਾਲੇ ਵੀ ਇਹ ਬਿਆਨ ਸਾਹਮਣੇ ਆ ਕੇ ਜਨਤਕ ਤੌਰ ਦੇ ਉੱਤੇ ਨਹੀਂ ਦਿੰਦੇ ਹੁੰਦੇ ਜੀ। ਉਹਨਾਂ ਦੀ ਡਿਊਟੀ ਹੈ, ਕਿਉਂਕਿ ਇੱਕ ਪ੍ਰੋਟੋਕਾਲ ਹੈ, ਪ੍ਰੋਟੋਕਾਲ ਦੇ ਤਹਿਤ ਹੀ ਸਾਰਾ ਢਾਂਚਾ ਚੱਲਦਾ। ਉਹ ਦਿੰਦੇ ਆ ਜੀ ਆਪਣੀ ਇਨਪੁਟ ਜਿਹੜੀ ਆ ਉਹ ਗ੍ਰਹਿ ਮੰਤਰਾਲੇ ਨੂੰ। ਗ੍ਰਹਿ ਮੰਤਰਾਲਾ ਅੱਗੋਂ ਸੰਬੰਧਿਤ ਰਾਜ ਜਿਹੜਾ ਜੀ ਉਹਦੇ ਗ੍ਰਹਿ ਮੰਤਰੀ ਤੱਕ ਤੇ ਮੁੱਖ ਮੰਤਰੀ ਤੱਕ ਅਪਰੋਚ ਕਰਦਾ ਕਿ ਆਹ ਜਿਹੜੀ ਚੀਜ਼ ਆ ਪਤਾ ਲੱਗੀ ਆ, ਇੱਥੋਂ ਆਹ ਜਿਹੜੀ ਆ ਜੀ ਰਿਪੋਰਟਾਂ ਆਈਆਂ ਨੇ, ਇਹਦੇ ਉੱਤੇ ਗੌਰ ਕਰੋ। ਫੌਜ ਦੇ ਮੁਖੀ ਦਾ ਇਹ ਅਧਿਕਾਰ ਖੇਤਰ ਹੀ ਨਹੀਂ ਗਾ ਜੀ, ਜਿਹੜਾ ਉਹਨਾਂ ਨੇ ਜਿਹੜਾ ਬਿਆਨ ਦਿੱਤਾ। ਜਿਹੜੀ ਗੱਲ ਤੁਸੀਂ ਜੀ ਕਹੀ ਆ ਬਿਲਕੁਲ, ਜਿਹੜੇ ਜੇ ਉਹਨਾਂ ਨੇ ਦਾਦੂਵਾਲ ਹੋਰਾਂ ਦਾ ਨਾਮ ਲਿਆ ਜਾਂ ਬਰਗਾੜੀ ਵਾਲਿਆਂ ਦਾ ਨਾਮ ਲਿਆ, ਉਹਨਾਂ ਦੀ ਵੀ ਇਹ ਡਿਊਟੀ ਬਣਦੀ ਆ ਕਿ ਉਹ ਇੱਕ ਮਾਮਲਾ ਜਿਹੜਾ ਜੀ ਇਹਨਾਂ ਦੇ ਖਿਲਾਫ ਦਰਜ ਕਰਾਉਣ। ਵੀਡੀਓ ਫੁਟੇਜ ਜਿਹੜੀ ਆ ਜੀ ਉਹ ਲੈ ਕੇ ਕਿਹੜੇ ਆਧਾਰ ਦੇ ਉੱਤੇ ਇਹਨਾਂ ਨੇ ਜਿਹੜਾ ਜੀ ਇਹਦਾ ਨਾਮ ਕਿਸੇ ਦਾ ਲੈ ਦਿੱਤਾ, ਕਿੱਥੋਂ ਇਹਨਾਂ ਦੇ ਕੋਲੇ ਜਾਣਕਾਰੀ ਆਈ। ਅਜੇ ਤਾਂ ਉਸ ਧਮਾਕੇ ਦੇ ਬਾਰੇ ਦੇ ਵਿੱਚ ਕੋਈ ਜਾਣਕਾਰੀ ਜਿਹੜੀ ਹੈ ਜੀ ਉਹ ਅਫੀਸ਼ੀਅਲ ਤੌਰ ਦੇ ਉੱਤੇ ਸਾਂਝੀ ਹੀ ਨਹੀਂ ਕੀਤੀ ਗਈ। ਇੱਦਾਂ ਤੁਸੀਂ ਕਿਸੇ ਬੰਦੇ ਦਾ ਨਾਮ ਕਿਵੇਂ ਲੈ ਸਕਦੇ ਹੋ? ਈਵਨ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਨੇ ਮਾਮਲਾ ਉਹਨਾਂ ਦੇ ਉੱਤੇ ਵੀ ਇਹਨਾਂ ਨੂੰ ਜਿਹੜਾ ਜੀ ਉਹ ਦਰਜ ਕਰਵਾਉਣਾ ਚਾਹੀਦਾ ਪੁਲਿਸ ਦੇ ਕੋਲੇ ਜਾ ਕੇ। ਇਉਂ ਤੁਸੀਂ ਕਿਸੇ ਦਾ ਝੱਟ ਦੇਣੀ ਰਿਐਕਟ ਕਰਦਿਆਂ ਕਿਵੇਂ ਨਾਮ ਕਿਸੇ ਦਾ ਜਿਹੜਾ ਜੀ ਉਹ ਲੈ ਸਕਦੇ ਹੋ? ਪਰ ਉਹਨੂੰ ਤਾਂ ਬਹੁਤੀ ਵਾਰੀ ਆਪਣੀ ਜ਼ੈਡ ਸੁਰੱਖਿਆ ਦਾ ਫਿਕਰ ਜਿਹੜਾ ਨਾ ਜੀ ਉਹ ਪਿਆ ਰਹਿੰਦਾ, ਜਿਹਦੇ ਕਰਕੇ ਉਹਨੇ 5-6 ਮਹੀਨੇ ਕੋਈ ਨਾ ਕੋਈ ਇੱਦਾਂ ਦਾ ਬਿਆਨ ਜਿਹੜਾ ਜੀ ਉਹ ਦੇਣਾ ਹੀ ਹੁੰਦਾ। ਚਾਹੇ ਖਾਲਿਸਤਾਨ ਦੇ ਬਾਰੇ ਦੇ ਵਿੱਚ ਦੇ ਦੇਵੇ, ਚਾਹੇ ਉਹ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਦੇ ਦੇ, ਕੋਈ ਏਦਾਂ ਦਾ ਬਿਆਨ ਉਹਨੇ ਦੇ ਕੇ ਰਿਨਿਊ ਕਰਾਉਣੀ ਹੁੰਦੀ ਆਪਣੀ ਜ਼ੈਡ ਸਿਕਿਉਰਿਟੀ। ਜੀ ਬਿਲਕੁਲ। ਅੱਗੇ ਸਾਡੇ ਨਾਲ ਜੁੜੇ ਨੇ ਸਰਬਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਾਨੂੰ ਬੜਾ ਦੁੱਖ ਲੱਗਦਾ ਵੀ ਬਾਦਲ ਪਰਿਵਾਰ ਨੇ ਇੰਨਾ ਰਾਜ ਕੀਤਾ, ਇਹਨਾਂ ਦੇ ਰਾਜ 'ਚ ਇੰਨਾ ਕੁਛ ਬੇਅਦਬੀ ਹੋਈ, ਆਪਣੇ ਸਿਰ ਕਿਉਂ ਨਹੀਂ ਲੈ ਰਹੇ? ਥੈਂਕ ਯੂ ਜੀ। ਕਿਵੇਂ ਮੰਨਣਗੇ ਜੀ? ਜਿਹੜਾ ਗੁਨਾਹਗਾਰ ਹੁੰਦਾ ਉਹ ਥੋੜ੍ਹੀ ਮੰਨਦਾ ਹੁੰਦਾ ਜੀ ਕਿ ਹਾਂ ਵੀ ਆਹ ਜਿਹੜਾ ਜੀ ਉਹ ਮੈਂ ਕੀਤਾ। ਗਲਤੀ ਤਾਂ ਜਿਹੜੀ ਹੈ ਜੀ ਉਹ ਹੋ ਗਈ, ਉਹ ਤਾਂ ਹੁਣ ਪਤਾ ਜੀ, ਪਰ ਫਿਰ ਵੀ ਗਲਤੀ ਮੰਨ ਲੈਣ ਵਾਲਾ ਜਿਹੜਾ ਜੀ ਉਹ ਛੋਟਾ ਨਹੀਂ ਹੋ ਜਾਂਦਾ। ਜੇ ਫੂਲਕਾ ਸਾਹਿਬ ਨੇ ਬਿਆਨ ਦਿੱਤਾ ਤੇ ਉਹਨਾਂ ਦਾ ਬਾਅਦ ਦੇ ਵਿੱਚ ਜਿਹੜਾ ਜੀ ਇਹਦੇ ਉੱਤੇ ਰਿਗਰੈਟ ਆ ਗਿਆ, ਤੇ ਮੇਰਾ ਖਿਆਲ ਜਿਹੜੇ ਲੋਕਾਂ ਨੇ ਉਹ ਮਾਮਲਾ ਵੀ ਦਰਜ ਕਰਾਇਆ ਨਾ, ਗੱਲ ਤਾਂ ਸਿਆਸਤਦਾਨ ਨਹੀਂ ਨਾ, ਫੂਲਕਾ ਸਾਹਿਬ ਵੀ ਰਿਸਪੈਕਟਡ ਉਹਦਾ ਨੇ। ਜੇ ਉਹਨਾਂ ਨੇ ਮੰਨ ਲਿਆ ਤੇ ਉਹਨਾਂ ਨੂੰ ਵੀ ਚਾਹੀਦਾ ਜੀ ਚਲੋ ਉਹਨਾਂ ਨੇ ਆਪਣੀ ਗਲਤੀ ਜਿਹੜੀ ਹੈ ਜੀ ਉਹ ਸੁਧਾਰ ਲਈ, ਕਿਤੇ ਨਿਕਲ ਗਿਆ। ਇੱਧਰ ਤਾਂ ਗਲਤੀ ਮੰਨਣ ਦੇ ਵਾਸਤੇ ਤਿਆਰ ਹੀ ਨਹੀਂ ਜੀ। ਉਹ ਕਹਿੰਦੇ ਜੀ ਨਾ ਮੈਂ ਗੋਲੀ ਚਲਾਉਣ ਦਾ ਹੁਕਮ ਦਿੱਤਾ, ਨਾ ਹੁਕਮ ਗ੍ਰਹਿ ਮੰਤਰੀ, ਉਹ ਕਹਿੰਦੇ ਮੈਂ ਤਾਂ ਹੈ ਹੀ ਨਹੀਂ ਇੱਥੇ। ਫਿਰ ਗੋਲੀ ਆਪੇ ਕਿਵੇਂ ਜਿਹੜਾ ਜੀ ਉਹ ਚੱਲ ਗਈ? ਕਿਹੜੇ ਤਰੀਕੇ ਦੇ ਨਾਲ ਇਹ ਗੋਲੀ ਚੱਲੀ? ਐਡਾ ਵੱਡਾ ਹੁਕਮ ਉਹ ਕਹਿੰਦੇ ਜੀ ਮੈਜਿਸਟਰੇਟ ਦਿੰਦਾ। ਉਹ ਦੂਜੀ ਗੱਲ ਜਿਹੜੀ ਜੀ ਉਹ ਕਰ ਗਏ ਕਿ ਮੈਜਿਸਟਰੇਟ ਗੋਲੀ ਚਲਾਉਣ ਦਾ ਹੁਕਮ ਦਿੰਦਾ ਜੀ। ਉੱਥੇ ਜਿਹੜਾ ਜੀ ਮੈਜਿਸਟਰੇਟ ਕਿਹੜਾ ਸੀ, ਕਿਹਨੇ ਜਿਹੜਾ ਜੀ ਉਹ ਦਿੱਤਾ? ਗ੍ਰਹਿ ਮੰਤਰਾਲੇ ਦੀ ਡਾਇਰੈਕਟ ਇਨਵੋਲਵਮੈਂਟ ਜਿਹੜੀ ਹੈ ਜੀ ਉਹ ਹੁੰਦੀ ਆ ਇਹਨਾਂ ਮਾਮਲਿਆਂ ਦੇ ਵਿੱਚ, ਔਰ ਇਹ ਜਵਾਬਦੇਹੀ ਤੋਂ ਭੱਜ ਨਹੀਂ ਸਕਣਗੇ ਜੀ। ਇੱਥੇ ਤੁਸੀਂ ਦੇਖ ਲੈਣਾ, ਅੱਜ ਕਿਸੇ ਨੂੰ ਕੁਝ ਵੀ ਲੱਗਦਾ ਹੋਵੇ, ਜਿਹੜੀ ਇਹ ਜਾਂਚ ਚੱਲ ਰਹੀ ਹੈ SIT ਦੀ, ਇਹਦੇ ਵਿੱਚ SIT ਦੇ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬਾਂ ਦੇ ਘੇਰੇ ਦੇ ਵਿੱਚ ਤਾਂ ਇਹ ਆ ਗਏ। ਜੀ ਜੀ। ਅੱਗੇ ਅਭਿਆਨਾ ਤੋਂ ਜਸਵੰਤ ਸਿੰਘ ਜੌਲ ਜੀ। ਜੀ ਸਤਿ ਸ੍ਰੀ ਅਕਾਲ ਭਾਜੀ, ਤੁਹਾਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂਜੀ, ਮੇਰੇ ਛੋਟੇ ਦੋ ਸਵਾਲ ਆ ਜੀ। ਦੇਖੋ, ਇੱਕ ਤਾਂ ਆਪਣਾ ਦੇਖੋ ਜਿੱਦਾਂ 7 ਲੱਖ ਫੌਜ ਜੀ ਕਸ਼ਮੀਰ ਦੇ ਵਿੱਚ ਲੱਗੀ ਹੈ, ਰਾਜਸਥਾਨ ਦਾ ਬਾਰਡਰ ਹੈ ਜੀ, ਅੱਗੇ ਜੀ ਆਪਣਾ ਗੁਜਰਾਤ ਦਾ ਬਾਰਡਰ ਆ ਗਿਆ ਜੀ, ਪੰਜਾਬ ਦਾ ਬਾਰਡਰ ਆ ਗਿਆ ਨਾ ਜੀ, ਤੇ ਜੀ ਲੱਖ ਦੇ ਕਰੀਬ ਪੁਲਿਸ ਜਿਹੜੀ ਪੰਜਾਬ ਦੀ ਆ ਜੀ। ਦੇਖੋ ਜਿੱਥੇ 8 ਲੱਖ ਦਾ ਐਡਾ ਕਾਫਲਾ ਫੌਜ ਦਾ ਪੁਲਿਸ ਦਾ ਆ, ਉਸ ਸਟੇਟਾਂ ਵਿੱਚ ਹਮਲਾ ਹੋ ਰਿਹਾ ਜੀ। ਜਿਹੜਾ ਗੁਜਰਾਤ ਤੋਂ ਲੈ ਕੇ ਜੀ ਰਾਜਸਥਾਨ ਆ ਗਿਆ, ਇੱਧਰ ਕੋਈ ਖਿੱਚਤਾਣ ਨਹੀਂ ਹੋ ਰਹੀ ਨਾ ਜੀ। ਦੂਜਾ ਸਵਾਲ ਭੈਣ ਜੀ ਮੇਰਾ ਇਹ ਆ, ਦੇਖੋ ਜਿਹੜਾ ਸਾਡਾ ਬੇਅਦਬੀ ਕਾਂਡ ਆ ਜਾਂ ਇੱਦਾਂ ਦੇ ਕਾਂਡ ਆ ਸਿਰਫ ਪੰਜਾਬ 'ਚ ਕਿਉਂ ਹੁੰਦੇ ਆ? ਨਾਲ ਦੇ ਸਟੇਟਾਂ ਹੋਰ ਵੀ ਹੈਗੀਆਂ ਨਾ, ਉੱਥੇ ਕੋਈ ਚੀਜ਼ ਨਹੀਂ ਇੱਦਾਂ ਦੀ ਵਾਪਰੀ ਹੈਗੀ। ਇਹ ਸਵਾਲ ਹੈ ਜੀ ਮੇਰਾ ਜੀ। ਸੁਣ ਲੈਣ ਦੇ ਭੈਣ ਜੀ। ਥੈਂਕ ਯੂ। ਸਵਾਲ ਤੁਹਾਡਾ ਬਹੁਤ ਜਾਇਜ਼ ਹੈ, ਵਾਜਬ ਹੈ। ਇੱਕ ਤਾਂ ਜਿਹੜੀ
ਜਿਹੜੇ ਅਟੈਕ ਹੁੰਦੇ ਆ ਜੀ, ਇਹਦੇ ਵਿੱਚ ਲੋਕਲ ਜਿਹੜੀ ਆ ਜੀ ਸ਼ਮੂਲੀਅਤ ਤੋਂ ਬਿਨਾਂ ਇਹੋ ਜਿਹੇ ਅਟੈਕ ਕਰਨੇ ਔਖੇ ਹੁੰਦੇ ਆ। ਕਿਤੇ ਨਾ ਕਿਤੇ ਲੋਕਲ ਸ਼ਮੂਲੀਅਤ ਜਿਹੜੀ ਆ ਜੀ ਉਹ ਨਿਕਲੂਗੀ, ਇਹ ਕਿਹਾ ਜਾ ਸਕਦਾ ਜੀ। ਬਾਕੀ ਰਿਪੋਰਟ ਜਿਹੜੀ ਜੀ ਆ ਜਾਵੇ ਤੇ ਫੇਰ ਜਿਹੜਾ ਜੀ ਉਹ ਪਤਾ ਲੱਗੂਗਾ। ਜਿਹੜੀ ਤੁਸੀਂ ਗੱਲ ਕਹੀ ਕਿ ਇੱਥੇ ਹੀ ਕਿਉਂ ਹੁੰਦੇ, ਦੂਜੇ ਰਾਜਾਂ ਦੇ ਵਿੱਚ ਕਿਉਂ ਨਹੀਂ ਹੁੰਦੇ, ਐਕਚੁਅਲੀ ਇਹ ਆ ਕਿ ਜਿੰਨੀ ਰਾਜਨੀਤੀ ਗੰਦੀ ਇੱਥੋਂ ਦੀ ਹੋ ਗਈ, ਪੰਜਾਬ ਦੀ ਜਿਹੜੀ ਹੋ ਗਈ, ਜਿੰਨਾ ਗੰਧਲਾਪਨ ਇਹਦੇ ਵਿੱਚ ਆ ਗਿਆ। ਮੈਂ ਰਾਜਸਥਾਨ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ। 19 ਡਾਕਟਰ ਇਸ ਵਾਰੀ ਉੱਥੋਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਮੀਦਵਾਰ ਹੈ ਜੀ। ਸਭ ਤੋਂ ਜ਼ਿਆਦਾ ਕਾਂਗਰਸ ਤੇ ਸੈਕਿੰਡ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਦੇ। ਤੁਸੀਂ ਕਦੀ ਸੁਣਿਆ ਕਿ 19 ਲੋਕਾਂ ਨੇ, 19 ਡਾਕਟਰ ਜਿਹੜੇ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜੀ ਹੈ ਜੀ ਉਹ ਵਿਧਾਨ ਸਭਾ ਦੀ ਚੋਣ ਲੜੀ ਹੋਵੇ? ਸੁਣਿਆ ਜੀ? ਮੇਰਾ ਨਹੀਂ ਖਿਆਲ ਜਿਹੜਾ ਜੀ ਸੁਣਿਆ। ਡਾਕਟਰ ਦਲਜੀਤ ਸਿੰਘ ਹੋਰਾਂ ਨੇ ਪਿਛਲੀ ਲੋਕ ਸਭਾ ਦੀ ਚੋਣ ਅੰਮ੍ਰਿਤਸਰ ਤੋਂ ਜਿਹੜੀ ਹੈ ਜੀ ਉਹ ਲੜੀ ਸੀ। ਡਾਕਟਰ ਗਾਂਧੀ ਹੋਰੀ ਨੇ, ਉਹਨਾਂ ਨੇ ਇੱਥੋਂ ਪਟਿਆਲੇ ਤੋਂ ਜਿਹੜਾ ਜੀ ਉਹ ਲੜੀ ਸੀ। ਨਵੀਂ ਪਾਰਟੀ ਆਈ ਸੀ, ਉਹਨੇ ਜਿਹੜਾ ਜੀ ਇਹਨਾਂ ਨੂੰ ਮੌਕਾ ਦਿੱਤਾ ਸੀਗਾ। ਪੜ੍ਹੇ ਲਿਖੇ ਲੋਕ ਜਿਹੜੇ ਆ ਸਿਆਸਤ ਤੋਂ ਦੂਰ ਹੋ ਗਏ ਇਸ ਸੂਬੇ ਦੇ ਵਿੱਚ। ਦੂਰ ਕਿਉਂ ਹੋ ਗਏ? ਇਸ ਕਰਕੇ ਦੂਰ ਹੋ ਗਏ, ਇੱਕ ਤਾਂ ਪਰਿਵਾਰਵਾਦ ਦਾ ਕਬਜ਼ਾ ਹੋ ਗਿਆ, ਦੂਜਾ ਗੰਧਲਾਪਨ ਇੰਨਾ ਆ ਗਿਆ ਕਿ ਇਹ ਲੋਕ ਕਰੈਕਟਰ ਅਸੈਸੀਨੇਸ਼ਨ ਕਰਨ ਲੱਗੇ, ਇਹ ਲੋਕ ਸ਼ੋਸ਼ਣ ਕਰਨ ਲੱਗੇ, ਮਿੰਟ ਜਿਹੜਾ ਜੀ ਉਹ ਲਾਉਂਦੇ ਆ। ਜਦੋਂ ਇੰਨਾ ਗੰਧਲਾਪਨ ਆ ਗਿਆ ਤੇ ਫਿਰ ਉਹਦੇ ਵਿੱਚ ਗੰਦੇ ਤੋਂ ਗੰਦੇ ਤਰੀਕੇ ਜਿਹੜੇ ਆ ਨਾ ਜੀ ਉਹ ਅਪਣਾਏ ਜਾਂਦੇ ਆ ਵੋਟਾਂ ਲੈਣ ਦੀ ਖਾਤਰ। ਇਹ ਵੋਟਾਂ ਲੈਣ ਦੀ ਖਾਤਰ ਹੀ ਹੋਇਆ ਨਾ ਕਿ ਕੋਠੀ ਦੇ ਵਿੱਚ ਬੁਲਾ ਕੇ ਇੱਕ ਉਹ ਮਰਿਆਦਾ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ, ਜਿਹਦੇ ਤਹਿਤ ਕਿਸੇ ਨੂੰ ਪੇਸ਼ ਹੋਣ ਦੇ ਉੱਤੇ ਉਹਦੀ ਸਾਰੀ ਗੱਲ ਸੁਣ ਕੇ ਉਹਨੂੰ ਸਜ਼ਾ ਲਾਈ ਜਾਂਦੀ ਸੀ, ਜਿਹਨੂੰ ਤਨਖਾਹ ਕਹਿੰਦੇ ਆ। ਇੱਥੇ ਕੋਈ ਪੇਸ਼ ਹੀ ਨਾ ਹੋਇਆ, ਕੋਠੀ ਦੇ ਵਿੱਚ ਜਥੇਦਾਰ ਸੱਦ ਲਏ ਗਏ, ਇੱਕ ਪਰਚੀ ਥਮਾ ਦਿੱਤੀ ਗਈ ਵੀ ਆਹ ਪਰਚੀ ਲੈ ਜਾਓ ਤੇ ਜਾ ਕੇ ਜਿਹੜਾ ਜੀ ਉਹ ਮਾਫ਼ ਕਰ ਦਿਓ। ਵੋਟਾਂ ਦੀ ਰਾਜਨੀਤੀ ਦੇ ਤਹਿਤ 1 ਮਹੀਨੇ ਤੱਕ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ ਰਿਹਾ। 350 ਤੋਂ ਪੌਣੇ 400 ਜਿਹੜੀ ਘਰਾਂ ਦੀ ਆਬਾਦੀ ਵਾਲੇ ਪਿੰਡ ਦੇ ਵਿੱਚ ਕਿਸੇ ਨੇ ਜਾ ਕੇ ਉਹ ਚਿੱਠੀ ਦਾ ਨੋਟਿਸ ਹੀ ਨਾ ਲਿਆ ਕਿ ਜਿਹਦੇ ਉੱਤੇ ਲਿਖਿਆ ਹੋਇਆ ਸੀ ਤੁਹਾਡਾ ਗੁਰੂ ਚੋਰੀ ਕਰ ਲਿਆ, ਹਿੰਮਤ ਹੈ ਤਾਂ ਜਿਹੜਾ ਜੀ ਉਹ ਸਾਡੇ ਤੋਂ ਲੈ ਜਾਓ, ਨਹੀਂ ਤਾਂ ਖੰਡਾ ਕੇ ਵਿਖਾਵਾਂਗੇ। ਖੰਡਾ ਕੇ ਵਿਖਾਤਾ। ਇਹ ਵੋਟਾਂ ਦੀ ਰਾਜਨੀਤੀ ਸੀ। ਅਜਿਹਾ ਕੁਝ ਦੂਜੇ ਸੂਬਿਆਂ ਦੇ ਵਿੱਚ ਹੁੰਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਇਸ ਲੈਵਲ ਦੀ ਇੰਨੀ ਗਿਰੀ ਹੋਈ ਰਾਜਨੀਤੀ ਧਰਮ ਦੇ ਨਾਂ ਦੇ ਉੱਤੇ ਸ਼ਾਇਦ ਹੀ ਕਿਸੇ ਹੋਰ ਸੂਬੇ ਦੇ ਵਿੱਚ ਜਿਹੜੀ ਹੁੰਦੀ ਹੋਵੇ। ਹੋਰ ਤਾਂ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਮੁਲਕ ਭਰ ਦੇ ਵਿੱਚ ਜਿਹੜਾ ਜੀ ਉਹ ਰਹੀ ਆ, ਪਰ ਜਿੱਥੇ ਗ੍ਰੰਥੀ ਨਿਸ਼ਾਨਾ ਜਿਹੜੇ ਜੀ ਉਹ ਬਣਾ ਲਏ ਗਏ ਹੁਣ, ਇਹ ਜਿਹੜੀ ਚੀਜ਼ ਆ ਨਾ ਇਹ ਪੰਜਾਬ ਦੇ ਵਿੱਚ ਹੀ ਜਿਹੜੀ ਆ ਉਹ ਦਿਸੀ ਆ। ਉਹ ਉਰਦੂ ਦਾ ਸ਼ੇਰ ਜਿਹੜਾ ਨਾ ਜੀ ਉਹ ਇਹਦੇ ਉੱਤੇ ਵੀ ਢੁਕਦਾ ਕਿ ਲਮਹੋਂ ਮੇ ਖਤਾ ਕੀ ਸਦੀਆਂ ਮੇ ਸਜ਼ਾ ਪਾਈ। ਇਹ ਜਿਹੜੀ ਗੰਦੀ ਰਾਜਨੀਤੀ ਆ ਇਹਦਾ ਸ਼ਿਕਾਰ ਹੋ ਕੇ ਅੱਜ ਪੰਜਾਬ ਕਿੱਥੇ ਚਲੇ ਗਿਆ। ਅੱਜ ਪੰਜਾਬ ਦੀ ਸਾਰੀ ਜਵਾਨੀ ਜਿਹੜੀ ਹੈ ਜੀ ਉਹ ਝੋਲੇ 'ਚ ਪਾ ਕੇ ਕੱਪੜੇ ਵਿਦੇਸ਼ਾਂ ਨੂੰ ਜਿਹੜੀ ਉਹ ਭੱਜੀ ਹੋਈ ਆ। ਇੱਥੇ ਤੁਹਾਡਾ ਕੋਈ ਡਾਕਟਰ ਨਹੀਂ ਮਿਲਣਾ ਆਉਣ ਵਾਲੇ ਦਿਨਾਂ 'ਚ, ਇੱਥੇ ਤੁਹਾਡਾ ਕੋਈ ਇੰਜੀਨੀਅਰ ਨਹੀਂ ਮਿਲਣਾ, ਇੱਥੇ ਪੁਲਿਸ ਦੇ ਵਿੱਚ ਤੁਹਾਡੇ ਪੰਜਾਬੀ ਜਿਹੜੇ ਆ ਜੀ ਉਹ ਨਗੂਣੇ ਰਹਿ ਜਾਣੇ ਆ। ਫੌਜ ਦੇ ਵਿੱਚੋਂ ਤਾਂ ਤਕਰੀਬਨ ਹਾਸ਼ੀਏ ਦੇ ਉੱਤੇ ਜਿਹੜਾ ਜੀ ਉਹ ਚਲੇ ਗਏ। ਇਹ ਆਉਣ ਵਾਲੇ ਦਿਨਾਂ ਦੇ ਦੌਰਾਨ 10 ਸਾਲਾਂ ਤੋਂ ਬਾਅਦ ਤੁਸੀਂ ਦੇਖਣਾ ਪੰਜਾਬ ਦੇ ਹਾਲਾਤ ਜਿਹੜੇ ਆ ਜੀ ਉਹ ਬਣ ਕਿਹੋ ਜਿਹੇ ਜਾਂਦੇ ਆ। ਕਿਉਂ ਬਣ ਜਾਂਦੇ ਕਿਹੋ ਜਿਹੇ? ਇਹਨਾਂ ਰਾਜਨੀਤਿਕ ਲੋਕਾਂ ਦੀ ਵਜ੍ਹਾ ਕਰਕੇ, ਜਿਨ੍ਹਾਂ ਨੇ ਗੰਦ ਇੰਨਾ ਪਾਤਾ ਕਿ ਵਿਰੋਧੀ ਨੂੰ ਬੋਲਣ ਨਹੀਂ ਦੇਣਾ, ਉਹਨੂੰ ਕਿਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਟੱਪ ਲਓ। ਮੈਂ ਇਹਨਾਂ ਨੇ ਕਿਹਾ ਸੀ ਕਿ ਅੱਜ ਪੁਲਿਸ ਕੀ ਸਵੈ ਪੜਚੋਲ ਕਰੂਗੀ? ਜਿਨ੍ਹਾਂ ਦੇ ਕਹੇ ਦੇ ਉੱਤੇ ਇਹਨਾਂ ਨੇ ਇਹ ਗੱਲ ਕਹਿਤੀ ਕਿ 10 ਮਿੰਟਾਂ 'ਚ ਸਰ ਖਾਲੀ ਕਰਾ ਦਿੰਦੇ ਆ, ਔਰ ਗੋਲੀਆਂ ਤੱਕ ਜਿਹੜੀਆਂ ਦੀ ਉਹ ਚਲਾਤੀਆਂ। ਸੀਵਰੇਜ ਦਾ ਗੰਦਾ ਪਾਣੀ ਲਿਆ ਕੇ ਉਸ ਸੰਗਤ ਦੇ ਉੱਤੇ ਸੁੱਟਿਆ ਗਿਆ, ਜਿਹੜੀ ਸ਼ਾਂਤਮਈ ਤਰੀਕੇ ਦੇ ਨਾਲ ਬਿਨਾਂ ਕਿਸੇ ਨਾਅਰੇਬਾਜ਼ੀ ਤੋਂ, ਬਿਨਾਂ ਕਿਸੇ ਹਥਿਆਰਾਂ ਤੋਂ ਜਾਪ ਕਰ ਰਹੀ ਸੀ, ਉਹਦੇ ਉੱਤੇ ਗੰਦਾ ਪਾਣੀ ਸੁੱਟਿਆ ਗਿਆ। ਇਸ ਲੈਵਲ ਤੱਕ ਪੁਲਿਸ ਨੇ ਜਿਹੜਾ ਸੀਗਾ ਇਹਨਾਂ ਰਾਜਨੀਤਿਕ ਲੋਕਾਂ ਦੇ ਕਹੇ ਦੇ ਉੱਤੇ ਕੀਤਾ। ਅੱਜ ਰਾਜਨੀਤਿਕ ਲੋਕ ਜਿਹੜੇ ਉਹ ਛਾਲ ਮਾਰ ਕੇ ਉਹ ਗਏ ਸਾਈਡ ਦੇ ਉੱਤੇ, ਜਿਹੜੇ ਸਾਨੂੰ ਨਹੀਂ ਪਤਾ, ਅਸੀਂ ਤਾਂ ਹੁਕਮ ਜਿਹੜੇ ਦਿੱਤੇ ਹੀ ਨਹੀਂ, ਅਸੀਂ ਤਾਂ ਆਰਡਰ ਦਿੱਤੇ ਹੀ ਨਹੀਂ। ਅੱਜ ਇਹ ਅਫਸਰ ਸੋਚਣਗੇ ਕਿ ਇਹਨਾਂ ਨੇ ਕੀ ਕੁਝ ਜਿਹੜਾ ਜੀ ਉਹ ਕੀਤਾ, ਪਰ ਇਹ ਗੰਦਲਾਪਨ ਇੰਨਾ ਜਿਹੜਾ ਜੀ ਆ ਚੁੱਕਿਆ ਹੋਇਆ, ਇਹ ਬਹੁਤਿਆਂ ਦੇ ਮੂੰਹ ਨੂੰ ਜਿਹੜਾ ਜੀ ਉਹ ਖੂਨ ਲੱਗਣ ਵਾਲੀ ਗੱਲ ਜਿਹੜੀ ਆ ਜੀ ਉਹ ਹੋ ਗਈ ਹੋਈ ਆ, ਜਿਹਦੇ ਕਰਕੇ ਲੱਗਦਾ ਨਹੀਂ ਇਹਦੇ ਆਸ ਦੀ ਕੋਈ ਕਿਰਨ ਬਹੁਤੀ ਜਿਹੜੀ ਜੀ ਉਹ ਦੀਦੀ ਹੋ ਜੀ। ਅੱਗੇ ਸਾਡੇ ਨਾਲ ਜੁੜੇ ਨੇ ਵਰਿੰਦਰ ਸੀ ਬੈਲਿੰਗਹੈਮ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ। ਤੇ ਪੰਨੂ ਜੀ ਇੱਕ ਰਿਕੁਐਸਟ ਹੈ ਜਿੱਦਾਂ, ਜਿੱਦਾਂ ਤੁਸੀਂ 2 ਸਾਲ ਹੋ ਗਏ ਆ, 2 ਸਾਲ ਹੋ ਗਏ
ਜਿੱਦਾਂ ਤੁਸੀਂ ਅੱਗੇ ਅੱਜਨਾਮਾ ਦਿੰਦੇ ਹੁੰਦੇ ਸੀ, ਇੱਦਾਂ ਮੈਂ ਚਾਹੁੰਦਾ ਜਿੱਦਾਂ ਕੁਛ ਹਫ਼ਤੇ ਵਾਈਜ਼ ਜਾਂ ਡੇਲੀ ਕੁਛ ਇੱਦਾਂ ਦਾ ਕੁਛ ਵੀ ਇੱਦਾਂ ਦਾ ਸੁਝਾਅ ਦਿਆ ਕਰੋ, ਜਿੱਦਾਂ ਜਿਹਦੇ ਤੋਂ ਸਾਨੂੰ ਜਿੱਦਾਂ ਕੁਛ ਸਿੱਖਣ ਨੂੰ ਮਿਲਿਆ ਕਰੇ। ਤਾਂ ਜਿੱਦਾਂ ਹੁਣ ਤੁਸੀਂ ਹੋ ਗਏ ਤੇ ਆਪਣੇ ਜਤਿੰਦਰ ਪੰਨੂ ਜੀ ਹੋ ਗਏ, ਬਹੁਤ ਵਧੀਆ ਵਿਚਾਰ ਹੁੰਦੇ ਤੁਹਾਡੇ, ਕੁਛ ਨਾ ਕੁਛ ਜ਼ਰੂਰ ਇੱਦਾਂ ਦਾ ਦੱਸ ਕਰੋ, ਭਾਵੇਂ ਵੀਕਲੀ ਕੁਛ ਸੁਝਾਅ ਹੋਵੇ ਜਿਹਦੇ 'ਚ ਆਪਾਂ ਕੁਛ ਵੀ ਸੁਧਾਰ ਸਕੀਏ ਪੰਜਾਬ ਬਾਰੇ। ਤੇ ਬਾਕੀ ਪੰਨੂ ਜੀ ਮੇਰਾ ਸਵਾਲ ਆ, ਇੱਕ ਤਾਂ ਜੋ ਹੋਇਆ ਬੰਬ ਧਮਾਕਾ ਹੁਣ, ਤੇ ਕੁਛ ਚਲੋ ਮਾੜੀ ਘਟਨਾ, ਪਰ ਮੈਨੂੰ ਤਾਂ ਹਾਸਾ ਜਿਹਾ ਆਉਂਦਾ। ਇਹ ਕਰਾਉਣ ਵਾਲੇ ਜੀ ਇਹ ਬਾਦਲ ਪੇਪਰ ਹੀ ਆ। ਅੱਗੇ ਇਹਨਾਂ ਨੇ ਜਿੱਦਾਂ ਸ਼ੁਰੂ ਹੋਈ ਸੀ ਘੜੀ ਦਰ ਘੜੀ, ਪਹਿਲਾਂ ਮਾਫੀ ਦਿੱਤੀ, ਫਿਰ ਇਹ ਨਹੀਂ ਕਿਹਾ ਇੱਦਾਂ ਨਹੀਂ, ਲੋਕ ਖਿੱਚ ਗਏ, ਫਿਰ ਇਹ ਨਹੀਂ ਕਿਹਾ ਚਲੋ ਆਪਾਂ ਉਹਦੀ ਬੇਅਦਬੀ ਕਰਾਉਂਦੇ ਆ, ਉਹਦੇ 'ਚ ਹੋਰ ਲੋਕਾਂ ਨੂੰ ਹੋ ਗਿਆ ਨਹੀਂ ਜੀ ਇਹੀ ਕਰਾਉਂਦੇ ਆ। ਹੁਣ ਵੀ ਉਹੀ ਚੀਜ਼ ਕਰ ਰਹੇ ਆ, ਤੇ ਸਾਨੂੰ ਤਾਂ ਇਹੀ ਲੱਗਦਾ ਆ, ਤੇ ਇਹਦੇ ਬਾਰੇ ਕੁਛ ਦੱਸਿਓ। ਤੇ ਦੂਜਾ ਸਵਾਲ ਹੈ ਜੀ, ਜਿੱਦਾਂ ਇਹ ਖਹਿਰਾ ਸਾਹਿਬ ਦੀਆਂ ਕਾਲੀਆਂ ਤੇ ਮਾਨ ਸਾਹਿਬ ਦੀਆਂ ਉਹਨਾਂ ਦੀਆਂ ਕਾਲੀਆਂ ਕਹਿ ਸਕਦੇ ਹਾਂ, ਉਹਦੇ ਬਾਰੇ ਕੀ ਵਿਚਾਰ ਆ? ਪਾਰਟੀ ਦਾ ਤਾਂ ਹੁਣ ਪੱਠਾ ਹੀ ਬਹਿ ਚੁੱਕਾ ਆ, ਤੇ ਕੁਛ ਲੱਗਦਾ ਕਿ ਚਲੋ ਮਾਨ ਨੇ ਤਾਂ ਨਹੀਂ, ਮੈਨੂੰ ਤਾਂ ਲੱਗਦਾ ਨਹੀਂ ਅਕਲ ਕਰਨੀ ਆ, ਖਹਿਰਾ ਸਾਹਿਬ ਕੁਛ ਅਕਲ ਕਰਨਗੇ ਜਾਂ ਫਿਰ ਇੱਦਾਂ ਹੀ ਚੱਲਦਾ ਰਹੂਗਾ? ਕਿਉਂਕਿ ਜੇ ਉਹ ਫਰੰਟ ਦੀ ਸੋਚਣ, ਮੈਨੂੰ ਤਾਂ ਲੱਗਦਾ ਨਹੀਂ ਇੰਨੀ ਜਲਦੀ ਨਹੀਂ ਇੰਨਾ ਕੁਛ ਕੀਤਾ ਜਾ ਸਕਦਾ। ਇਹ ਕੋਈ ਹੱਥ ਤੇ ਸਰੋਂ ਵਾਲੀ ਗੱਲ ਨਹੀਂ ਹੈਗੀ। ਜਿਹੜੀ ਇੱਕ ਪਾਰਟੀ ਬਣੀ ਆ ਉਹੀ ਮਸੀਂ ਬਣੀ ਸੀ, ਤੇ ਇਹਦੇ ਬਾਰੇ ਜ਼ਰੂਰ ਦੱਸਿਓ ਕਿ ਕੀ ਗਾਹਾਂ ਕੁਛ ਲੱਗਦਾ ਇਹਦੇ ਵਿੱਚ ਕੁਛ ਹੋਊਗਾ। ਤੇ ਬਾਕੀ ਬਹੁਤ ਸੋਹਣਾ ਪ੍ਰੋਗਰਾਮ ਹੁੰਦਾ ਜੀ, ਤੇ ਭੈਣ ਜੀ ਸੁਣ ਲੈਣ ਦੇ ਮੈਨੂੰ। ਥੈਂਕ ਯੂ ਜੀ। ਜਿਹੜੀਆਂ ਕਾਲੀਆਂ, ਉਹ ਤੁਸੀਂ ਲਫ਼ਜ਼ ਇੱਕ ਕਹਿੰਦੇ ਜਿਹੜਾ ਜੀ ਉਹ ਰਹਿ ਗਏ, ਨੇੜੇ ਤੇੜੇ ਹੀ ਆ ਜੀ। ਕਾਲੀਆਂ ਤੇ ਬੇਵਕੂਫੀਆਂ ਇੱਕੋ ਜਿਹੀਆਂ ਜਿਹੜੀਆਂ ਦੀ ਉਹ ਹੁੰਦੀਆਂ ਨੇ। ਜਿਹੜਾ ਮਨੁੱਖ ਜਿਸ ਟਾਣੇ ਦੇ ਉੱਤੇ ਬੈਠਾ ਹੋਵੇ ਉਹਨੂੰ ਵੱਢੇ ਤੇ ਉਹ ਕਿੰਨੀ ਕੁ ਦੇਰ ਜਿਹੜਾ ਜੀ ਉਹ ਸੁਰੱਖਿਅਤ ਰਹਿ ਸਕਦਾ ਜੀ। ਇਹ ਜਿਹੜੇ ਸੀ ਨਾ ਜੀ ਸਾਰੇ ਦੇ ਸਾਰੇ, ਇਹਨਾਂ ਨੇ ਉਸ ਟਾਣੇ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਜੀ ਜਿਹਦੇ ਉੱਤੇ ਇਹ ਬੈਠੇ ਹੋਏ ਸੀਗੇ। ਇੱਕ ਜਿਹੜਾ ਫਾਰਮ ਮਿਲਿਆ ਸੀ ਇਹਨਾਂ ਨੂੰ, ਇੱਕ ਫਰੰਟ ਜਿਹੜਾ ਜੀ ਉਹ ਮਿਲਿਆ ਸੀਗਾ ਇਹਨਾਂ ਨੂੰ, ਇਹਨਾਂ ਨੇ ਆਪਣੇ ਹੱਥੀਂ ਜਿਹੜਾ ਸੀਗਾ ਨਾ ਜੀ ਉਹਨੂੰ ਉਜਾੜ ਲਿਆ। ਉਹ ਬੂਟਾ ਜਿਹੜਾ ਸੀਗਾ ਆਪਣੇ ਹੱਥੀਂ ਲਾ ਕੇ ਇਹਨਾਂ ਨੇ ਪੱਟ ਲਿਆ ਜੀ ਹਾਲ ਦੀ ਘੜੀ। ਸਹੀ ਜਿਹੜਾ ਜੀ ਪੁੱਛੋ ਤਾਂ ਇਹਦੇ ਵਿੱਚ ਕੋਈ ਘੱਟ ਨੀਗਾ ਜੀ, ਕੋਈ ਵੀ ਇਹਦੇ ਵਿੱਚ ਘੱਟ ਨੀਗਾ, ਕਿਸੇ ਇੱਕ ਦਾ ਦੋਸ਼ ਨੀਗਾ। ਅਸਲ ਦੇ ਵਿੱਚ ਹੋਇਆ ਕੀ ਕਿ ਇਹਦੇ ਵਿੱਚ ਸਾਰੇ ਹੀ ਜਿਹੜੇ ਸੀ ਨਾ ਉਹ ਲੀਡਰ ਇਕੱਠੇ ਹੋ ਗਏ। ਪਾਰਟੀ ਤਾਂ ਬਣੀ ਸੀ ਇਹ ਵਲੰਟੀਅਰਾਂ ਦੀ, ਵਲੰਟੀਅਰ ਸਾਈਡ ਲਾਈਨ ਹੋ ਗਏ ਤੇ ਲੀਡਰ ਜਿਹੜਾ ਜੀ ਉਹ ਇਕੱਠੇ ਹੋ ਗਏ। ਇੱਕ ਜਿਹੜੀ ਪੰਜਾਬੀਆਂ ਦੀ ਫਿਤਰਤ ਹੈ ਨਾ, ਜਿਹੜੀ ਬਾਹਰ ਬੈਠਿਆਂ ਦੀ ਵੀ ਜ਼ਿਆਦਾ ਖਾਸ ਤੌਰ 'ਤੇ ਫਿਤਰਤ ਆ ਕਿ ਇਹ ਇੰਡੀਵਿਜੂਅਲ ਦੇ ਪਿੱਛੇ ਬਹੁਤ ਛੇਤੀ ਜਿਹੜਾ ਜੀ ਉਹ ਲੱਗਦੇ ਆ। ਕਿਸੇ ਜਿਹੜਾ ਜੀ ਇੱਕ ਵਿਅਕਤੀ ਦੇ ਜਿਹੜਾ ਪਿੱਛੇ ਲੱਗ ਜਾਣਾ। ਮੈਂ ਅੱਜ ਦੀ ਗੱਲ ਨਹੀਂ ਕਰਦਾ ਜੀ, ਤੁਸੀਂ ਲੰਮੇ ਸਮੇਂ ਤੋਂ ਜਿਹੜਾ ਜੀ ਉਹ ਕਹਿ ਲਓ ਮਿਸਾਲਾਂ ਦੇਣ ਲੱਗੋਗੇ ਤੇ ਉਹ ਕਈਆਂ ਨੂੰ ਫਿਰ ਜਿਹੜਾ ਜੀ ਉਹ ਔਖਾ ਵੀ ਜਿਹੜਾ ਉਹ ਲੱਗ ਸਕਦਾ। ਬਹੁਤ ਸਾਰੀਆਂ ਮਿਸਾਲਾਂ ਨੇ ਬਾਰ-ਬਾਰ ਜਿਹੜੀਆਂ ਆਉਂਦੀਆਂ ਨੇ, ਇਹ ਪਰਸਨੈਲਿਟੀ ਦੇ ਪਿੱਛੇ ਲੱਗ ਜਾਂਦੇ ਆ, ਉਹਦੀ ਪਰਸਨੈਲਿਟੀ ਦੇਖ ਕੇ ਕਿ ਇੱਥੋਂ ਜਿਹੜਾ ਜੀ ਹੋਊਗਾ। ਫਿਰ ਜਦੋਂ ਉਹ, ਕਿਉਂਕਿ ਜਿਹੜਾ ਕੋਈ ਵੀ ਇੰਡੀਵਿਜੂਅਲ ਆ ਉਹਦੇ ਵਿੱਚ ਕੁਝ ਊਣਤਾਈਆਂ ਵੀ ਹੋਣਗੀਆਂ ਜੀ, ਕੋਈ ਵੀ ਹੋਵੇ। ਜਦੋਂ ਉਹਦੀ ਕਿਸੇ ਊਣਤਾਈ ਦਾ ਪਤਾ ਲੱਗਦਾ ਫਿਰ ਛੜੱਪਾ ਮਾਰ ਕੇ, ਯੂਟਰਨ ਮਾਰ ਕੇ ਜਿਹੜਾ ਜੀ ਉਹ ਨਾਲ ਦੀ ਨਾਲ ਦੂਜੇ ਪਾਸੇ ਨੂੰ ਭੱਜ ਪੈਂਦੇ ਆ ਇੱਕ ਹੋਰ ਜਿਹੜਾ ਦੀ ਪਰਸਨੈਲਿਟੀ ਲੱਭਣ ਦੇ ਵਾਸਤੇ। ਇਹਦੇ ਵਾਸਤੇ ਮੈਂ ਸਮਝਦਾ ਕਿ ਸਮੁੱਚਾ ਜਿਹੜਾ ਪੰਜਾਬੀ ਭਾਈਚਾਰਾ ਦੁਨੀਆ ਭਰ ਦੇ ਵਿੱਚ ਰਹਿੰਦਾ ਨਾ, ਉਹਨੂੰ ਸਵੈ ਪੜਚੋਲ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਹੈ ਕਿ ਅਸੀਂ ਪਰਸਨੈਲਿਟੀਜ਼ ਦੇ ਪਿੱਛੇ ਨਾ ਭੱਜੀਏ। ਉਹ ਚਾਹੇ ਅਰਵਿੰਦ ਕੇਜਰੀਵਾਲ ਹੋਵੇ, ਚਾਹੇ ਉਹ ਸੁਖਪਾਲ ਖਹਿਰਾ ਹੋਵੇ, ਚਾਹੇ ਉਹ ਭਗਵੰਤ ਮਾਨ ਹੋਵੇ, ਕੋਈ ਵੀ ਜਿਹੜਾ ਹੋਵੇ, ਇੰਡੀਵਿਜੂਅਲ ਕਿਸੇ ਦੇ ਪਿੱਛੇ ਨਾ ਜਿਹੜਾ ਜੀ ਉਹ ਭੱਜੋ ਜੇ ਇਹਨਾਂ ਪੰਜਾਬ ਦਾ ਕੁਝ ਜਿਹੜਾ ਜੀ ਉਹ ਹੱਲ ਚਾਹੁੰਦੇ ਹੋ। ਔਰ ਦੂਜੀ ਗੱਲ, ਜਿਹੜਾ ਰੌਲਾ ਪੈਂਦਾ ਨਾ ਜੀ ਉਹ ਫੰਡਿੰਗ ਤੋਂ ਹੀ ਪੈਂਦਾ। ਅੱਜ ਤੁਸੀਂ ਕਹਿ ਰਹੇ ਹੋ ਕਿ ਇੱਥੇ ਫੰਡਿੰਗ ਦਿੱਤੀ ਉਹਦਾ ਹਿਸਾਬ ਦਿਓ, ਇੱਥੇ ਫੰਡਿੰਗ ਦਿੱਤੀ ਉੱਥੇ ਇਹਦਾ ਹਿਸਾਬ ਦਿਓ। ਤੁਸੀਂ ਕਿਉਂ ਨਹੀਂ ਕੁਝ ਸਾਲਾਂ ਦੇ ਵਾਸਤੇ ਇਹ ਫੰਡਿੰਗ ਜਿਹੜੀ ਹੈ ਜੀ ਉਹ ਰੋਕ ਕੇ ਆਪੋ ਆਪਣੇ ਪਿੰਡਾਂ ਦੇ ਵਿੱਚ ਆਲੇ ਦੁਆਲੇ ਝਾਕ ਕੇ ਕਿਸੇ ਗਰੀਬ ਗੁਰਬੇ ਦੀ ਧੀ ਨੂੰ ਕਿਉਂ ਨਹੀਂ ਪੜ੍ਹਾ ਦਿੰਦੇ? ਉਹਨੂੰ ਇਹ ਕਿਉਂ ਨਹੀਂ ਕਹਿ ਦਿੰਦੇ ਕਿ ਕਰ ਜਿੱਥੋਂ ਤੱਕ ਤੂੰ ਕੋਰਸ ਕਰਨਾ ਹੈ ਕਰ, ਪੜ੍ਹ ਜਿੱਥੋਂ ਤੱਕ ਤੂੰ ਪੜ੍ਹਨਾ, ਤੇਰੀ ਜਿਹੜੀ ਹਾਇਰ ਐਜੂਕੇਸ਼ਨ ਦਾ ਖਰਚਾ ਵੀ ਅਸੀਂ ਦੇਵਾਂਗੇ, ਕਿਸੇ ਦੀ ਧੀ ਪੜ੍ਹਾ ਦਿਓ, ਕਿਸੇ ਦਾ ਪੁੱਤ ਜਿਹੜਾ ਜੀ ਉਹ ਪੜ੍ਹਾ ਦਿਓ। ਨੂੰ ਪਤਾ ਹੈ ਕਿ ਲੋਕ ਪੈਸੇ ਜਿਹੜੇ ਉਹ ਕੱਢਦੇ ਆ ਉਹ ਕਿਸੇ ਨਾ ਕਿਸੇ ਦੇਣੇ ਹੁੰਦੇ ਆ। ਇਹ ਲੀਡਰਾਂ ਦੀਆਂ ਜੇਬਾਂ ਦੇ ਵਿੱਚ ਨਾ ਤੁੰਨੋ, ਤੁਹਾਡੇ ਵੱਲੋਂ ਦਿੱਤਾ ਹੋਇਆ ਪੈਸਾ ਹਮੇਸ਼ਾ ਮੁਸੀਬਤ ਦਾ ਕਾਰਨ ਬਣਿਆ। ਮੈਂ 10 ਮਿਸਾਲਾਂ ਤੁਹਾਨੂੰ ਅਗਲੇ ਕੁਝ ਸਕਿੰਟਾਂ ਦੇ ਵਿੱਚ ਜਿਹੜੀਆਂ ਜੀ ਉਹ ਗਿਣਾ ਸਕਦਾ। ਪਤਾ ਸਭ ਨੂੰ ਆ ਜੀ, ਉਹ ਗਿਣਾਉਣ ਦੀ ਜ਼ਰੂਰਤ ਨਹੀਂ। ਜੇ ਅੱਜ ਕੁਝ ਕਰ ਸਕਦੇ ਹੋ ਨਾ ਜੀ ਤੁਸੀਂ ਇਹ ਕਰੋ ਜੀ, ਪੈਸਾ ਬੰਦ ਕਰ ਦਿਓ, ਕਿਸੇ ਨੂੰ ਪੈਸਾ ਨਾ ਦਿਓ, ਕਿਸੇ ਸਿਆਸੀ ਪਾਰਟੀ ਨੂੰ ਜਿਹੜਾ ਜੀ ਉਹ ਪੈਸਾ ਨਾ ਦਿਓ। ਇਹ ਪੈਸਾ ਮੁਸੀਬਤ ਦਾ ਕਾਰਨ ਜਿਹੜਾ ਪਿਛਲੇ ਸਮੇਂ 'ਚ ਵੀ ਬਣਿਆ, ਅੱਜ ਵੀ ਬਣ ਰਿਹਾ।
NRI ਨੂੰ ਹਰੇਕ ਕੋਈ ਲੈ ਕੇ ਕਿਉਂ ਨਾਲ ਤੋਰਨਾ ਚਾਹੁੰਦਾ ਜੀ। ਇਹ ਨਹੀਂ ਕਿ ਤੁਹਾਡੇ ਨਾਲ ਉਹਨਾਂ ਨੂੰ ਬਹੁਤ ਤੇਹ ਆ, ਤੁਹਾਡੇ ਨਾਲ ਉਹਨਾਂ ਨੂੰ ਬਹੁਤ ਪ੍ਰੇਮ ਹੈ। ਤੁਸੀਂ ਦੱਸੋਗੇ ਪਿਛਲੇ 5 ਸਾਲਾਂ ਦੇ ਦੌਰਾਨ, ਚਲੋ ਆਪਾਂ ਪਿੱਛੇ ਬਹੁਤਾ ਨਹੀਂ ਜਾਂਦੇ, ਕਿਸੇ ਨੇ ਪ੍ਰਵਾਸੀ ਪੰਜਾਬੀਆਂ ਨੂੰ ਆਉਂਦੀਆਂ ਮੁਸ਼ਕਲਾਂ ਦੇ ਬਾਰੇ 'ਚ ਆਵਾਜ਼ ਚੁੱਕੀ ਆ? ਇੱਥੇ ਪ੍ਰਵਾਸੀਆਂ ਦੀਆਂ ਜਾਇਦਾਦਾਂ ਦੇ ਉੱਤੇ ਹੋ ਰਹੇ ਕਬਜ਼ਿਆਂ ਦੇ ਬਾਰੇ ਦੇ ਵਿੱਚ ਇਹਨਾਂ 'ਚੋਂ ਕੋਈ ਬੋਲਿਆ? ਪ੍ਰਵਾਸੀਆਂ ਦੇ ਘਰਾਂ ਦੇ ਉੱਤੇ ਹੋ ਰਹੇ ਕਬਜ਼ਿਆਂ ਦੇ ਬਾਰੇ 'ਚ ਕੁਝ ਬੋਲਿਆ? ਇੱਥੇ ਪ੍ਰਵਾਸੀ ਪੰਜਾਬੀਆਂ ਨੂੰ ਜਾਇਦਾਦਾਂ ਦੀ ਵਜ੍ਹਾ ਕਰਕੇ ਭੂਮੀ ਮਾਫੀਏ ਨੇ ਕਿਹੋ ਜਿਹੇ ਕੇਸਾਂ ਦੇ ਵਿੱਚ ਅੜਾਇਆ ਹੋਇਆ, ਇਹਨਾਂ ਦੇ ਬਾਰੇ 'ਚ ਕੋਈ ਬੋਲਿਆ? ਨਹੀਂ ਬੋਲਿਆ ਜੀ, ਕਿਉਂਕਿ ਤੁਹਾਡੀਆਂ ਸਮੱਸਿਆਵਾਂ ਵੱਲ ਇਹਨਾਂ ਦਾ ਕਿਸੇ ਦਾ ਧਿਆਨ ਨਹੀਂਗਾ, ਤੁਹਾਡੀਆਂ ਜੇਬਾਂ ਦੇ ਵੱਲ ਇਹਨਾਂ ਦਾ ਜਿਹੜਾ ਜੀ ਉਹ ਧਿਆਨ ਹੈ। ਇੱਥੋਂ ਕਿੰਨੇ ਪੈਸੇ ਜਿਹੜੇ ਆ ਜੀ ਉਹ ਨਿਕਲਦੇ ਆ। ਨਾ ਦਿਮਾਗ ਖਰਾਬ ਕਰੋ ਇਹਨਾਂ ਸਿਆਸੀ ਲੋਕਾਂ ਦਾ, ਚਿੱਠੀਆਂ ਲਿਖ ਕੇ ਅੱਜ ਅਸੀਂ ਉਹਦੀ ਸਪੋਰਟ ਕਰਤੀ, ਕੱਲ ਨੂੰ ਅਸੀਂ ਉਹਦੀ ਸਪੋਰਟ ਕਰਤੀ, ਪਰਸੋਂ ਨੂੰ ਕਿਸੇ ਹੋਰ ਦੇ ਨਾਲ ਅਸੀਂ ਜਿਹੜਾ ਜੀ ਉਹ ਤੁਰ ਪਏ। ਇਹ ਨੁਕਸਾਨ ਕਰ ਰਹੇ ਹੋ ਇਸ ਵੇਲੇ। ਤੁਸੀਂ ਜੇ ਕਰ ਸਕਦੇ ਹੋ ਆਪੋ ਆਪਣੇ ਪਿੰਡਾਂ ਦੀ ਜਿਹੜੀ ਜੀ ਉਹ ਸਾਰ ਲਓ। ਮੈਂ ਨਹੀਂ ਕਹਿੰਦਾ ਪਿੰਡਾਂ ਦੇ ਵਿੱਚ ਤੁਸੀਂ ਕਰੋੜਾਂ ਰੁਪਈਆ ਜਿਹੜਾ ਜੀ ਉਹ ਇਕੱਠਾ ਕਰ ਦਿਓ, ਇੱਕ ਛੋਟਾ ਜਿਹਾ ਦੀਵਾ ਜਗਾ ਦਿਓ, ਉਹ ਵਿਦਿਆ ਦਾ ਦੀਵਾ ਜਿਹੜਾ ਜੀ ਹੋ ਜੇ। ਤੁਹਾਡੇ ਘਰਾਂ 'ਚ ਕੰਮ ਕਰਦੇ ਆ, ਤੁਹਾਡੇ ਖੇਤਾਂ 'ਚ ਕੰਮ ਕਰਦੇ ਆ, ਉਹਦੇ ਕਿਸੇ ਬੱਚੇ ਨੂੰ ਅਡਾਪਟ ਕਰ ਲਓ। ਇਹ ਕਹਿ ਦਿਓ ਕਿ ਅਸੀਂ ਇਹਦੀ ਜਿਹੜੀ ਹੈ ਜੀ ਐਜੂਕੇਸ਼ਨ ਇਹਦੀ ਦਵਾਵਾਂਗੇ। ਇਹ ਸਭ ਤੋਂ ਵੱਡਾ ਜਿਹੜਾ ਜੀ ਅਹਿਸਾਨ ਹੋਊਗਾ। ਜੇ ਇਹ ਬੱਚੇ ਪੜ੍ਹ ਲਿਖ ਗਏ, ਕੱਲ ਨੂੰ ਸਵਾਲ ਕਰਨ ਜੋਗੇ ਹੋ ਜਾਣਗੇ। ਨਹੀਂ ਤਾਂ ਜਿਵੇਂ ਅਸੀਂ ਛੋਟੇ ਹੁੰਦੇ ਸੀ ਉਦੋਂ ਵੀ ਉਹੀ ਨਾਂ ਸਿਆਸਤ 'ਚ ਸੁਣਦੇ ਸੀ, ਵੱਡੇ ਹੋ ਗਏ, ਜਵਾਨ ਹੋ ਗਏ, ਫਿਰ ਉਹੀ ਨਾਂ ਜਿਹੜਾ ਜੀ ਸਿਆਸਤ 'ਚ ਸੁਣ ਰਹੇ ਆ, ਬੁਢੇਪੇ ਵੱਲ ਨੂੰ ਤੁਰ ਪਏ। ਬਦਕਿਸਮਤੀ ਦੀ ਗੱਲ ਆ, ਅੱਜ ਵੀ ਸਿਆਸਤ 'ਚ ਉਹੀ ਨਾਮ ਜਿਹੜੇ ਜੀ ਚੱਲ ਰਹੇ, ਉਹੀ ਪਰਿਵਾਰ ਚੱਲ ਰਹੇ ਆ। ਮੂਹਰੇ ਨਹੀਂ ਆ ਸਕੇ ਲੋਕ, ਐਜੂਕੇਟ ਨਹੀਂ ਹੋ ਸਕੇ। ਕਮ ਸੇ ਕਮ ਜੇ ਤੁਸੀਂ ਹੁਣ ਏਡੀ ਵੱਡੀ ਗਿਣਤੀ 'ਚ ਬੈਠੇ ਹੋ ਤੇ ਇਹ ਪੁੰਨ ਦਾ ਕੰਮ ਜਿਹੜਾ ਜੀ ਕਰ ਲਓ। ਇਹਨਾਂ ਸਿਆਸੀ ਲੋਕਾਂ ਦੇ ਮੂੰਹ ਦੇ ਵਿੱਚੋਂ ਇਹ ਪੈਸੇ ਜਿਹੜੇ ਆ ਜੀ ਉਹ ਕੱਢ ਲਓ। ਇਹਨਾਂ ਨੇ ਤੁਹਾਡਾ ਨਹੀਂ ਸੋਚਣਾ ਜੀ। ਇਹ ਕੱਲ ਨੂੰ ਜੇ ਅੱਜ ਕਿਸੇ ਨੇ ਧੋਖਾ ਦਿੱਤਾ ਤੇ ਕੱਲ ਨੂੰ ਕੋਈ ਦੂਜਾ ਦੇ ਦੂਗਾ। ਬਿਲਕੁਲ ਜੀ, ਉਹ ਤੁਰਨ ਵਾਲੇ ਆ, ਉਹ ਆਉਣ ਵਾਲੇ ਹੀ ਹੈਗੇ ਆ। ਤੇ ਅੱਗੇ ਸਤਨਾਮ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪੰਨੂ ਸਾਹਿਬ, ਮੇਰੇ ਇੱਕ ਖਬਰ ਵਾਇਰਲ ਹੋ ਰਹੀ ਹੈ ਵੀ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਜਿਹੜੇ ਆਪਣੇ ਸਿੱਖਾਂ ਦੇ ਬੱਚੇ ਆ ਉਹਨਾਂ ਦੇ ਕੜਿਆਂ ਤੇ ਤਾਂ ਸ੍ਰੀ ਸਾਹਿਬ ਤੇ ਪਾਬੰਦੀ ਲਾਈ ਆ। ਇਹ ਕਿੰਨਾ ਸੱਚ ਹੈ? ਤੇ ਦੂਜੀ ਗੱਲ ਇਹ ਆਪ ਵਾਲੇ ਨੇ, ਮੈਂ ਦੋਨੇ ਧੜਾਂ ਦੀ ਗੱਲ ਕਰਦਾ, ਕਿਉਂ ਨਹੀਂ ਸਮਝ ਕੇ? ਚਲੋ ਦੇਖੋ, ਵਨ ਵੇ ਸਟਰੀਟ ਤਾਂ ਹੈ ਨਹੀਂ, ਇਹ ਕਿਹੜੀ ਬੱਲੇ ਬੱਲੇ ਜਾਂ ਮੈਂ ਨੂੰ ਪਿਓ ਆ ਜਿਹੜੇ ਇੱਕ ਦੂਜੇ ਰਲ ਕੇ ਨਹੀਂ, ਪਹਿਲਾਂ ਸਤਾ ਦੇ ਵਿੱਚ ਤਾਂ ਆਉਣ ਦਾ ਫੇਰ ਕੰਪਰੋਮਾਈਜ਼ ਕਰ, ਕੋਈ ਮੰਨ ਲੈਣ ਕੋਈ ਮਨਾ ਲੈਣ, ਇੱਦਾਂ ਦਾ ਕੋਈ ਹੋ ਸਕਦਾ? ਤੇ ਇਹਦੇ ਤੇ ਚੱਲਣਾ ਪਾ ਭੈਣ ਜੀ, ਕੱਟਿਓ ਨਾ ਜੀ। ਜੀ ਪਹਿਲੀ ਗੱਲ ਤੁਹਾਡੀ ਨਾ ਕੱਟੀ ਗਈ ਜੀ। ਇਹਦੀ ਦੱਸ ਦੇਣਾ ਕੀ ਇਹਨਾਂ ਨੇ ਪਹਿਲਾ ਸਵਾਲ ਕੀ ਸੀ? ਵਾਇਰਲ ਹੋ ਰਹੀ ਕੋਈ ਖਬਰ? ਪਹਿਲੀ ਗੱਲ ਇਹ ਜੀ, ਦਿੱਲੀ ਦੇ ਵਿੱਚ ਇਹ ਵਾਇਰਲ ਹੋ ਰਿਹਾ ਵੀ ਕੇਜਰੀਵਾਲ ਨੇ ਜਿਹੜੇ ਆਪਣੇ ਸਿੱਖਾਂ ਦੇ ਬੱਚੇ ਆ ਸਕੂਲਾਂ ਵਿੱਚ ਉਹਨਾਂ ਦੇ ਕੜਿਆਂ ਤੇ ਸ੍ਰੀ ਸਾਹਿਬ ਤੇ ਪਾਬੰਦੀ ਲਾਈ ਆ। ਅੱਛਾ ਜੀ, ਮੈਂ ਸਮਝ ਗਿਆ ਜੀ। ਨਹੀਂ, ਇਸ ਤਰ੍ਹਾਂ ਦੀ ਕੋਈ ਖਬਰ ਜਿਹੜੀ ਜੀ ਉਹ ਨਹੀਂ ਹੈਗੀ। ਇਹ ਮਹਿਜ਼ ਅਫਵਾਹ ਆ। ਇਹ ਜਿਹੜਾ ਨਾ ਜੀ ਉਹ ਸੋਸ਼ਲ ਮੀਡੀਆ ਦੀਆਂ ਜਿਹੜੀਆਂ ਖਬਰਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਸੱਚੀਆਂ ਨਹੀਂ ਹੁੰਦੀਆਂ। ਇਹਨੂੰ ਅੱਜ ਕੱਲ ਤੁਸੀਂ ਸਾਰੇ ਜਾਣਦੇ ਹੋ, ਜਿਹੜੀਆਂ ਸਿਆਸੀ ਪਾਰਟੀਆਂ ਵਾਲੇ ਆ ਉਹਨਾਂ ਦੇ IT ਵਿੰਗ ਜਿਹੜੇ ਆ ਜੀ ਉਹ ਬਣੇ ਹੋਏ ਆ। ਉਹ ਭੰਬਲ ਭੂਸਾ ਕ੍ਰੀਏਟ ਕਰਨ ਦੇ ਵਾਸਤੇ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਜੀ ਉਹ ਦਿੰਦੇ ਰਹਿੰਦੇ ਆ। ਇਹ ਕਦੀ ਵੀ ਪੋਸੀਬਲ ਜਿਹੜਾ ਜੀ ਉਹ ਨਹੀਂ ਹੋ ਸਕੇਗਾ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਉਹਦੀ ਗਰੰਟੀ ਜਿਹੜੀ ਜੀ ਉਹ ਲੈ ਰਿਹਾ ਕਿ ਅਰਵਿੰਦ ਕੇਜਰੀਵਾਲ ਇਸ ਤਰ੍ਹਾਂ ਕੁਛ ਨਹੀਂ ਜਿਹੜਾ ਜੀ ਉਹ ਕਰ ਸਕਦਾ, ਪਰ ਇਹ ਨਹੀਂ ਪੋਸੀਬਲ ਹੀ ਨਹੀਂ ਹੋ ਸਕਦਾ। ਕਿਸੇ ਸਿਆਸੀ ਵਿਅਕਤੀ ਨੇ ਆਪਣੇ ਪੈਰਾਂ ਤੇ ਕੁਹਾੜਾ ਮਾਰਨਾ ਵੀ ਉੱਥੇ ਏਦਾਂ ਦੀ ਜਿਹੜੀ ਜੀ ਉਹ ਪਾਬੰਦੀ ਲਗਾ ਕੇ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਆ ਧੜਿਆਂ ਦੇ ਵਿਚਾਲੇ ਵਾਲੀ, ਮੈਨੂੰ ਨਹੀਂ ਲੱਗਦਾ ਜੀ ਕਿ ਇਹ ਜਿਹੜੇ ਧੜੇ ਨੇ ਇਹ ਹੁਣ ਅਜੇ ਤੱਕ ਜਿਹੜੇ ਜੀ ਉਹ ਕਿਸੇ ਸਮਝੌਤੇ ਵਾਲੀ ਜਗ੍ਹਾ ਦੇ ਉੱਤੇ ਰਹੇ ਨੇ। ਇਹ ਉਦੋਂ ਬਹੁਤ ਜਿਹੜਾ ਜੀ ਗਾਂਹ ਕ੍ਰੋਸ ਕਰ ਚੁੱਕੇ ਹੋਏ ਨੇ ਜੀ। ਇੰਨਾ ਕੁਛ ਇੱਕ ਦੂਜੇ ਦੇ ਵਾਸਤੇ, ਇੱਕ ਦੂਜੇ ਦੇ ਖਿਲਾਫ ਜਿਹੜਾ ਜੀ ਉਹ ਬੋਲ ਚੁੱਕੇ ਹੋਏ ਨੇ ਤੇ ਉੱਥੋਂ ਹੁਣ ਇਹਨਾਂ ਦਾ ਵਾਪਸ ਮੁੜ ਸਕਣਾ ਔਖਾ। ਬਿਲਕੁਲ ਜੀ, ਬਿਲਕੁਲ। ਸੋਸ਼ਲ ਮੀਡੀਆ 'ਤੇ ਜਿਹੜੀਆਂ ਖਬਰਾਂ ਦੇਖਦੇ ਨਾ ਉਹ ਇਸ ਤਰ੍ਹਾਂ ਹੁੰਦੀਆਂ। ਕਈ ਵਾਰ ਇੱਕ ਸੋਸ਼ਲ ਮੀਡੀਆ 'ਤੇ ਖਬਰ ਤਾਂ ਇੱਥੇ ਤੱਕ ਹੁੰਦੀ ਆ ਕਿ ਸਾਡੀ ਮੱਝ ਨੂੰ ਕੱਟਾ ਚੁੰਘ ਗਿਆ, ਉਹ ਕੇਜਰੀਵਾਲ ਰਾਤ ਨੂੰ ਛੱਡ ਗਿਆ। ਦੇਖੋ, ਬਖਰੇਵੇਂ ਤਾਂ ਹੁੰਦੇ ਆ ਪਰ ਬਹੁਤ ਜ਼ਿਆਦਾ ਯਕੀਨ ਨਾ ਕਰਿਆ ਕਰੋ। ਸੁਲੱਖਣ ਸਿੰਘ ਜੀ ਸੈਲਮਾ ਤੋਂ ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਭਾਈ ਆਪਣੇ ਸਵਾਲ ਪੁੱਛਣਾ ਸੀ। ਇੱਕ ਮੈਂ ਫੇਸਬੁੱਕ ਤੇ ਖਬਰ ਦੇਖੀ 1-2 ਦਿਨ ਪਹਿਲਾਂ, ਸ਼ਾਇਦ ਲੁਧਿਆਣੇ ਦੀ ਆ, ਵੀ ਆਪਣੇ ਇੱਕ ਜਿਹੜੇ ਯੂਪੀ ਦੇ ਹੈਗੇ ਆ ਬੰਦੇ ਆ, ਉਹਨਾਂ ਨੇ ਇੱਕ ਸਿੱਖ ਪਰਿਵਾਰ ਨੂੰ ਕੁੱਟਿਆ ਨਾ, ਤੇ ਉਹਦਾ ਕਾਫੀ ਜਥੇਬੰਦੀਆਂ ਜਿਹੜੀਆਂ ਉੱਥੇ ਜਾ ਕੇ ਉਹ ਵਿਰੋਧ ਕਰ ਰਹੀਆਂ। ਤੇ ਮੈਂ ਉਹ ਦੇਖਿਆ ਸੀਗਾ ਵੀ ਉਹਨਾਂ ਦੀ ਕੋਈ ਆਪਸੀ ਲੜਾਈ ਲੱਗਦੀ ਆ ਜਿੱਦਾਂ ਦੋ ਪਰਿਵਾਰਾਂ ਦੀ, ਵੀ ਇੱਕ ਹੁਣ ਯੂਪੀ ਤੋਂ ਹੈਗੇ ਆ ਜਾਂ ਬਿਹਾਰ ਤੋਂ ਹੈਗੇ ਆ, ਦੂਸਰੇ ਪੰਜਾਬ ਤੋਂ ਆ, ਵੀ ਉਹ ਸਾਡੇ ਬੰਦਿਆਂ ਨੇ ਉਹਨਾਂ ਨੂੰ ਇੱਕ ਨਾ ਕੌਮ ਦਾ ਮਸਲਾ ਬਣਾ ਲਿਆ ਵੀ ਸਾਡਾ ਇੱਕ ਸਿੱਖ ਪਰਿਵਾਰ ਕੁੱਟਤਾ, ਵੀ ਸਿੱਖੀ ਤੇ ਹਮਲਾ ਕਰਤਾ।
ਉੱਥੇ ਕਈ ਕਮੇਟੀਆਂ ਵਾਲੇ ਜਥੇਬੰਦੀਆਂ ਵਾਲੇ ਆ ਕੇ ਉੱਥੇ ਮਤਲਬ ਕਈ ਤਰ੍ਹਾਂ ਦੇ ਹੱਲਾ ਗੁੱਲਾ ਕਰ ਰਹੇ ਆ ਜਾਂ ਕੋਈ ਸ਼ਾਂਤਮਈ ਤਰੀਕੇ ਨਾਲ ਵੀ ਕਰ ਰਹੇ ਆ। ਤੇ ਮੈਂ ਸਿਰਫ ਇੰਨਾ ਪੁੱਛਣਾ ਸੀਗਾ ਵੀ ਜਿਹੜੇ ਸਾਡੇ ਬੰਦੇ ਉਹ ਛੋਟੀਆਂ ਆਂਢ ਗੁਆਂਢ ਦੀਆਂ ਲੜਾਈਆਂ ਨੂੰ ਵੀ ਉਹ ਪੱਗ ਲਾਤੀ, ਉਹਦੀ ਲੜਾਈ ਕਰਤੀ, ਉਹਨੂੰ ਕੌਮ ਦਾ ਮਸਲਾ ਬਣਾ ਕੇ, ਕਿਉਂਕਿ ਮਸਲੇ ਤਾਂ ਸਾਡੇ ਅੱਗੇ ਪੰਜਾਬ 'ਚ ਬਹੁਤ ਆ। ਪੰਜਾਬ ਤਾਂ ਅੱਗੇ ਹਰ ਵੇਲੇ ਮਸਲਿਆਂ ਨੂੰ ਵਿਹਲੀ ਜਨਤਾ ਤੁਰ ਪੈਂਦੀ ਆ ਨਾਲ ਇਹਨਾਂ ਕੰਮਾਂ ਦੇ ਵਿੱਚ ਨਾ। ਤੇ ਕਿੰਨਾ ਕੁ ਜਾਇਜ਼ ਆ ਭਾਜੀ ਵੀ ਜਿਹੜਾ ਇਹਨਾਂ ਮਸਲਿਆਂ ਦੇ ਵਿੱਚ ਉਹ ਆਪਣਾ ਆਂਢ ਗੁਆਂਢ ਦੀ ਲੜਾਈ ਨੂੰ ਵੀ ਤੁਸੀਂ ਕੌਮ ਦਾ ਮਸਲਾ ਬਣਾ ਕੇ ਤੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਆਪਾਂ ਉਲਝਾ ਕੇ ਬਹਿ ਜਾਂਦੇ ਵਿੱਚ। ਬਸ ਇਹਨਾਂ ਪੁੱਛਣਾ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਐਕਚੁਅਲੀ ਜਿਹੜਾ ਸੋਸ਼ਲ ਮੀਡੀਆ ਦੀ ਇਹਦਾ ਜਿੱਥੇ ਫਾਇਦਾ ਹੈ ਉੱਥੇ ਉਹ ਨੁਕਸਾਨ ਵੀ ਹੈ ਜੀ। ਕੋਈ ਵੀ ਬੰਦਾ ਜਿਹੜਾ ਨਾ ਜੀ ਉਹ ਕੱਢ ਕੇ ਮੋਬਾਇਲ ਤੇ ਉਹਦੇ ਵਿੱਚੋਂ ਇੱਦਾਂ ਦੀਆਂ ਜਿਹੜੀਆਂ ਦੀ ਉਹ ਵੀਡੀਓਜ਼ ਪਾ ਕੇ ਉਹਨੂੰ ਬਣਾ ਦਿੰਦਾ ਨੈਸ਼ਨਲ ਇਸ਼ੂ, ਉਹਨੂੰ ਇੰਟਰਨੈਸ਼ਨਲ ਇਸ਼ੂ, ਧਰਮ ਦਾ ਇਸ਼ੂ ਜਿਹੜਾ ਜੀ ਉਹ ਬਣਾ ਦਿੰਦਾ। ਇਹ ਗੱਲ ਠੀਕ ਹੈ ਜੀ। ਆਂਢ ਗੁਆਂਢ ਦੇ ਵਿੱਚ 100 ਲੜਾਈਆਂ ਹੁੰਦੀਆਂ ਜੀ। ਜਿੰਨੀ ਕੁੱਟ ਵਿਚਾਰੇ ਰਕਸ਼ੇ ਵਾਲਿਆਂ ਨੂੰ ਰੋਜ਼ ਸੜਕਾਂ ਦੇ ਉੱਤੇ ਪੈਂਦੀ ਹੈ, ਅਸੀਂ ਤਾਂ ਕਿਸੇ ਨੂੰ ਵੀ ਨਹੀਂ ਪੈਂਦੀ। ਜਿਹੜਾ ਬੰਦਾ ਉਤਰਦਾ ਕਾਰ ਦੇ ਵਿੱਚ ਉਹਨੇ ਨਹੀਂ ਪਾਸੇ ਕੀਤੇ, ਉਤਰ ਕੇ 5-4 ਉਹਦੇ ਲਫੇੜੇ ਜਿਹੜੇ ਜੜਦਾ ਤੇ ਕਾਰ ਦੇ ਵਿੱਚ ਗਾਹ ਜਿਹੜਾ ਚਲੇ ਜਾਂਦਾ, ਉਹਨਾਂ ਨੂੰ ਪੁੱਛਦਾ ਕੋਈ ਨੀਗਾ। ਉਹ ਵੀ ਤਾਂ ਕੁੱਟ ਜਿਹੜੀ ਜੀ ਉਹ ਰੋਜ਼ ਖਾਂਦੇ ਆ। ਇਹ ਬਿਲਕੁਲ ਇੱਕ ਮਹੱਲੇ ਦੀ ਗੁਆਂਢ ਦੀ ਜਿਹੜੀ ਛੋਟੀ ਮੋਟੀ ਲੜਾਈ ਆ ਉਹਨੂੰ ਧਰਮ ਦੀ ਲੜਾਈ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਪਤਾ ਹੀ ਹੈ ਜੀ। ਭੈਣ ਜੀ ਕਹਿ ਰਹੇ ਸੀ ਸਾਰਾ ਕੁਝ ਸੱਚ ਥੋੜ੍ਹੀ ਹੈ ਜੀ ਜੋ ਕੁਛ ਉਹਦੇ ਉੱਤੇ ਆ ਰਿਹਾ, ਬਲਕਿ ਬਹੁਤਾ ਕੁਛ ਜਿਹੜਾ ਜੀ ਉਹ ਕੱਚੇ ਘਰੜਾ। ਜਿਹੜੇ ਇਹ ਨਾ ਭੁੱਲੋ ਕਿ ਕੁਛ ਲੋਕ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਡਰ ਲੱਗਦਾ, ਜਿਹਦੇ 'ਚ ਸਿਆਸੀ ਲੋਕ ਨੇ, ਉਹ ਬੜੇ ਖੁਸ਼ ਹੁੰਦੇ ਆ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਕਿ ਇਹਦੀ ਜਿਹੜੀ ਜੋ ਕੁਛ ਚੱਲ ਰਿਹਾ ਸੋਸ਼ਲ ਮੀਡੀਆ ਦਾ, ਇਹਦੀ ਜਿਵੇਂ ਡਰ ਲੱਗਣ ਲੱਗ ਗਿਆ ਨਾ ਲੋਕਾਂ ਨੂੰ, ਉਹ ਇਹ ਕਹਿੰਦੇ ਆ ਕਿ ਹਾਂ ਇਹਦੀ ਅਹਿਮੀਅਤ ਜਿਹੜੀ ਆ ਜੀ ਉਹ ਖਤਮ ਹੋਵੇ, ਇਹਦੇ ਤੋਂ ਲੋਕ ਵਿਸ਼ਵਾਸ ਕਰਨੋਂ ਹਟ ਜਾਣ। ਉਹਨਾਂ ਦਾ ਪੂਰਾ ਜ਼ੋਰ ਜਿਹੜਾ ਜੀ ਇਹਦੇ ਉੱਤੇ ਲੱਗਿਆ ਹੋਇਆ। ਤੇ ਇਹ ਵੀ ਸਾਡੀ ਡਿਊਟੀ ਬਣਦੀ ਹੈ ਜੀ। ਅਸੀਂ ਅੱਗੋਂ ਕੋਈ ਵੀ ਸ਼ੇਅਰ ਕਰਨ ਤੋਂ ਪਹਿਲਾਂ ਉਹਨੂੰ ਜਿਹੜਾ ਜੀ ਘੋਖ ਜ਼ਰੂਰ ਲਈਏ ਕਿ ਇਹਦੇ ਪਿੱਛੇ ਰਿਐਲਿਟੀ ਹੋ ਸਕਦੀ ਹੈ। ਉਹ ਜਿਹੜਾ ਸ਼ੇਅਰ ਵਾਲਾ ਬਟਨ ਦਵੇ, ਸਭ ਤੋਂ ਪਹਿਲਾਂ ਕੌਣ ਜਿਹੜਾ ਜੀ ਉਹ ਸ਼ੇਅਰ ਕਰਦਾ। ਕੁਛ ਨਹੀਂ ਹੋਣ ਲੱਗਾ ਜੋ ਘੰਟੇ 2 ਘੰਟੇ ਤੋਂ ਬਾਅਦ ਸ਼ੇਅਰ ਹੋ ਜਾਊਗਾ। ਹਰੇਕ ਬੰਦੇ ਦੇ ਲਿੰਕ ਹੈਗੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਪਹਿਲਾਂ ਜਿਹੜਾ ਜੀ ਉਹ ਪੁੱਛ ਲਓ ਕਿਸੇ ਤੋਂ ਵੀ ਇਹਦੇ ਵਿੱਚ ਕੋਈ ਰਿਐਲਿਟੀ ਹੈਗੀ। ਅੱਗੇ ਤੋਂ ਅੱਗੇ ਜਿਹੜੀ ਸ਼ੇਅਰ ਹੈ ਉਹ ਉਹੀ ਮਾਰ ਦਿੰਦੀ ਜੀ। ਸਾਡੇ ਲਾਸਟ ਕਾਲਰ ਬਲਵਿੰਦਰ ਸਿੱਧੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਜੀ, ਜਿਹੜੀਆਂ ਕੇਜਰੀਵਾਲ ਸਾਹਿਬ ਨੇ ਏਅਰਪੋਰਟ ਤੋਂ ਸਟੇਟ ਟਰਾਂਸਪੋਰਟ ਦੀਆਂ ਗੱਡੀਆਂ ਰੋਕਤੀਆਂ, ਸਿਆਸੀ ਗੱਡੀਆਂ ਰੋਕੀਆਂ ਨਹੀਂ, ਇਹਨਾਂ ਨੇ ਏਡੀ ਵੱਡੀ ਗਦਾਰੀ ਕਿਵੇਂ ਕਰਤੀ ਜੀ? ਇਹਦੇ ਬਾਰੇ ਦੱਸੋ। ਥੈਂਕ ਯੂ ਜੀ। ਇਹਦੀ ਡਿਟੇਲ ਪੂਰੀ ਦੀ ਪੂਰੀ ਨਿਊਜ਼ ਦੇ ਵਿੱਚ ਜਿਹੜੀ ਆ ਜੀ ਉਹ ਦੱਸੀ ਆ ਕੀ ਇਹਦਾ ਜਿਹੜਾ ਜੀ ਉਹ ਕਾਰਨ ਹੈ, ਇਹ ਕਿਉਂ ਜਿਹੜੀਆਂ ਜੀ ਉਹ ਰੋਕੀਆਂ ਗਈਆਂ ਨੇ। ਕੇਜਰੀਵਾਲ ਕਿਹੜਾ ਉੱਥੇ ਡੰਡਾ ਲੈ ਕੇ ਖੜਾ ਸੀਗਾ ਵੀ ਆਹ ਰੋਡਵੇਜ਼ ਦੀ ਬੱਸ ਹੈ, ਇਹਨੂੰ ਪਾਸੇ ਕਰੋ, ਆਹ ਬਾਦਲਾਂ ਦੀ ਬੱਸ ਇਹਨੂੰ ਲੰਘ ਲੈਣ ਦਿਓ। ਦੇਖੋ ਇਹ ਸਟੇਟ ਟੂ ਸਟੇਟ ਜਿਹੜੇ ਆ ਜੀ ਉਹ ਕਾਗਜ਼ ਪੱਤਰ ਕਿੰਨੇ ਪੂਰੇ ਆ, ਉਹਦਾ ਟੈਕਸ ਜਿਹੜਾ ਜੀ ਉਹ ਭਰਨਾ ਪੈਂਦਾ। ਚਾਹੇ ਉਹ ਇੰਡੋ ਕੈਨੇਡੀਅਨਸ ਨੇ, ਚਾਹੇ ਉਹ PRTC ਦੀਆਂ ਨੇ, ਚਾਹੇ ਰੋਡਵੇਜ਼ ਦੀਆਂ ਦੂਜੀਆਂ ਨੇ। ਇਹ ਟੂਰਸ ਐਂਡ ਟਰੈਵਲ ਹੈ। ਟੂਰਸ ਐਂਡ ਟਰੈਵਲ ਜਿਹੜਾ ਹੈ ਜੀ ਉਹ ਕਾਨੂੰਨ ਦੇ ਮੁਤਾਬਕ, ਲਾਅ ਦੇ ਮੁਤਾਬਕ ਸਿਰਫ ਗਰੁੱਪ ਚੁੱਕ ਸਕਦਾ ਹੈ ਜਿਹੜੇ ਟੂਰ ਦੇ ਉੱਤੇ ਜਾਂਦੇ ਆ। ਇੰਡੀਵਿਜੂਅਲ ਸਵਾਰੀ ਨਹੀਂ ਚੁੱਕੀ ਜਿਹੜਾ ਜੀ ਉਹ ਜਾ ਸਕਦੀ। ਹੁਣ ਉੱਥੇ ਜਿਹੜਾ ਏਅਰਪੋਰਟ ਦੇ ਉੱਤੇ, ਕਿਉਂਕਿ ਇਹ ਵੈਸੇ ਹੈ ਤਾਂ ਗੁੜਗਾਉਂ ਦਾ ਜਿਹੜਾ ਜੀ ਗੁੜਗਾਉਂ ਦੇ ਵਿੱਚ ਏਅਰਪੋਰਟ ਹਰਿਆਣੇ 'ਚ ਪੈਂਦਾ, ਪਰ ਦਿੱਲੀ ਏਅਰਪੋਰਟ ਜਿਹੜਾ ਜੀ ਉਹ ਦਿੱਲੀ ਸਰਕਾਰ ਦੇ ਅੰਦਰ ਆ। ਇਸ ਕਰਕੇ ਉੱਥੇ ਜਿਹੜੇ ਬੈਠੇ ਲੋਕ ਆ ਉਹ ਇਹਨੂੰ ਜਿਹੜੇ ਕਾਗਜ਼ ਪੱਤਰ ਆ ਜੀ ਉਹ ਦੂਜੀਆਂ ਨੂੰ ਕਿਵੇਂ ਲੰਘਾਉਂਦੇ ਆ ਤੇ ਸਰਕਾਰੀ ਜਿਹੜਾ ਜੀ ਉਹ ਕਿਵੇਂ ਰੋਕੀ ਜਾਂਦੇ ਆ। ਜਾਂਚ ਦਾ ਵਿਸ਼ਾ ਤਾਂ ਹੈ। ਇਹਦੀ ਜਾਂਚ ਜਿਹੜੀ ਹੈ ਜੀ ਉਹ ਇਸ ਵੇਲੇ ਚੱਲ ਰਹੀ ਹੈ। ਉਮੀਦ ਹੈ ਕਿ ਇਹਦੇ ਵਿੱਚੋਂ ਕੁਛ ਨਾ ਕੁਛ ਜਿਹੜਾ ਜੀ ਉਹ ਨਿਕਲੂਗਾ। ਜਿਹੜੇ 2600 ਰੁਪਈਆ ਲੈਂਦੇ ਆ ਇੱਕ ਸਵਾਰੀ ਦਾ, ਤੇ ਸਰਕਾਰੀ ਜਿਹੜੀ ਹੈ ਜੀ ਉਹ 1050 ਦੀ ਟਿਕਟ ਹੈ। ਹੁਣ ਜਿਹੜਾ 2600 ਰੁਪਈਆ ਲੈਂਦੇ ਆ ਉਹਦੇ ਚੋਂ ਗਾਂਹ ਜਿਹੜਾ ਜੀ ਕੁਛ ਤਾਂ ਥਾਂ ਖਵਾਉਂਦੇ ਹੀ ਹੋਣਗੇ ਨਾ ਜੀ। ਕਿਹਨੂੰ ਖਵਾਉਂਦੇ ਆ? ਟਰਾਂਸਪੋਰਟ ਵਾਲਿਆਂ ਨੂੰ ਖਵਾਉਂਦੇ, ਉੱਥੇ ਬੈਠੇ ਅਫਸਰਾਂ ਨੂੰ ਖਵਾਉਂਦੇ ਆ। ਕੋਈ ਨਾ ਕੋਈ ਗੱਲ ਤਾਂ ਜਿਹੜੀ ਇਹਦੇ ਪਿੱਛੇ ਹੈਗੀ ਆ। ਉਹਨਾਂ ਦੀਆਂ ਸਵਾਰੀਆਂ ਜਿਹੜੀਆਂ ਬਹੁਤੀਆਂ ਦੂਜੇ ਪਾਸੇ ਜਾ ਰਹੀਆਂ ਸੀਗੀਆਂ, ਇਹਦੇ ਵਾਸਤੇ ਬਜਾਏ ਇਹਦੇ ਕਿ ਆਪਾਂ ਕਹਿਣਾ ਫਲਾਨੇ ਨੇ ਰੋਕਤੀਆਂ, ਧਮਕਾਨੇ ਨੇ ਰੋਕਤੀਆਂ। ਤੁਸੀਂ ਜਿਹੜਾ ਜੀ ਆਉਣ ਵਾਲੇ ਆ ਉਹ ਇਸ ਗੱਲ ਦੀ ਜਿੱਦ ਕਰਨ ਕਿ ਸਰਕਾਰੀ ਬੱਸ ਦੇ ਵਿੱਚ ਜਿਹੜਾ ਜੀ ਚੜ੍ਹਨਾ, ਚਾਹੇ ਘੰਟਾ ਇੰਤਜ਼ਾਰ ਕਿਉਂ ਨਾ ਕਰਨਾ ਪੈ ਜੇ, ਘੰਟਾ ਤੁਸੀਂ ਵੀ ਜਿਹੜਾ ਜੀ ਉਹ ਵੇਟ ਕਰ ਲਓ। ਆਪੇ ਇਹਦਾ ਜਵਾਬ ਤਾਂ ਇਸ ਤਰੀਕੇ ਨਾਲ ਦਿੱਤਾ ਜਾ ਸਕਦਾ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।